ਭਾਜੀ ਨੈਕਸਟ ਨਹੀਂ ਆਉਣਾ ਤੁਹਾਡੀ ਮਿਹਰਬਾਨੀ, ਤੁਹਾਡੇ ਲਈ 24 ਘੰਟੇ ਸਾਡੇ ਦਰਵਾਜ਼ੇ ਬੰਦ ਆ। ਲਾਗੇ ਭਾਈ ਮਿੱਠੇ ਦੇ ਵਿਆਹ ਤੇ ਕਸਟਰਡ ਖਾਣ ਵਾਲਾ ਨਹੀਂ ਸੀ ਹੈਗਾ, ਪੀਣ ਵਾਲਾ ਸੀਗਾ। ਲੋਕਾਂ ਨੇ ਗੱਲਾਂ ਕੀਤੀਆਂ ਵੀ ਕੰਨਾਂ ਤੇ ਕਰਨ ਵਾਲਾ ਡਿਸਟੈਂਪਰ ਚ ਕੇਲੇ ਕੱਟੇ। ਕਿਦਾਂ ਐਂ ਲੱਗਦਾ ਸੀ ਡਿਸਟੈਂਪਰ ਚ ਕੇਲੇ ਕੱਟੇ। ਜੀ ਮੈਂ ਲਿਆ ਉਸਤਾਦ ਜੀ ਮੇਰਾ ਨਾ ਦਮ ਪੁਖਤ ਖਾਣ ਨੂੰ ਦਿਲ ਕਰ ਰਿਹਾ। ਕੜਿੰਬਾ ਵੀ ਨਾਲ। अस्सलाम वालेकुम नाज़रीन, टी टाइम में खुश आमदीद भाजी। ਇਹ ਮੇਰੀ ਆਦਤ ਹੈ। मैं ਤੁਹਾਨੂੰ ਕਮੈਂਟ ਪੜਾਉਣੇ, ਤੁਸੀਂ ਹੈਰਾਨ ਹੋ ਜਾਣਾ। ਕਿਉਂ ਉਹ ਜਿਹੜੇ ਆਪਾਂ ਸ਼ੋਅ ਨਹੀਂ ਕੀਤੇ, ਆਹ ਕੀ ਗੱਲ ਹੋਈ, ਹੈਰਾਨ ਆਹ ਕੀ ਗੱਲ, ਕਿਉਂ ਆਹ ਕੀ ਗੱਲ ਹੋਈ? ਹੈਰਾਨ ਕਿਉਂ? ਨਹੀਂ, ਇਹ ਕੋਈ ਕੰਟੈਂਟ ਦੀ ਗੱਲ ਹੀ ਨਹੀਂ, ਲਿੰਕ ਦੀ ਗੱਲ ਹੀ ਨਹੀਂ। ਉਸਤਾਦ ਜੀ ਤੁਸੀਂ ਕਿਹਾ ਹੈਰਾਨ ਹੋ ਜਾਣਾ, ਮੈਂ ਕਿਹਾ ਕਿਉਂ? आप चुप करे, अच्छा खुदारा मेरे आप मौसम को बदलने दे थोड़ा सा। भाई लोग बने हुए साथ जी। आज तो आते ही उस्ताद। उस्ताद जी चैना चुना भाई ਆਹੋ ਇਹ ਉਧਰ ਕਿਤੇ ਛੱਡਿਆ ਯਾਰ, ਜਿੱਥੋਂ ਤੂੰ ਆਇਆ ਉੱਥੇ ਛੱਡਿਆ ਇਹ ਕੰਮ। ਇਹ ਟੀਵੀ ਆ, उस्ताद जी मैं ਇਹ ਸਕਰੀਨ ਆ, ਇਹ ਉਹ ਨਿਗਾ ਉੱਥੋਂ ਹੀ ਗਿਆ ਮਾੜੀ ਜੀ ਗੱਲ। ਕਿਉਂ ਲੈ ਆਪਣੀ ਵੱਲੋਂ ਕਾਮੇਡੀ ਬਦਲ ਤੂੰ ਕਰ, ਤੂੰ ਵੈਸੇ ਅੱਛੀ ਕਰ ਲੈਣਾ, ਤੈਨੂੰ ਧੱਕੇਸ਼ਾਹੀ ਨਾ ਕਰਨ ਦੀ ਕੀ ਲੋੜ ਆ? कॉमेडी ने रीजन ਹਾਲੇ ਸ਼ੁਰੂ ਹੋਇਆ ਪ੍ਰੋਗਰਾਮ, 30 ਸਕਿੰਟ ਹੋਇਆ, ਤੂੰ ਦੇਖ ਲਾ ਮੈਂ ਕੀ ਬਕਵਾਸ ਕਰਨੀ ਹੈ। ਜਾਂ ਤੂੰ ਹੀ ਸ਼ੁਰੂ ਕਰ ਲਾ ਫਿਰ। ए चाचा जी उठा तो चाचा जी सॉरी। दोस्तों के दरमियां, दोस्तों के दरमियां आए ਉਹ ਨਹੀਂ ਬੋਲਦੇ ਹੁਣ। वजह तलखी है। वाह 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 ले वजह दोस्ती तलखी बात है। वाह वाह क्या कहने उस्ताद जी एक गल पूछा, अगर माइंड ना करो ते ਓਏ ਛੂਰੂ ਤੇ ਹੋ ਲੈਣ ਦੇ, 30 ਸੈਕਿੰਡ ਹੋਏ ਮਿੱਠੇ। मैं कहना उस्ताद चलो बोलो बोलो, ਤੁਸੀਂ ਬੋਲੋ ਜਲਦੀ ਜਲਦੀ। ਉਸਤਾਦ ਜੀ ਅਸੀਂ ਥੋੜੇ ਐਕਸਾਈਟਡ ਹੋਏ ਪਏ ਆ। ਇਹ ਜਿਹੜਾ ਭਾਈ ਲੋਕ ਨਿਜ਼ਾਮ ਐਡੀ ਗੈਂਗਸਟਰ ਉਸਤਾਦ ਟਾਈਪ ਜੀ ਹੈ। ਤੁਸੀਂ ਰੀਜ਼ਨੇਬਲ ਤਰੀਕੇ ਨਾਲ ਬੈਠੋ ਨਾ, ਤੁਸੀਂ ਚੈਨਾ ਚੂਨਾ ਦਿਖਾਣ ਦੇ ਹੋ, ਤੁਹਾਨੂੰ ਕੀ ਦੱਸਣਾ ਚਾਹ ਰਹੇ ਹੋ? ਚੈਨ ਦੀ ਜੰਜੀਰੀ ਪਾਈ ਹੈ ਉਸਤਾਦ ਜੀ। ਹੁਣ ਉਮਰ ਦਾ ਜਿਹੜਾ ਹਿੱਸਾ ਚੱਲ ਰਿਹਾ ਨਾ, ਚੁੱਪ ਕਰਕੇ ਡੰਡੀਆਂ ਵਾਲਾ ਹਾਰ ਪਾਓ, ਜਰਕਾਨ ਵਾਲਾ। ਉਹ ਸੀਨੇ ਤੋਂ ਵੀ ਚਿੱਟੇ ਵਾਲ ਹੀ ਉਸਤਾਦ ਦੇ। ਉਹ ਸੀਨਾ ਚਿੱਟਾ ਵਾ ਸਾਰਾ, ਚੈੱਕ ਕਰ। ਮੇਰੇ ਵਾਲ ਹੈ ਹੀ ਨਹੀਂ ਚਿੱਟੇ। ਓਏ ਚਿੱਟੇ ਵਾਲ ਕਿਉਂ ਨਹੀਂ ਉਹ ਹੈ? ਹੈ ਹੀ ਨਹੀਂ ਵਾਲ ਸੀਨੇ ਤੇ। ਵਾਲ ਬਾਲ ਬਚੇ ਹੋ। ਪਿੱਛੂ ਲੜਿਆ ਸੀ, ਫਿਰ ਉਸ ਤੋਂ ਬਾਅਦ ਵਾਲ ਉੱਡ ਗਏ। ਉਸਤਾਦ ਜੀ ਤੁਹਾਨੂੰ ਜਵਾਨੀ ਅੱਛਾ, ਜਦੋਂ ਗੱਲ ਮੁੱਕੀ ਉਦੋਂ ਲਾਫਟਰ ਦੇਈਦਾ ਵਾ। ਮੈਂ ਬਿੱਛੂ ਕਿਹਾ ਤੂੰ ਹਲਕਾ ਕਾ ਕਾ ਕਾ। ਇਹਦਾ ਤਾਂ- ਇਹ ਨਹੀਂ, ਜਦੋਂ ਮੈਂ ਕਹਿਣਾ ਨਾ ਬਿੱਛੂ ਲੜੇ ਫੇਰ ਉੱਡੇ, ਅੱਛਾ ਸਾਹਿਬ। ਇੱਥੋਂ ਸ਼ੁਰੂ ਕਰਨਾ ਹੈ ਕਾ ਕਾ ਕਾ। ਚਲੋ ਅਸੀਂ ਬੜਾ ਬੇਸਿਕਲੀ ਗੱਲ ਦਾ ਲਾਫਟਰ ਨਹੀਂ ਹੈਗਾ। ਯਾਰ ਜੋ ਯਾਰ ਇੱਕ ਮਿੰਟ ਕੀ ਹੋ ਗਿਆ ਤੁਹਾਨੂੰ? ਮੈਂ ਹਲੇ ਬਿੱਛੂ ਕਿਹਾ ਤੂੰ ਕਾਕਾ ਕਾਕਾ, ਯਾਨੀ ਤੁਸੀਂ ਇਹ ਬਣਾਇਆ ਕਿ ਮੈਂ ਹੱਸਣਾ ਵਾ ਤੇ ਗੱਲ ਪਤਾ ਨਹੀਂ ਮੈਨੂੰ ਕੀ ਹੁੰਦੀ। ਦੇਖੋ ਉਸਤਾਦ ਜੀ ਅਸੀਂ ਵੀ ਤੇ ਓਏ ਆਹੋ ਯਾਰ, ਤੁਸੀਂ ਦੱਸੋ ਯਾਰ, ਜੇ ਤਾਂ ਮੈਂ ਗਲਤ ਗੱਲ ਕਰ ਰਿਹਾ ਤਾਂ ਤੁਸੀਂ ਪਿੱਛੇ ਕਰਕੇ ਦੇਖ ਲਓ। ਮੈਂ ਹਲੇ ਕਿਹਾ ਬਿੱਛੂ ਲੜਿਆ ਕਾਕਾ ਕਾਕਾ, ਅੱਗੇ ਪਤਾ ਨਹੀਂ ਮੈਂ ਪੰਚ ਲਾਈਨ ਦੇਣੀ ਆ, ਮੇਰੇ ਕੋਲ ਦਿੱਤੀ ਜਾਣੀ ਆ, ਨਹੀਂ ਪੰਚ ਲਾਈਨ ਦਿੱਤੀ ਜਾਣੀ, ਮੈਂ ਫਿੱਕਾ ਹੋ ਜਾਣਾ। ਮੈਂ ਕੋਈ ਸੀਰੀਅਸ ਗੱਲ ਕਰ ਰਿਹਾ, ਉਹਨੇ ਕਾਕਾ ਕਾਕਾ ਕਰਕੇ ਆਪਣੀ ਇੱਕ ਗੱਲ ਸੋਚੀ ਉਹ ਕਰਨੀ, ਅਗਲਾ ਕੀ ਕਹਿ ਰਿਹਾ ਉਹਦਾ ਨਹੀਂ ਪਤਾ, ਔਰ ਅਗਲਾ ਹੈ ਕੌਣ ਆ ਇੱਥੇ ਉਹਦਾ ਵੀ ਨਹੀਂ ਪਤਾ। मैं तो वो नहीं रहा, मैं तो वो नहीं रहा, मगर सारे वही हो तू सी। ਉਹ ਯਾਰ ਆਪ ਸੈੱਟ ਕਰ ਦਿਓ ਮਾਈਕ ਭਾਜੀ। ਉਹ ਜੰਜੀਰੀ ਜੀ ਪਾਈ ਆ 30 ਰੁਪਈਆਂ ਵਾਲੀ। ਰਘੂ ਜਾਨੀ ਆ ਜਿਹੜੇ ਆਪਾਂ ਪਿਛਲੇ 4-5 ਸ਼ੋਅ ਕੀਤੇ ਆ, ਆਹੋ ਕਿਹੜੇ ਭਲਾ? ਕੁੱਟ ਕਟਾਪਾ। ਆਹੋ, ਉਹ ਨਾ ਯਾਰ, ਉਹਨਾਂ ਦੇ ਕਮੈਂਟ ਪੜ੍ਹ ਲਓ ਜ਼ਰਾ। ਲਓ ਜੀ, ਆਸਮ ਭਾਈ ਕਹਿ ਰਹੇ ਐਵਰੀ ਵੀਕ ਵਨ ਦਿਸ ਸ਼ੋ ਪਲੀਜ਼। ਠਹਿਰੋ। ਅਹਿਮਦ ਰਜ਼ਾ ਕਹਿ ਰਿਹਾ ਪਾਰਟ 3। ਫਰੂਕ ਰਾਜਪੂਤ ਕਹਿ ਰਿਹਾ ਪਾਰਟ 3 ਜਾਨੀ ਸਾਹਿਬ। ਠੀਕ ਹੈ ਜੀ, ਅਗਲਾ ਸੁਣ ਲਓ। ਅਹਿਮਦ ਹਸਨ ਅਭੀ ਮਜ਼ਾ ਆਏਗਾ ਨਾ ਬੀੜੂ। ਇਹ ਜਦੋਂ ਵੀ ਹੁੰਦਾ ਨਾ ਸ਼ੋਅ ਅਪਲੋਡ ਹੁੰਦਾ, ਦੇਖਣ ਤੋਂ ਪਹਿਲੇ ਕਮੈਂਟ ਕਰਦਾ ਅਭੀ ਮਜ਼ਾ ਆਏਗਾ ਨਾ ਬੀੜੂ। ਠੀਕ ਆ ਜੀ, ਅੱਛਾ ਜੀ। ਉਸ ਤੋਂ ਬਾਅਦ ਜਨਾਬ ਜੀ ਦਾ ਜੈਨੂਇਨ 245 ਦਾ ਨੋਨੀ ਨੇ उड़ता तीर ले लिया। ये वो गेम है जिसका हर जवाब गलत होता है और तू फिर भी जवाब देने की कोशिश कर रहे हैं। अगे जी मलक साहब कह रहे ने, जानी भाई कहीं ऐसा ना हो कि आपका शो यूट्यूब के बजाय डार्क वेब पे चलना शुरू हो जाए। हाँ वेरी गुड। जिन्ना तुसी छेल चलैया करते हैं। गुड, बहुत अच्छी गल की। मुश्तबा भाजी कह रहे ने 10 पार्ट और होने हैं। ਕਿਹੜੇ? अच्छा जी, उमैर मेरा वीर कह रहा, उमैर नफीस 3113 नोनी फंस गया गुंडों में। ठीक है जी। अच्छा, एनदर प्रिंसेस
9755 बिग शो है सर जी लेकिन चिरोड़ वाला शो बहुत अच्छा था इसका भी पार्ट अच्छा हाँ वो जरा आउटडोर ਅਸੀਂ ਕੀਤਾ साजिद राजपूत मेरा वीर आज जी नेक्स्ट पार्ट में पैप की जगह तलवार होनी चाहिए चस आ जाएगा आ साजिद कह रहा ਸਾਜਦ ਨਾਮ ਦੇ ਬੰਦੇ ਹੀ ਮੈਨੂੰ ਮੱਥੇੋਂ ਦੁਖਦੇ ਨੇ ਜਿਹਦਾ ਵੀ ਨਾਮ ਸੀਨ ਤੋਂ ਸ਼ੁਰੂ ਹੁੰਦਾ ਨਾ ਉਹ ਮੈਨੂੰ ਮਾੜਾ ਹੀ ਲੱਗਦਾ ਸਹੀ ਗੱਲ ਠੀਕ ਹੈ ਨਾ ਤਲਵਾਰ ਹੋਣੀ ਜਿਹਦੀ ਤੇਰਾ ਕੀ ਜਾਣਾ ਭਰਾਵਾ ਨਹੀਂ ਸਾਏ ਸਾਹਿਬ ਇੱਥੇ ਆ ਕੇ ਬਹਿ ਕੇ ਦੇਖੋ ਕਿਸ ਕਿਸਮ ਦਾ ਅਸੀਂ ਪਛਪਿੰਡਾ ਘਰ ਲੈ ਕੇ ਆਏ ਆ ਤੁਸੀਂ ਤਾਂ ਗੱਲ ਕਰਤੀ ਵੀਰੇ ਮੈਪ ਬਣਿਆ ਪਿੱਛੇ ਮੈਪ ਜਿਸਮ ਤੇ ਲਓ ਜੀ ਇੱਕ ਸਾਧ ਭਾਜੀ ਕਹਿ ਰਹੇ ਨੇ ਉਸਤਾਦ ਜੀ ਕੀ ਬਾਤ ਹੈ ਤੁਹਾਡੀ ਬਾਹਰ ਦੇ ਮੁਲਕ ਸਾਡੀ ਟੈਨਸ਼ਨ ਵਾਲੀ ਜ਼ਿੰਦਗੀ ਮੇਂ ਚੈਨ ਕੀ ਘੜੀ ਹੈ ਤੂੰ ਵਾਹ 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 ਮੈਂ ਕੰਮ ਸਟਾਰਟ ਕਰਨਾ ਸਵੇਰ 6 ਵਜੇ ਪਹਿਲੇ ਤੁਹਾਡਾ ਆ ਸ਼ੋ ਆਡੀਓ ਵਿੱਚ ਲਾ ਕੇ ਸਟਾਰਟ ਕਰਦਾ ਲਵ ਯੂ ਆਲ ਦਾ ਵੇ ਫਰੋਮ ਮਾਨਚੈਸਟਰ ਅੱਛਾ ਜੀ 33 ਤੇ ਅਮੀਰ ਹੁਸਨੈਨ ਕਹਿ ਰਿਹਾ ਉਰਦੂ ਵਾਲੀ ਨਾੜ ਤੇ ਵੱਜ ਗਈ ਲੱਗਦਾ ਉਹ ਜਿਹੜਾ ਤੁਹਾਨੂੰ ਕਿਹਾ ਸੀ ਜਦੋਂ ਮੈਂ ਉਹਨੂੰ ਮਾਰੀ ਤੇ ਉਰਦੂ ਬੋਲਣ ਲੱਗਾ ਤੂੰ ਕਹ ਲੱਗਦਾ ਉਰਦੂ ਵਾਲੀ ਨਾੜ ਤੇ ਵੱਜ ਗਈ ਲੋਕ ਦੇਖ ਲਾ ਤੇਰੀ ਭਾਈ ਇੱਕ ਇੱਕ ਗੱਲ ਲੋਕੀ ਹੈ ਵਾਹ ਵਾਹ ਇਹ ਸ਼ੋ 1 लाख होना चाहिए ਹਾਂਜੀ 1 लाख फ्री टाइम होना चाहिए ਬੰਦਾ ਕਿਹੜਾ ਵਾ फ्रैंकी अपना फ्रैंकी ਭਾਜੀ ਨੈਕਸਟ ਨਹੀਂ ਆਉਣਾ ਤੁਹਾਡੀ ਮਿਹਰਬਾਨੀ ਤੁਹਾਡੇ ਲਈ 24 ਘੰਟੇ ਸਾਡੇ ਦਰਵਾਜ਼ੇ ਬੰਦ ਆ ਮੌਲਾ ਤੁਹਾਡੀਆਂ ਖੈਰਾਂ ਕਰੇ ਕਿੱਥੇ ਬਹਿ ਕੇ ਕਿੱਦਾਂ ਦੀ ਹਰਕਤ ਕਰਤੀ ਤੁਸੀਂ यार फ्रैंकी सही है यार ਭਾਜੀ ਸਾਡੇ ਠੀਕ ਲੱਖ ਸ਼ੋ ਕਟਾਪੇ ਵਾਲੇ ਹੀ हाँ ਬਸ ਠੀਕ ਹੈ ਤਬੂਤ ਭੇਜੋ 4 ਕਿੱਥੇ ਅਮਰੀਕਾ 'ਚ ਰਹਿੰਦੇ ਹੈ ਕੈਸੀ ਗੱਲ ਹੈ ਜਿਹੜਾ ਬੰਦਾ ਕਮੈਂਟ ਕਰਦਾ ਉਹਦਾ ਕੁਝ ਨਹੀਂ ਵਿਗਾੜ ਸਕਦੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਭਾਜੀ ਆਈ ਭਾਈ ਸਾਹਮਣੇ ਆ ਕੇ ਕਹਿੰਦਾ जानी भाई की हर दूसरी स्क्रिप्ट टीम की ट्यूनिंग पे ही होती है प्लीज चेंज कंटेंट ਆਹ ਜੀ ਜਾਤਿਆ ਅੰਦ ਤਨਾਦਾ यार कामरान आ पहला ना नहीं मैं पढ़ना कामरान क्योंकि वो अगों ਉਹਦੇ ਨਾਲ ਰਲ ਨਹੀਂ ਦੇਈ ਭਾਈ ਦਾ ਕਮੈਂਟ ਬਹੁਤ ਅੱਛਾ ਬਹੁਤ ਆਲਾ ਪਤਾ ਕੀ ਗੱਲ ਆ ਮਤਲਬ 1080 ਹੋ ਗਏ ਨੇ ਸ਼ੋਕ 1100 ਜਾਂ 1100 ਹੋ ਗਏ ਜ਼ਿਆਦਾ ਤੇ ਉਹ ਕਹਿ ਰਿਹਾ ਹਰ ਦੂਜਾ ਇੱਕ ਛੱਡ ਕੇ ਇੱਕ ਹਾਂ ਹਾਂ ਵਾਹ 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 ਤੁਹਾਨੂੰ ਚਿਮਟੇ ਨਾਲ ਚੱਕ ਜਾਣਾ ਵੀ ਤੁਸੀਂ ਬੰਦ ਕਰ ਦਿਓ ਜਿੰਨਾ ਕੁੱਟਦੇ ਆ नेमत अली नेमत अली 9511 शताब्दी मोहतरम मेरी एक गुजारिश है आपके सामने टेबल पर चाय के कप पड़े हों और साथ में एक पुराना दौर का हुक्का पड़ा हो बस ये ख्वाहिश है आज और मजा आए ਅੱਛਾ ਉਹ ਕਹਿ ਰਿਹਾ ਯਾਨੀ ਕਿ ਤੁਸੀਂ ਇੱਕ ਹੁੱਕਾ ਪਿਆ ਹੋਵੇ ਨਾਲ ਤੁਸੀਂ ਹੁੱਕਾ ਪੀਂਦੇ ਹੋਵੋ ਨਾਲ ਇੱਕ ਟੇਬਲ ਥੋੜਾ ਜਿਹਾ ਉਹ ਮਾਹੌਲ ਜਿਹੜਾ ਹਿਸਾਬ ਕਿਤਾਬ ਹੋ ਜਾਵੇ ਵਾਹ ਜੀ ਵਾਹ ਕੀ ਬਾਤ ਕੋਈ ਅੱਧੀ ਕਿਤੇ ਖਵਾਇਸ਼ ਪੂਰੀ ਕਰਦੇ ਤੇ ਕੱਪ ਰੱਖਦੇ ਹੋ ਚਾਹਾਂ ਵਾਲੇ ਸ਼ਤਾਬਦੀ ਇਹਦਾ ਕੀ ਮਤਲਬ ਉਸਤਾਦ ਜੀ ਲਿਖਣਾ ਸੀ ਉਹਨੇ ਲਿਖਿਆ ਸ਼ਤਾਬ ਜੀ ਮਤਾਰਮ ਹਾਂਜੀ ਮੁਹਤਰਮ ਲਿਖਣਾ ਸੀ ਚੈਨਲ 'ਚ ਲਿਖਿਆ ਸਾਰਾ ਹੀ ਹਾਂ ਸੁਖ ਕਹਿ ਰਿਹਾ ਸੁਖ ਮਨਪ੍ਰੀਤ ਜਾਨੀ ਵੀਰ ਅਬਾਸ ਦੀ ਕੋਈ ਸੁਰ ਖਬਰ ਤੇ ਦੇ ਦੱਸੋ ਇੰਨੇ ਕਮੈਂਟ ਕੀਤੇ ਇੰਨੇ ਖੱਤ ਪਾਏ ਸੋਹਣੇ ਸੱਜਣਾਂ ਨੂੰ ਪਰ ਅੱਗੋਂ ਨਾ ਕੋਈ ਜਵਾਬ ਆਇਆ ਜਾਂ ਤੇ ਕਲਮ ਟੁੱਟੀ ਜਾਂ ਫਿਰ ਸਹੀ ਸਿਆਹੀ ਮੁੱਕੀ ਜਾਂ ਫਿਰ ਰੱਬ ਨੇ ਅੱਛਾ ਭਾਜੀ ਬਾਸ ਦਾ ਕੀ ਕਿੱਥੇ ਹੈ ਦਾਨਿਸ਼ ਕਿੱਥੇ ਆਇਆ ਨਹੀਂ ਅੱਜ ਤਾਜੋ ਗਿਆ वो आप ही नहीं आया पाई ਅਸੀਂ ਇਹਨੂੰ कुछ नहीं किया बस हमने सिर्फ इतना किया है हमने उसके पीछे भागना छोड़ दिया बस बाकी हमने कुछ नहीं किया हम थक चुके थे इरफान अहमद साहब कह रहे ने क्या बकवास प्रोग्राम है 2 दिन से ਵਾਹ 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 ਸਾਰੇ ਕਮੈਂਟ ਪੜਨੇ ਚਾਹੀਦੇ ਨੇ ANKUBAINS ਅਨਕੋਬੈਂਸ ਅਨਕੋਬੈਂਸ ਆਕਟੋਪਸ ANBI ANKUBAINS ਐਨਕੋਨਿਕਸ ਨਹੀਂ ਆਟੋ ਬੱਸ ਉਹ ਕਹਿੰਦਾ ਉਹ ਕਿੱਡਾ ਮੁੱਦੂ ਫੈਨ ਲੋਕ ਨੇ ਜਿਹੜੇ ਇਸ ਦਾ ਪਾਰਟ ਮੰਗਦੇ ਪਏ ਨੇ ਫੁੱਲ ਬੋਰਿੰਗ ਵਾਹ ਬਹੁਤ ਅੱਛਾ ਓਏ ਤੁਹਾਨੂੰ ਸਾਰਿਆਂ ਨੂੰ ਨਾਮ ਤਾਂ ਬਹੁਤ ਤੇਰਾ ਹਦਾਇਤ ਵਾਲਾ ਵੀਰੇ ਜਿਹੜਾ ਸਮਝ ਨਹੀਂ ਆਉਂਦਿਆ ਜ਼ੋਜਾਬਾਜੀ ਵਾਲੀ ਬਾਤ ਕਮਾਲ ਥੀ ਜ਼ੋਜਾਬਾਜ਼ੀ ਸਾਦੀ ਦਾਨਿਸ਼ ਨੇ ਕੀਤੀ ਕਹਿੰਦਾ ਜ਼ੋਜਾਬਾਜੀ ਹਾਂ ਸਹੀ ਗੱਲ ਅੱਛਾ ਜੀ ਬਾਜੀ ਲਓ ਜੀ ਬਾਜੀ ਦਾਨਿਸ਼ ਉਸਤਾਦ ਜੀ ਬਹੁਤ ਸੀਰੀਅਸ ਹੈ ਹੈ ਹਾਂਜੀ ਸਾਦੀ ਉਹ ਯਾਰ ਭਾਜੀ ਕਾਹਤੋਂ ਫੁਆੜ ਆਉਂਦੇ ਰਹਿੰਦੇ ਐਵੇਂ ਨਜਾਇਜ਼ ਜੀ ਸੀਰੀਅਸ ਆ ਤਾਜੋ ਅਲਰਜੀ ਹੋਈ ਬਾਹ ਚਿੱਟੀ ਹੋ ਗਈ ਓਏ ਹੋਏ ਉਹ ਚਿੱਟੀ ਹੋ ਗਈ ਬਾਂਹ। ਉਹਨੂੰ ਕਹੋ ਤੇ ਲਾ ਕੁਛ ਹਾਂਜੀ ਇਹ ਹੁਣ ਨਿਸ਼ਾਨ ਨਹੀਂ ਜਾਣਾ ਛੇਤੀ ਹਾਂਜੀ ਅਲਰਜੀ ਫੈਲਣ ਇਹ ਦੀ ਦੁਬਾਰਾ ਇਹਨੂੰ ਉਹ ਡਾਕਟਰ ਅਰਮਾਨ ਸਾਹਿਬ ਕੋ ਕਰੀਮ ਲਾਉਣੀ ਪੈਣੀ ਆ ਫੇਰ ਇਹਦਾ ਰੰਗ ਦੁਬਾਰਾ ਕਾਲਾ ਹੋਣਾ ਕਾਲਾ ਹੋਣਾ ਹਾਂਜੀ ਓਏ ਹੋਏ ਨਹੀਂ ਤੇ ਇਹ ਚਟਾਕ ਪੈ ਜਾਣਾ ਉਹਦੇ ਉਹਨੂੰ ਫਲਵੈਰੀ ਹੋਈ ਥੱਲੇ ਹੋਰ ਕਾਲਾ ਨਿਕਲ ਆਇਆ ਫਲੈਰੀ ਨਾ ਫਲਵੈਰੀ ਨਾ ਉਹਨੂੰ ਫਲੈਰੀ ਹੋਈ ਥੱਲੇ ਉਹ ਸਿਆਹ ਨਹੀਂ ਦਾ ਵਾਲ ਆ
ਇਹ ਨਿਕਲ ਰਿਹਾ ਨਿਕਲ ਰਿਹਾ ਵਾ। ਤੇ ਲੋਕਾਂ ਨੂੰ ਕਹਿ ਰਿਹਾ ਮੈਨੂੰ ਫਲੈਰੀ ਹੋ ਗਈ। ਹਾਂ ਅੱਛਾ ਉਸਤਾਦ ਜੀ ਉੱਪਰ ਵਾਲਾ ਬਟਨ ਤੇ ਲਾਓ ਮਿਹਰਬਾਨੀ ਇਹਦਾ ਥੋੜਾ ਮੋਜ਼ਸ ਤਰੀਕੇ ਦੇ ਨਾਲ ਲੈ ਲਓ ਜੀ ਬਾਅਦ ਜੀ। ਉਸਤਾਦ ਜੀ ਬਟਨ ਮੇਰਾ ਸ਼ੋਅ, ਮੇਰੀ ਆਡੀਅנס, ਮੇਰੀ ਮਰਜ਼ੀ। ਲੇਕਿਨ ਸਮਝਾ ਦੇਣਾ ਸਾਡਾ ਮਸ਼ਵਰਾ ਇਹ ਅਮਾਨਤ ਆ। ਤਾਂ ਜਦੋਂ 18 ਸਾਲ ਦੇ ਸੀ ਨਾ ਉਦੋਂ ਕਰਦੇ ਤੁਸੀਂ ਇਹ। ਹੁਣ ਤੁਹਾਡੀ 85 ਸਾਲ ਉਮਰ ਹੋਣ ਵਾਲੀ ਆ, ਠੀਕ ਆ, ਰੰਜੀਰੀ ਦਾ ਤੁਹਾਨੂੰ ਥੱਲੇ ਆਉਣਾ ਪੈਣਾ, ਉਹਦੇ ਵਜਨ ਨਹੀਂ ਧੋਣ, ਫਿਰ ਤੁਸੀਂ ਕਹਣਾ ਸਾਡੇ ਪੱਠੇ ਖਿੱਚੇ ਗਏ। ਹੁਣ ਲਓ। ਜੰਜੀਰੀ ਨਾ ਪਾਓ, ਹੁਣ ਚੁੱਪ ਕਰਕੇ ਮੱਝ ਦੇ ਚਮੜੇ ਦਾ ਤਵੀਤ ਪਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸ਼ਿਫਾ ਵੀ ਹੋਣ ਰਹੀ ਆ। ਹਾਂਜੀ ਜਾਂ ਹਲਕਾ ਜਿਹਾ ਇੰਜ ਕਰਕੇ ਉਸਤਾਦ ਜੀ ਖਰਗੋਸ਼ ਦਾ ਕੰਨ ਟੰਗੋ ਗਲੇ ਦੇ ਵਿੱਚ, ਤੁਹਾਡਾ ਸਿਰ ਵਾਧਾ ਹਟ ਜਾਏਗਾ। ਲਓ ਜੀ ਮੈਂ ਕਿ ਨਹੀਂ ਸੱਟ ਹੋਣ ਡਿਆ ਬਹੁਤ ਅੱਛੇ ਭਾਈ ਸਾਨੂੰ ਕੀ ਬਾਜੀ। ਤਾਂ ਜੀ ਇਨਸਪਾਇਰ ਹੋਏ ਕਿਸੇ ਤੋਂ ਜਾਂ ਆਪ ਅੱਜ? ਨਹੀਂ ਐਵੇਂ ਹੀ ਮੇਰਾ ਜੋ ਦਿਲ ਕਰਦਾ ਮੈਂ ਉਹ ਕਰਦਾ ਯਾਰ, ਤੁਹਾਨੂੰ ਕੀ ਤਕਲੀਫ ਆ? ਉਸਤਾਦ ਜੀ ਮੈਂ ਕਿਉਂ ਕਿਸੇ ਕੋ ਡਰਾਂ ਜਾਂ ਕਿਸੇ ਕੋ ਕਰਾਂ ਜਾਂ ਕਹੀ ਜੋ ਮਰਜ਼ੀ ਭਾਈ। ਮੇਰਾ 2 ਦਿਨ ਦਾ ਸ਼ੌਕ ਆ, ਮਤਲਬ ਕੱਲ ਮੈਂ ਲਾ ਦੂੰ ਪਰਸੋਂ ਲਾ ਦੂੰ, ਐਵੇਂ ਮੇਰਾ ਦਿਲ ਕੀਤਾ ਮੈਂ ਕਰ ਲਿਆ। ਪਿਛਲੇ ਸ਼ੋਅ ਤੁਸੀਂ ਕਹਿੰਦੇ ਦੁਨੀਆ ਤੋਂ ਡਰ, ਦੁਨੀਆ ਦੇ ਲੋਕ ਕੀ ਕਹਿਣਗੇ, ਮਰ ਗਈ ਸਾਨੂੰ ਇਹੀ ਗੱਲ, ਲੋਕ ਕੀ ਕਹਿਣਗੇ। ਲੋਕਾਂ ਨੂੰ ਅੱਜ ਤੱਕ ਰੋਕ ਸਕੇ ਤੁਸੀਂ ਕੁਝ ਕਹਿਣ ਤੋਂ? ਨਹੀਂ ਸਰ ਜੀ। ਉਸਤਾਦ ਜੀ ਮੈਂ ਇੱਕ ਗੱਲ ਕਰਾਂ, ਆ ਤੁਹਾਡੇ ਮਾਈਕ 'ਚ ਵੱਜਣੀ ਉਹ ਕੜਕੜਾ ਨਹੀਂ ਉਹ ਹਰ ਗੱਲ 'ਚ। ਓਏ ਉਹਨਾਂ ਦੀ ਆਪਣੀ ਮਰਜ਼ੀ ਆ, ਮਾਲਕ ਨੇ ਜੋ ਮਰਜ਼ੀ ਕਰਨ, ਤੁਹਾਨੂੰ ਇਸ ਗੱਲ ਕੀ। ਨਹੀਂ ਨੇ ਸਹੀ ਟੈਕਨੀਕਲ ਗੱਲ ਕੀਤੀ। ਇਹ ਕਾਲਰ ਉੱਤੇ ਕਰਕੇ ਟੁਰਨਾ ਤੇ ਮੇਰੇ ਅੰਦਾਜ਼ੇ ਦੇ ਮੁਤਾਬਕ ਉਸਤਾਦ ਜੀ ਇਹ ਕੋਈ ਚੰਗੀ ਗੱਲ ਨਹੀਂ ਹੈ। ਤਾਂ ਜੀ ਪੰਜਾਬੀ ਚ ਪੰਜਾਬ ਆਵਾਜ਼ ਕਹਿੰਦੇ, ਪੰਜਾਬੀ ਜ਼ਬਾਨ ਚ ਲੋਕੀ ਕੀ ਕਹਿਣਗੇ? ਹਾਏ 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 ਹਾਂਜੀ ਨਾ ਲੋਕੀ ਕੀ ਕਹਿਣ? ਸਹੀ ਗੱਲ ਹੈ, ਦਾਤਰੀ ਨੂੰ ਇੱਕ ਪਾਸੇ ਦੁਨੀਆ ਨੂੰ 2 ਪਾਸੇ ਦਲਦੇ ਉਸਤਾਦ ਜੀ। ਚੱਲ। ਮਿਸਾਲ ਬੜੀ ਮਸ਼ਹੂਰ ਹੈ। ਲੇਕਿਨ ਮੇਰੇ ਹਿਸਾਬ ਨਾਲ ਤੁਹਾਨੂੰ ਹੁਣ ਇਹ ਫੈਸ਼ਨ ਜਿਹੜੇ ਜ਼ੇਬ ਨਹੀਂ ਦਿੰਦੇ, ਚੁੱਪ ਕਰਕੇ ਚਿੱਟਾ ਸੂਟ ਫੈਸ਼ਨ ਪਾ ਨਹੀਂ ਮੈਂ ਕੇ- ਕਰ ਰਿਹਾ ਮੈਂਟਲੀ ਤੌਰ ਤੇ, ਨਾ ਮੈਂ ਫੈਸ਼ਨ ਕਰ ਰਿਹਾ ਜ਼ਿਹਨੀ ਤੌਰ ਤੇ, ਨਾ ਮੈਂ ਜ਼ਿਹਨੀ ਤੌਰ ਤੇ ਕੋਈ ਸ਼ੌਕ ਹੋਇਆ। ਮੇਰਾ ਦਿਲ ਕੀਤਾ ਐਵੇਂ ਯਾਰ ਮੈਂ ਪਾ ਲਿਆ, ਕੋਈ ਫੈਸ਼ਨ ਨਹੀਂ, ਮੈਂ ਲਾ ਦਿੰਦਾ ਤੂੰ ਪਾ ਲਾ। ਨਹੀਂ ਫੈਸ਼ਨ ਸਾਡੀ ਉਮਰ ਦੇ ਹਿਸਾਬ ਨਾਲ ਅਗਰ ਤੁਸੀਂ ਯੰਗ ਉਹ ਦੂਈ ਫੜ ਕੇ ਲਿਆ ਅੰਦਰੋਂ, ਦਰਵਾਜ਼ੇ ਦੇ ਪਿੱਛੇ ਖੋ ਟੰਗੀ ਉਹ ਵੀ ਲੈ ਕੇ ਆ। ਤੂੰ ਹੀ ਹੋ ਜਿੰਨਾ ਨਹੀਂ ਏਦਾਂ ਦੀ ਲਓ ਜੀ ਮੇਰੇ ਕੋਲ ਖਾ ਲਓ। ਪਿੱਛੇ ਦਰਵਾਜ਼ੇ ਦੀ ਬੈਕ ਸਾਈਡ ਤੇ ਟੰਗੀ। ਨਹੀਂ ਫੈਸ਼ਨ ਨਹੀਂ ਤੇ ਹੋਰ ਕੀ ਹੈ? ਫੈਸ਼ਨ ਹੀ ਹੈ। ਨਹੀਂ 2 ਦਿਨ ਉਹ ਹੋਏ ਗੱਲ ਕਰਨ ਵਾਲੀ ਔਲਾਦ ਵੇਖੋ, ਤੁਹਾਡੀ ਜਵਾਨ ਹੈ, ਸ਼ਿਗਰ ਤੁਹਾਡੇ ਜਵਾਨ ਹੈ, ਤੇ ਤੁਹਾਨੂੰ ਕਿਹੜੇ ਚਾਅ ਚੜੇ ਨੇ ਓਹੋ ਤੁਹਾਨੂੰ ਪਤਾ ਹੀ ਨਹੀਂ। ਮੈਨੂੰ ਗੱਲਾਂ ਹੋਣੀਆਂ ਨੇ, ਮੈਂ ਬਾਹਰ ਉੱਠਣ ਵਾਲਾ ਬੰਦਾ ਵਾਂ, ਮੈਨੂੰ ਗੱਲਾਂ ਹੁੰਦੀਆਂ ਤੂੰ ਭਰਾਵਾ ਅੰਦਰ ਰਹਿ ਜੀ, ਤੂੰ ਬਾਹਰ ਉੱਠਣ ਵਾਲਾ ਬੰਦਾ ਵਾ। ਇੱਥੋਂ ਤੂੰ ਕਿਸੇ ਪਾਸੇ ਹਿੱਲਿਆ ਨਹੀਂ, ਤੈਨੂੰ ਗੱਲਾਂ ਕਿਹਨੇ ਕਰਨੀਆਂ? ਮਿੱਠੇ ਯਾਰ ਸਹੀ ਆ, ਅਚਾਨ ਪਾ ਲੈਣੀ ਆ, ਕੀ ਕੀਤਾ ਹੋਇਆ ਬਾਲਾਂ ਨੂੰ। ਚੱਲ ਕਿਤੇ ਬਸ ਕਰਿਆ। ਗੋਲੀਆਂ ਆ ਸਹੀ ਆ, ਆ ਦੇਖੀ ਬਿਲਕੁਲ ਆ ਸਹੀ ਹੈ ਉਧਰ ਦੇ। ਅੱਛਾ ਤਾਂ ਮੈਂ ਵੀ ਕਰੀਮਾ ਲਾ ਲਵਾਂ, ਔਰਤਾਂ ਤਰ੍ਹਾਂ ਮੈਂ ਵੀ 6 ਕਰੀਮਾਂ ਲਾ ਲਾਂ ਜਿਹੜੀਆਂ ਤੁਸੀਂ ਬਣਵਾ ਕੇ ਲਾਉਂਦੇ ਰਹਿੰਦੇ ਹੋ। ਉਹ ਟੀਵੀ ਤੇ ਆਉਂਦੇ ਹੋ ਮਿਸਟਰ ਗੱਲਾ ਸਾਹਿਬ, ਹਲਕਾ ਜਿਹਾ ਕਿਤੇ ਅੱਖ ਦੀ ਨਾ ਭਰੋਟਾ ਠੀਕ ਕਰਵਾਓ। ਹਲਕੇ ਆ ਪਹਿਲਾਂ ਤਾਂ ਕ੍ਰਿਸ਼ਨ ਮਾਸਕ ਪਾਇਆ ਵਾ। ਜੇ ਕਰਨਾ ਤਾਂ ਸਾਜੀ ਪੂਰਾ ਫੈਸ਼ਨ ਕਰੋ, ਕੰਨ 'ਚ ਬਾਲੀ ਵੀ ਪਾਓ ਇੱਕ। नहीं ये जरा पीछे से इसको करो। ਉਸਤਾਦ ਜੀ ਆਹ ਮੈਨੂੰ ਦੇ ਦਿਓ, ਯਕੀਨ ਕਰੋ ਉਸਤਾਦ ਜੀ, ਬਹੁਤ ਸੋਹਣੀ ਉਸਤਾਦ ਜੀ। ਆਰਟੀਫੀਸ਼ੀਅਲ 150 ਰੁਪਏ ਦਰਜਨ ਮਿਲਦੀ ਆ, ਫੈਸ਼ਨ ਕੀਤਾ ਠੀਕ ਹੈ, 2 ਦਿਨ ਵਾਸਤੇ ਇਦਾਂ ਦੇ ਬਿਹਤਰ ਆ। ਉਸਤਾਦ ਜੀ ਆਹ ਮੈਨੂੰ ਦੇ ਦਿਓ ਉੱਪਰਲੀ, ਕਸਮ ਵਾਲੀ ਗੱਲ ਜੇ ਮੈਂ ਜ਼ਿੰਦਗੀ 'ਚ ਨਹੀਂ ਕੋਈ ਸ਼ੈ ਮੰਗੀ ਤੁਹਾਡੇ ਕੋਲੋਂ। केड़ी ਆਹ ਉੱਪਰਲੀ आ तेरे होनी नहीं। ਮੈਨੂੰ ਨਾ ਆਏਗੀ ਤਾਂ ਮੈਂ ਵਾਪਸ ਕਰ ਦਾਂ। ਉਹ ਭਰਾਵਾ ਤੇਰੇ ਮੱਝ ਦਾ ਸੰਗਲ ਆਉਣਾ ਮਾਂ। ਉਸਤਾਦ ਜੀ ਆਪੋ ਨਾਲ ਦੀ ਬੋਲੀ ਬੋਲੋ ਹੁਣ। हैं ਹੁਣ ਤੇਰੇ ਕੋ ਸਮਝ ਆ ਰਿਹਾ ਹੈ, ਇਧਰ ਨਹੀਂ ਆਨੇ ਕਾ, ਉਹ ਬੋਲੋ ਹੁਣ। ਉਸਤਾਦ ਜੀ ਉਹ ਬਣ ਗਿਆ ਤੁਸੀਂ। ਮੈਂ ਜਿਹੜੀ ਗੱਲ 'ਚ ਗਿਆ ਸੀ ਉਹ ਮੈਂ ਗੱਲ ਕਰਨ ਲੱਗਾ ਇੱਕ ਕਿ ਇਨਸਾਨ ਦਾ ਦਿਮਾਗ ਨਹੀਂ ਬੁੱਢਾ ਹੁੰਦਾ, ਸਿਰਫ ਬਾਡੀ ਬੁੱਢੀ ਹੁੰਦੀ ਹੈ। ਤੁਹਾਡਾ ਦਿਮਾਗ ਅੱਜ ਵੀ 17-18 ਸਾਲ ਦਾ ਵਾ। ਲੈ ਓਏ ਪੁੱਛੇ ਚਲੋ ਸਹੀ ਗੱਲ ਆ। ਆ 3 ਘੰਟੇ ਸੁੱਤਾ ਅੰਦਰ ਤੇ ਹੁਣ ਇਹਨੇ ਆ ਗੱਲ ਸੋਚੀ ਲਓ ਜੀ। ਵੀ ਮੈਂ ਹਾਂ ਕਰਦੀ ਬੇਟੇ नहीं ਦਿਮਾਗ नहीं यार मेरे अपनी नोनी साहब मेरी गल सुनो, तेरा दिल करे तू जीन्स पा, तेरा दिल करे शलवार कमीज पा, तेरा दिल करे तू धोती बन के फिर तू दुनिया वेखेगा ते तू कख नहीं कर सकदा। नमाज पढ़न चला जा तू हुण, मतलब कदी गया नहीं नमाज। एक मिसाल है कि तेरी रूटीन नहीं गी, ਜਿਹੜੇ ਕੋਈ ਮਹੱਲਿਆਂ ਦੇ ਵਿੱਚ ਇੱਕ ਮਸਜਿਦ ਦੇ ਨਾਲ ਨਮਾਜ਼ੀ ਰਿਲੇਟਡ ਹੁੰਦੇ ਨੇ ਰੋਜ਼ ਪੜਨ ਵਾਲੇ, ਉਹ ਤੈਨੂੰ ਨਹੀਂ ਵੇਖਦੇ। ਹਾਂਜੀ ਠੀਕ ਆ ਜੀ, ਤੂੰ ਇੱਕ ਦਿਨ ਨਮਾਜ਼ ਪੜਨ ਚਲਾ ਜਾ, ਨੋਨੀ ਸਾਹਿਬ ਕੋ ਗੁਨਾਹ ਕਰ ਬੈਠੇ ਹੋ। ਆਹੋ ਇਦਾਂ ਹੀ ਕੀ ਗੱਲ ਕੋ ਗਲਤੀ ਹੋ ਗਈ ਆ ਤੰਜ਼ ਵੀ ਕਿੱਧਰ ਜਾ ਰਹੇ ਆ ਨਮਾਜ਼ ਪੜਨ? ਤੈਨੂੰ ਇਹ ਨਹੀਂ ਕੋ ਕਹੇਗਾ ਯਾਰ ਨੋਨੀ ਬਹੁਤ ਅੱਛਾ ਲੱਗਾ ਮਾਸ਼ਾਅੱਲਾ ਫੇਰ ਆਈ ਯਾਰ, ਜ਼ੋਰ ਪੜਨ ਆਇਆ ਅਸਰ ਟਾਈਮ ਫੇਰ ਆਈ, ਅੱਲਾ ਤੈਨੂੰ ਹਿਦਾਇਤ ਦੇਵੇ ਯਾਰ ਕੀ ਬਾਤ ਆ ਤੇਰੇ ਦੇ। ਨਹੀਂ ਕਹਿ ਰਾ ਕੀ ਕਰ ਲਾ, ਕੋ ਵੱਡਾ ਹੀ ਗੁਨਾਹ ਹੋ ਗਿਆ ਲੱਗਦਾ ਅੱਜ ਮਸੀਤੇ ਚੱਲਾਂ। ਸਹੀ ਗੱਲ ਹੈ ਉਸਤਾਦ। ਅੱਛਾ ਤੇ ਹੁਣ ਤੂੰ ਕਿਹਾ ਅੱਛਾ ਯਾਰ ਮੈਂ ਨਹੀਂ ਜਾਂਦਾ ਭਾਈ, ਹੁਣ ਤੂੰ ਕੀ ਸੋਚਿਆ ਇਸ ਗੱਲ ਤੋਂ ਬਾਅਦ? ਮੈਂ ਨਹੀਂ ਜਾਣਾ। ਨਹੀਂ ਜਾਣਾ। ਹੁਣ ਉਹਨੇ 2 ਦਿਨ ਦੇਖਿਆ ਕਿ ਤੂੰ ਨਹੀਂ ਆ ਰਿਹਾ ਤੇ ਹੁਣ ਤੂੰ ਕਿਤੇ ਉਹਨੂੰ ਖੜਾ ਨਜ਼ਰ ਆਇਆ, ਬਸ ਇੱਕ ਦਿਨ ਹੀ ਸ਼ੌਕ ਸੀ, ਅੱਛਾ ਜੀ ਨਹੀਂ ਦੇਣਾ ਕਿਸੇ ਪਾਸੇ। ਸਹੀ ਗੱਲ ਹੈ। ਇੱਕੋ ਦਿਨ ਹੀ ਜਾਣਾ ਸੀ, ਮੁੱਕ ਗਿਆ, ਮਾਫੀ ਮੰਗ ਲਈ, ਹੋ ਗਈ ਮਾਫੀ, ਅੱਗੋਂ ਛੁੱਟੀ, ਬੈਸਟ ਮੈਂ ਤੇਰਾ ਦਾਖਲਾ ਨਾ ਤੇਰੇ ਤੇ ਨਿਕਲ ਗਈ ਫੂਕ। ਕੁਛ ਕਰ ਲਾ ਤੂੰ। ਇਦਾਂ ਹੀ ਦੁਨੀਆ ਕੋ ਤਾਂ ਓਏ ਹੋਏ ਹੋਏ, ਮਾਈ ਫੁੱਟ। ਇਦਾਂ ਹੀ ਆ ਸੱਚ। ਲੇਕਿਨ ਉਸਤਾਦ ਜੀ ਨਹੀਂ ਮੈਂ ਕਿਸੇ ਦੌਰ ਚ ਕੀਤਾ ਬੜਾ ਹਿਸਾਬ, ਹੁਣ ਨਹੀਂ ਮੈਂ ਕਰਦਾ। ਹੁਣ ਮੈਨੂੰ ਕੋਈ ਭਾਰ ਨਹੀਂ, ਜਾਂ ਜੋ ਕਿਸੇ ਨੇ ਕੋ ਕਰਨਾ, ਜੋ ਕਿਸੇ ਨੇ ਕੋਈ
ਦੁਨੀਆ ਜਿਹੜੀ ਹੈ ਵੀ ਕੁਛ ਆਦ ਉਸਤਾਦ ਜੀ ਕੋਈ ਡਰਨਾ ਨਹੀਂ ਚਾਹੀਦਾ, ਜੀਣਾ ਚਾਹੀਦਾ ਖੁੱਲ ਕੇ, ਜ਼ਿਆਦਤੀ ਨਾ ਕਰੋ ਕਿਸੇ ਨਾਲ, ਤੁਹਾਡਾ ਜ਼ਮੀਰ ਮੁਤਮਿਨ ਹੋਵੇ ਵੀ ਭਾਜੀ ਮੈਂ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ, ਆ ਮੇਰੀ ਜ਼ਾਤ ਆ, ਮੇਰਾ ਘਰ ਆ, ਮੇਰੇ ਪੈਸੇ ਆ, ਮੈਂ ਆਪਣੇ ਤੇ ਲਾ ਕੇ ਫਿਰ ਰਿਹਾ, ਮੈਂ ਫੇਰ ਰਿਹਾ। ਵਾਹ 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 ਵਾਹ। ਅਰੇ ਨਾ ਹੁਣ ਇਹ ਵੀ ਨਹੀਂ ਕਿ ਵੀ ਤੂੰ ਮਤਲਬ ਕਿ ਮੰਡ ਰਿਹਾ ਮੇਅਰ ਮੈਂ ਤੇ ਕੱਲੀ ਮਨੈਣ ਮੈਂ ਪਾ ਕੇ ਫਿਰੀ ਜਿਵੇਂ ਵੀ ਮੇਰਾ, ਉਹ ਚਿੱਤਰ ਵੀ ਬਹੁਤ ਪੈਂਦੇ ਹਾਂਜੀ ਤਮੀਜ਼ ਦੇ ਦਾਇਰੇ 'ਚ ਰਹਿ ਕੇ। ਲਾਈਕ ਜਦੋਂ ਹੁਣ ਮੈਂ ਪਾਇਆ ਵਾ, ਹੁਣ ਆਹ ਚੰਗਾ ਨਹੀਂ ਲੱਗਦਾ, ਫਲਾਣਾ ਲੱਗਦਾ, ਕੰਨ 'ਚ ਵਾਲੀ ਪਾ ਲਓ, ਮੈਂ ਨਹੀਂ ਪਾਉਂਦਾ, ਮੇਰੇ ਦਿਲ 'ਚ ਆਏਗਾ, ਮੈਂ ਤੇਰੇ ਪੁੱਛਣ ਦੀ ਲੋੜ ਹੀ ਨਹੀਂ, ਮੈਂ ਪਾ ਲੈਣੀ। ਦੋਵੇਂ ਆ ਸਹੀ ਗੱਲ ਆ। ਵਾਹ ਵਾਹ ਇੱਕ ਗੱਲ ਨਹੀਂ ਬਣਾਉਣੇ ਨਹੀਂ, ਕਿਉਂਕਿ ਬਣਾਉਣ ਨਾਲ ਤੇ ਫਿਰ ਪੱਕਾ ਹੋ ਜਾਂਦਾ ਨਾ, ਮਤਲਬ ਐਵੇਂ ਹੀ ਰੰਗਬਾਜ਼ੀ, ਐਵੇਂ ਕੋਈ ਗੱਲਬਾਤ ਕਰ ਰਿਹਾ ਮੈਂ, ਚ ਕੀ ਆ, ਕਿਸੇ ਨੂੰ ਕੀ ਮਸਲਾ, ਉਹਨਾਂ ਗੱਲਾਂ ਸੁਣਨੀਆਂ ਜਾਂ ਆਹ ਦੇਖਣੀਆਂ ਮੇਰੀ। ਨਹੀਂ ਸੌਰੀ ਫॉर ਇੰਟਰਪਸ਼ਨ, ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਕਹਿ ਰਹੇ ਹੋ ਕਿ ਖਾਓ ਪੀਓ ਮौज ਕਰੋ, ਜ਼ਮੀਨ ਨਹੀਂ, ਕਿਸੇ ਨਾਲ ਜ਼ਿਆਦਤੀ ਨਾ ਕਰੋ। ਨਹੀਂ ਯਾਰ, ਮਤਲਬ ਮੈਂ ਕਹਿ ਰਿਹਾ ਕਿ ਅੱਲਾ ਨੇ ਤੁਹਾਨੂੰ ਪੈਸੇ ਦਿੱਤੇ ਨਾ, ਜਾਂ ਅੱਲਾ ਨੇ ਤੁਹਾਨੂੰ ਨਹੀਂ ਵੀ ਪੈਸੇ ਦਿੱਤੇ, ਤੁਸੀਂ ਮਾੜੇ ਵੀ ਹੋ, ਤੁਹਾਡਾ ਕੋਈ ਦਿਲ ਕਰ ਰਿਹਾ ਯਾਰ ਕੋਈ ਚੀਜ਼, ਯਾਰ ਮੈਂ ਆਹ ਕਰਾਂ, ਉਸ ਜ਼ਮਾਨੇ ਦੇ ਰਿਵਾਜ ਤੋਂ ਥੋੜੀ ਹਟ ਗਏ ਆ, ਤੇ ਸਾਨੂੰ ਇਹ ਚੀਜ਼ ਮਾਰ ਗਈ, ਹੋਰ ਆ ਤੇ ਚੱਲਣ ਹੀ ਨਹੀਂ ਦਿਆ, ਤੂੰ ਕੀ ਪਾ ਲਿਆ, ਐ ਤਾਂ ਪੈਂਟ ਦਾ ਰਿਵਾਜ ਹੀ ਪੁਰਾਣਾ ਹੋ ਗਿਆ, ਤੂੰ ਪਾ ਲਿਆ, ਉਹ ਆਹ ਬੂਟ ਤੇ ਹੰਡ ਗਏ, ਹੁਣ ਤੂੰ ਪਾ ਲਏ। ਭਾਈ ਉਹਦਾ ਦਿਲ ਕੀਤਾ, ਉਹਨੇ ਪਾ ਲਏ, ਤੈਨੂੰ ਕੀ ਤਕਲੀਫ ਆ? ਸਾਦੇ ਮੋਹਤਰਮ, ਪੈਸੇ ਨਹੀਂ ਹੈ, ਲੋਕ ਕਿਉਂ ਨਹੀਂ ਮੰਨਦੇ ਕਾਹਦੇ ਕਿ ਪੈਸੇ ਇਹਦੇ ਕੋਲ ਨਹੀਂ ਹੈ? ਉਹ ਕਹਿੰਦੇ ਡਰਾਮੇਬਾਜ਼ੀ ਕਰਦਾ। ਤੁਸੀਂ ਕਿਉਂ ਮਨਾਉਣਾ ਵਾ ਕਿ ਮੇਰੇ ਕੋਲ ਪੈਸੇ ਹੈਗੇ? ਤੂੰ ਕਹ ਅੱਲਾ ਦਾ ਸ਼ੁਕਰ ਹੈ, ਨਾ ਮੰਨ, ਹਾਂ ਮੇਰੇ ਕੋਲ ਹੈਗੇ ਆ, ਅੱਛਾ ਤੂੰ ਕਹਿੰਦਾ ਨਹੀਂ ਹੈਗਾ, ਅੱਛਾ ਇਹ ਨਹੀਂ ਹੈਗੇ, ਨਾ ਮੰਨ, ਬਹਿਸ ਵਾਲੀ ਕਿਹੜੀ ਗੱਲ ਐ? ਮੇਰੀ ਗੱਲ ਮੈਨੂੰ ਲੋਕੀ ਕਹਿੰਦੇ 1.5 ਕਰੋੜ ਰੁਪਏ ਮਹੀਨੇ ਦਾ ਕਮਾਉਣਾ, ਮੈਂ ਕਹਿੰਦਾ ਨਹੀਂ ਤੁਸੀਂ ਗਲਤ ਕਹਿ ਰਹੇ, ਮੈਂ 2.25 ਕਮਾਉਣਾ। ਹਾਂ ਵਾਹ ਵਾਹ ਪਰੇਸ਼ਾਨ ਕਰੋ ਨਾ ਅਗਲਿਆਂ ਨੂੰ। ਪੈਸੇ ਖਰਚਣ ਲਈ ਤਰੀਖੀ ਗੱਲ ਕਰਨ ਲੱਗਾ ਜੇ ਮੈਂ। ਓਏ ਤਰੀਕੀ ਗੱਲ ਕਿਹੜੀ ਸਰ? ਲਿਖਣ ਵਾਲੀ ਪੈਸੇ ਖਰਚਣ ਲਈ ਪੈਸੇ ਹੋਣੇ ਜ਼ਰੂਰੀ ਨਹੀਂ ਆ। ਓਏ ਆ ਹਾ 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 ਹਾ। ਇੱਕ ਮਿੰਟ ਓਏ ਮਿੱਠੇ, ਵਾਹ ਵਾਹ ਓਏ। ਜੀ ਕੀ ਕਹਿੰਦੇ, ਉਹ ਕੀ ਕਹਿਣੇ ਆ? ਇੱਕ ਮਿੰਟ ਆਹ ਕਿਹੜੀ ਗੱਲ ਭਾਜੀ, ਇਹ language ਪੈਸੇ ਖਰਚਣ ਲਈ ਅੱਛਾ ਪਤਾ ਕੀ ਗੱਲ ਭਾਵੇਂ ਮੈਂ ਗਲਤ ਕਰਤੀ ਜਾਂ ਸਹੀ ਕਰਤੀ, ਮੇਰੇ ਐਕਸਪ੍ਰੈਸ਼ਨ ਦੇ ਕਰੀ ਕਲੈਪ ਕਰ ਦਿਓ। ਮੈਂ ਕਿਹੜੀ ਚੀਕ ਮਾਰੀ ਆ? ਇਹ ਬਣਦੇ ਸੀ। ਹਾਂਜੀ ਸਰ ਹੁਣ ਦੱਸੋ। ਪੈਸੇ ਖਰਚਣ ਲਈ, ਪੈਸੇ ਖਰਚਣ ਦੇ ਅਮਲ ਲਈ, ਪੈਸੇ ਖਰਚਣ ਲਈ ਪੈਸਾ ਹੋਣਾ ਜ਼ਰੂਰੀ ਨਹੀਂ ਆ। ਹਾਂ ਇਹਦੀ ਕੋਈ ਦਲੀਲ ਦਵੋ ਮੈਨੂੰ। ਤੂੰ ਇਹਦੀ ਦਲੀਲ ਦੇ ਕੇ ਮੈਂ ਗਲਤ ਕਹਿ ਰਿਹਾ। ਤੁਸੀਂ ਗਲਤ ਕਹਿ ਰਹੇ ਹੋ। ਦਲੀਲ ਦੇ। ਪੈਸੇ ਖਰਚਣ ਲਈ ਪੈਸਾ ਹੋਣਾ ਜ਼ਰੂਰੀ ਨਹੀਂ। ਹਾਂ ਇਹਦੀ ਦਲੀਲ ਦੇ। ਮੈਂ ਚੀਜ਼ ਖਰੀਦਣੀ ਹੈ। ਹਾਂ ਠੀਕ। ਮੇਰੇ ਕੋਲ ਪੈਸੇ ਨਹੀਂ ਹੈ। ਹਾਂ ਤੂੰ ਇਹ ਚੀਜ਼ ਖਰੀਦਣੀ ਹੈ ਤੇ ਤੇਰੇ ਕੋਲ ਪੈਸੇ ਨਹੀਂ ਹੈ। ਤੂੰ ਸੋਚ ਲਿਆ ਵੀ ਖਰੀਦਣੀ ਹੈ। ਹਾਂਜੀ ਠੀਕ ਹੈ। ਆਓ ਜਦ ਕਿ ਤੈਨੂੰ ਚੰਗੀ ਲੱਗੀ ਹੈ, ਤੈਨੂੰ ਉਹਦੀ ਕੋਈ ਜ਼ਰੂਰਤ ਵੀ ਨਹੀਂ। ਲਾਈਕ ਇੱਕ ਮਿਸਾਲ ਆ, ਤੂੰ ਬਾਜ਼ਾਰ ਜਾਣਾ, ਤੂੰ ਇਦਾਂ ਕਹਿ ਲਾ, ਤੇਰੀ ਇਹੀ ਗੱਲ, ਤੂੰ ਲਾਇਲਪੁਰ ਕੈਲਰੀਆ ਜਾਣਾ, ਹਾਂਜੀ, ਤੇਰੇ ਕੋਲ ਪੈਸੇ ਨਹੀਂ ਗਏ, ਤੂੰ ਪੈਂਟ ਪਸੰਦ ਕਰਦਾ ਵਾਂ ਬ੍ਰਾਂਡ ਦੀ, ਜਿਹੜੀ ਕੋਈ ਮਤਲਬ ਕਿ 18-20 ਹਜ਼ਾਰ ਰੁਪਏ ਦੀ ਪੈਂਟ ਆ ਜੀਨਸ ਦੀ, ਪਾਕਿਸਤਾਨੀ ਇਸ ਟਾਈਮ ਜਿੱਥੇ ਅਸੀਂ 3-4-5 ਹਜ਼ਾਰ ਵਾਲੀ ਪਾਉਂਦੇ ਆ, ਉੱਥੇ ਤੂੰ 22 ਹਜ਼ਾਰ ਰੁਪਏ ਵਾਲੀ ਪੈਂਟ ਪਸੰਦ ਕਰ ਗਈ, ਤੂੰ ਉੱਥੇ ਖਲੋਤਾ ਵੇਖੀ ਜਾ ਰਿਹਾ, ਯਾਰ ਇਹ ਲੈਣੀ ਹੈ ਮੈਂ। ਹੁਣ ਪੈਸੇ ਤੇਰੇ ਕੋਲ ਨਹੀਂ ਗਏ, ਲੇਕਿਨ ਤੂੰ ਖਲੋਤਾ ਜਿਸ ਸ਼ੀਸ਼ੇ ਜਿਸ ਪੈਂਟ ਦੇ ਅੱਗੇ ਆ ਨਾ, ਉਹ ਹੌਸਲਾ ਕਈਆਂ 'ਚ ਕਰੋੜ ਰੁਪਇਆ ਜੇਬ 'ਚ ਪਾ ਕੇ ਵੀ ਨਹੀਂ ਹੁੰਦਾ ਸਾਲਿਆ। ਵਾਹ ਭਾਜੀ, ਇਹ ਕਲੈਪ ਤੁਹਾਡੀ ਗਲਤੀ ਨਹੀਂ ਕੀਤੀ, ਤੁਸੀਂ ਔਰ ਖਾ ਸਭ ਲਿਆ। ਤੋਂ ਪਹਿਲੇ ਕਲੈਪ ਉਹਨੇ ਕੀਤੀ ਆ, ਉਹ ਦੁਕਾਨਦਾਰ ਜਿਹਨੇ ਪੈਂਟ ਵੇਚ ਰਿਹਾ। ਉਸਤਾਦ ਜੀ ਮੈਨੂੰ ਇਹ ਦਲੀਲ ਦੀ ਸਮਝ ਨਹੀਂ ਲੱਗੀ ਵੈਸੇ। ਬਾਤ ਨੂੰ ਨਹੀਂ ਦਲੀਲ ਦੀ ਸਮਝ ਆਉਂਦੀ, ਕਿਉਂ ਸਾਨੂੰ ਕੱਢਿਆ ਕਰਾਈ ਜਾਂਦਾ ਵਾ? ਪੈਸੇ ਖਰਚਣ ਲਈ ਪੈਸੇ ਹੋਣੇ ਜ਼ਰੂਰੀ। ਓਏ ਬਗੈਰ ਕਿਸੇ ਗੱਲ ਤੋਂ ਨਹੀਂ ਅੱਗੋਂ ਐਵੇਂ ਗੱਲ ਕਰੀ ਜਾ। ਹਾਂ ਬਸ ਹੀ ਬਚੇ ਹੋ। ਇੱਥੇ ਤੇ ਦੇ ਨਾ 2 ਨੁਕਤੇ ਇੱਥੇ ਫਸ ਕੇ ਇੱਥੋਂ ਮੈਂ ਐ ਕਰਕੇ ਖਾਦੇ, ਤੇ ਵਾਪਸ ਕੱਢੀਏ। ਠਹਿਰ ਜਾ, ਜੂਸ ਹੈਗਾ ਇੱਕ ਯਾਰ ਮੇਰੀ ਗੱਲ ਤੂੰ ਲੌਜਿਕ ਸਮਝ ਆ। ਉਹ ਮੇਰੇ ਸ਼ਹਜ਼ਾਦੇ ਸਮਝ ਕੇ ਮੈਂ ਕੀ ਗੱਲ ਕਰ ਰਿਹਾ। ਜਿਗਰਾ ਓਏ ਤੂੰ ਮੈਂ ਜਦੋਂ ਮੇਰੇ ਕੋਲ ਕੱਖ ਨਹੀਂ ਸੀ ਹੁੰਦਾ, ਪਿੱਛੇ ਲੈਮਨ ਦੀਆਂ ਬੋਤਲਾਂ ਤੇ 5 ਡਾਲੇ ਨੇ, ਅੱਗੇ ਸਾਈਕਲ ਤੇ ਜਾ ਰਿਹਾ, ਤੇ ਸਾਈਕਲ ਤੋਂ ਮੈਂ ਕਦੇ ਨਹੀਂ ਸੋਚਿਆ ਮੇਰੇ ਕੋਲ 70 ਆ ਜੇ ਮੇਰੇ ਕੋਲ। ਮੈਂ ਕਹਿੰਦਾ ਸੀ ਜਿਹਦੀ ਵੱਡੀ ਗੱਡੀ ਲੰਘਦੀ ਸੀ ਨਾ, ਮੈਂ ਕਹਿੰਦਾ ਸੀ ਆਹ ਲੈਣੀ ਆ। ਹੁਣ ਪੈਸੇ ਤੇ ਨਹੀਂ, ਗੱਡੀ ਵੀ ਨਹੀਂ ਲਈ, ਲੇਕਿਨ ਮੈਂ ਕੀ ਕਹਿ ਰਿਹਾ, ਆਹ ਲੈਣੀ ਆ। ਮੇਰੇ ਅਗੇਂਸਟ ਉਸੇ ਟਾਈਮ ਇੱਕ ਬੰਦਾ, ਉਹਦੇ ਕੋਲ 40 50 60 70 ਲੱਖ ਹੈਗਾ ਉਸ ਟਾਈਮ, ਉਹ ਨਾਰਮਲ ਜੀ ਮੋਟਰਸਾਈਕਲ ਤੇ ਜਾ ਰਿਹਾ, ਪੈਸੇ ਉਹਨੇ ਬੈਂਕ 'ਚ ਰੱਖੇ ਆ, ਠੀਕ ਆ, ਤੇ ਉਹ ਦੇਖ ਰਿਹਾ ਕਿ ਯਾਰ ਮੈਂ ਜ਼ਲੀਲ ਹੋ ਰਿਹਾ, ਗੱਡੀ ਲੈਣੀ। ਮੋ ਨਹੀਂ ਯਾਰ, ਗੱਡੀ ਕੀ ਇੰਜ ਵੀ ਸਰੀ ਜਾ ਰਿਹਾ ਵਾ, ਘਰੋਂ ਕੰਮ ਤੇ ਜਾਣਾ, ਕੰਮ ਤੋਂ ਐਵੇਂ ਇੰਨੇ ਪੈਸੇ ਲਾਉਣੇ, ਮੈਂ ਇਹਨੂੰ ਕੀ ਕਰਨਾ, ਨਹੀਂ ਹੌਲੀ ਹੌਲੀ ਪੁਰਾਣੀ ਹੋ ਜਾਣਾ। ਪੈਸੇ ਖਰਚਣ ਲਈ ਪੈਸਾ ਹੋਣਾ ਜ਼ਰੂਰੀ ਨਹੀਂ, ਹਾਂਜੀ, ਜਿਗਰਾ ਹੋਣਾ ਜ਼ਰੂਰੀ ਆ। ਵਾਹ ਹਾਂ ਵਾਹ।
ਜਦੋਂ ਤੇਰੇ ਚ ਜਿਗਰਾ ਨਾ ਪੈਸੇ ਖਰਚਣ ਦਾ ਹਾਂ। ਤੈਨੂੰ ਰੱਬ 1 ਕਰੋੜ% ਪੈਸਾ ਦੇਗਾ, ਮੈਂ ਤੈਨੂੰ ਲਿਖ ਕੇ ਦੇ ਦੇਣਾ। ਵਾਹ 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 ਤੇ ਜਦ ਪਿਛਲੀ ਗੱਲ ਤੇ ਇਹ ਗੱਲ ਫਰਕ ਹੈ ਦੋਵਾਂ ਨਹੀਂ ਫਰਕ ਅਗਰ ਤੇਰੇ ਚ ਜਿਗਰਾ ਹੈਗਾ ਨਾ ਖਰਚਣ ਦਾ, ਰੱਬ ਨੂੰ ਪਤਾ ਹੋਊਗਾ ਤੇਰਾ ਜ਼ੇਨ ਹੈ ਯਾਰ ਮੈਂ ਆ ਚੀਜ਼ ਲੈਣੀ, ਯਾਰ ਮੈਂ ਇੱਕ ਦਿਨ ਆਏਗਾ ਮੈਂ ਲੈਣਾ ਵਾ। ਮੈਂ ਹੁਣ ਉਸ ਟਾਈਮ ਮੈਨੂੰ 뮤직 ਦਾ ਸ਼ੌਕ ਸੀ, ਅੰਦਰ ਮੇਰੇ ਕੋਲ ਇੱਕ ਕੀਬੋਰਡ ਪਿਆ ਵਾ ਜਿਹੜਾ ਇੱਕ ਸਲਮਾਨ ਦੇ ਸ਼ੋਅ 'ਚ ਵੀ ਮੈਂ ਵਜਾ ਰਿਹਾ ਸਾਂ। ਸਹੀ ਮਹਿੰਗਾ ਕੀਬੋਰਡ 5-6 ਲੱਖ ਰੁਪਏ ਦਾ ਕੀਬੋਰਡ, ਠੀਕ ਹੈ ਜੀ। ਜਦੋਂ ਤੁਸੀਂ ਮੈਂ ਲਿਆਂਦਾ ਉਦੋਂ ਦੇਖਿਆ ਮੈਨੂੰ 1-2 ਵਾਰੀ, ਉਸ ਤੋਂ ਬਾਅਦ ਕਿੰਨੀ ਦੇਰ ਹੋ ਗਈ ਦੇਖਿਆ ਤੁਸੀਂ? ਉਦੋਂ ਹੀ ਪਿਆ ਵਾ। ਉਹਦੇ ਵਿਆਹ ਤਾਂ ਨਹੀਂ ਵਜਾਇਆ। ਹੁਣ ਮੈਨੂੰ ਹਾਜੀ ਸਾਹਿਬ ਆਏ ਲੋਰੋਂ, ਯਾਰ ਆ ਤੂੰ ਕਿਉਂ ਰੱਖਿਆ ਹੈਗਾ ਯਾਰ ਤੂੰ ਕਿਉਂ ਰੱਖਿਆ ਹੈਗਾ, ਨਾ ਤੂੰ ਵਜਾਉਣਾ ਹੈਗਾ ਨਾ ਤੂੰ ਇਹਨੂੰ ਕੁਝ ਕਰਦਾ ਹੈਗਾ, ਐਵੇਂ ਪੈਸੇ ਜ਼ਾਇਆ ਕੀਤੇ ਗਏ। ਇਹ ਗਲਤ ਜਗ੍ਹਾ ਕਹੀ ਹੈਂ ਆ ਤੂੰ ਗਲਤ ਜਗ੍ਹਾ ਕਹੀ ਹੈਗੀ ਸਾਰੀ। ਮੈਂ ਕਿਹਾ ਇੱਥੇ ਇੱਥੇ ਬਹਿ ਜਾ, ਰਾਤ ਦਾ ਟਾਈਮ, ਮੈਂ ਕਿਹਾ ਜੀ ਇੱਥੇ ਬਹਿ ਜਾ। ਬਹਿ ਗਿਆ। ਮੈਂ ਕਿਹਾ ਜੀ ਮੈਂ ਜਦੋਂ ਮੈਨੂੰ ਗਾਣੇ ਦਾ ਸ਼ੌਕ ਸੀ ਨਾ, ਮੇਰੇ ਘਰ ਦੇ ਲਾਗੇ ਇੱਕ ਘਰ ਹੁੰਦਾ ਸੀ ਜਿਹੜੇ ਜਿਨ੍ਹਾਂ ਦਾ 뮤직 ਨਾਲ ਗਾਣੇ ਵਜਾਣੇ ਨਾਲ ਤਲਕ ਸੀ, ਤੇ ਮੈਂ ਤਰਸੇ ਹੱਥ, ਤਰਸੀਆਂ ਨਿਗਾਹਾਂ, ਤਰਸਿਆ ਆਵਾਜ਼ ਕਿ ਵੀ ਸੁਣਾ ਕੁਛ, ਇਹ ਲੈ ਕੇ ਨਾ ਸਾਰੀਆਂ ਚੀਜ਼ਾਂ, ਇਹ ਤਰਸ ਦਾ ਪੂਰਾ ਟਰੱਕ ਭਰ ਕੇ ਨਾ ਮੈਂ ਉਹਨਾਂ ਦੀ ਬੈਠਕ ਜਾ ਕੇ ਬਹਿ ਜਾਂਦਾ ਸੀ। ਤੇ ਮੈਂ ਇੰਜ ਕਰਕੇ ਬੈਠਾ ਹੁੰਦਾ ਸਾਂ, ਸਾਹਮਣੇ ਮੇਰੇ ਹਾਰਮੋਨੀਅਮ ਪਿਆ ਹੁੰਦਾ ਸੀ, ਇੱਧਰ ਕੀਬੋਰਡ ਸਟੈਂਡ ਤੇ ਲੱਗੀ ਹੁੰਦੀ ਸੀ, ਢੋਲਕ ਪਈ ਹੁੰਦੀ ਸੀ, ਤੇ ਮੈਂ 6-6 ਘੰਟੇ ਸਿਰਫ ਤਰਸਦਾ ਹੁੰਦਾ ਸੀ ਯਾਰ ਮੈਂ ਆ ਜਿਹੜਾ ਹਾਰਮੋਨੀਅਮ ਪਿਆ ਨਾ ਇਹਨੂੰ ਮੈਂ ਇੱਕ ਵਾਰੀ ਇੰਜ ਕਰਕੇ ਟੀ ਕਰਾਂ ਇਹਨੂੰ ਮੈਂ। ਤੇ 6-6 ਘੰਟੇ ਮੈਂ ਕਰਦਾ ਨਹੀਂ ਸੀ ਹੁੰਦਾ, ਸਿਰਫ ਵੇਖਦਾ ਹੁੰਦਾ ਸੀ ਕਿ ਮੈਨੂੰ ਜਨੂਨ ਸੀ। ਜਿਨ੍ਹਾਂ ਦਾ ਉਹ ਵਾਜਾ ਪਿਆ ਉਹਨਾਂ ਨੂੰ ਉਹਨਾਂ ਜਨੂਨ ਨਹੀਂ ਸੀ ਜਿੰਨਾ ਮੈਨੂੰ ਜਨੂਨ ਸੀ, ਲੇਕਿਨ ਉਹਨਾਂ ਦੇ ਕੋਲ ਹੈਗਾ ਸਹੀ ਤੇ ਮੇਰੀ ਆਦਤ ਨਹੀਂ ਸੀ ਕਿ ਉਹ ਬਾਹਰ ਜਾਣ, ਮਤਲਬ ਤੇ ਮੈਂ ਉਹਨਾਂ ਦੇ ਮਤਲਬ ਚੀਜ਼ਾਂ ਵੀ ਲੈ ਕੇ ਆਉਣੀਆਂ ਘਰ ਦੀਆਂ, ਆ ਵੀ ਚੀਜ਼ ਲੈ ਕੇ ਆਉਣੀ ਆ, ਫੜ ਕੇ ਲਿਆ ਫੜਾ, ਉਹ ਵੀ ਕਰਨਾ, ਰੋਜ਼ ਜਾਣਾ। ਉਹ ਕੀਬੋਰਡ ਪਈ ਹੁੰਦੀ ਸੀ ਨਾ ਤੇ ਮੈਂ ਉਹਨੂੰ ਤਰਸਦਾ ਹੁੰਦਾ ਸਾਂ ਕਿ ਯਾਰ, ਫਿਰ ਅੱਲਾ ਉਹਦੀ ਜ਼ਿੰਦਗੀ ਕਰੇ, ਜ਼ਿੰਦਗੀ 'ਚ ਪਹਿਲੀ ਵਾਰੀ ਉਹ ਮੇਰਾ ਉਸਤਾਦ ਅੱਲਾ ਪਾਕ ਉਹਦੀ ਸਿਹਤ ਤੰਦਰੁਸਤੀ ਕਰੇ, ਉਹਨੇ ਮੈਨੂੰ ਬਿਠਾਇਆ ਕਿੰਨੇ ਦਿਨ ਬਾਅਦ, ਉਹਨੇ ਕਿਤੇ ਹਿਸਾਬ ਲਾਇਆ ਕਿ ਯਾਰ ਇਹ ਬੜੀਆਂ ਤਰਸੀਆਂ ਨਾ, ਫਿਰ ਉਹਨੇ ਪਾ ਕੇ ਮੈਨੂੰ ਕਿਹਾ ਇਹਨੂੰ ਵਜਾ। ਉਸ ਤਰਸ ਦਾ ਰਿਐਕਟ ਆ ਜਿਹੜੀ ਮੇਰੇ ਕੋਲ ਅੰਦਰ ਕੀਬੋਰਡ ਪਈ ਹੈ, ਵਾਹ 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 ਮੇਰੀ ਉਸ ਕਮੀ ਦਾ ਰਿਐਕਟ ਆ, ਉਹ ਸਾਲੀ ਟੁੱਟ ਜੇ, ਖਰਾਬ ਹੋ ਜੇ, ਬਰਬਾਦ ਹੋ ਜੇ, ਨਾ ਵਜਾਵਾਂ, ਮੈਂ ਜਦੋਂ ਉਹਨੂੰ ਵੇਖਦਾ ਨਾ ਮੈਨੂੰ ਸਕੂਨ ਮਿਲਦਾ। 6 ਲੱਖ ਰੁਪਈਆ ਵਾਹ ਮੈਂ ਲਾਤਾ ਕਿਉਂਕਿ ਉਹ ਕੀਬੋਰਡ ਵੱਡਾ ਸੀ, ਤੇ ਮੈਂ ਉਦੋਂ ਸੋਚਿਆ ਸੀ ਮੈਂ ਸੋਚਿਆ ਸੀ ਮੈਨੂੰ ਮੌਲਾ ਨੇ ਦੇ ਦਿੱਤੀ। ਕਿਆ ਕਾ ਹੁਣ ਪੈਸੇ ਤੇ ਮੇਰੇ ਕੋਲ ਹੈ ਨਹੀਂ ਸੀ, ਪੈਸੇ ਤੇ ਮੇਰੇ ਕੋਲ ਹੈ ਨਹੀਂ ਸੀ ਉਦੋਂ, ਲੇਕਿਨ ਮੈਂ ਜਿਗਰਾ ਕਰ ਲਿਆ, ਅੱਲਾ ਨੇ ਪੈਸੇ ਵੀ ਦੇ ਦਿੱਤੇ। ਪੈਸੇ ਵੀ ਦੇ ਦਿੱਤੇ। ਇਸ ਤੋਂ ਪੈਸਾ ਖਰਚਣ ਲਈ ਪੈਸਾ ਹੋਣਾ ਜ਼ਰੂਰੀ ਨਹੀਂ ਆ। ਵਾਹ 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 ਜਦੋਂ ਤੁਸੀਂ ਪੈਸਾ ਖਰਚਣ ਦੀ ਨੀਅਤ ਕਰਦੇ ਪੈਸਾ ਆ ਜਾਂਦਾ। ਵਾਹ ਵਾਹ ਵਾਹ। ਇਹਦਾ ਮਤਲਬ ਇਹ ਆ ਪੈਸਾ ਹੋਣਾ ਜ਼ਰੂਰੀ ਨਹੀਂ, ਪੈਸਾ ਖਰਚਣ ਦੀ ਨੀਅਤ ਤੇ ਨੀਅਤ ਕਰ ਲਈ। ਤੂੰ ਨੀਅਤ ਕਰ ਲੈ ਮੈਂ ਕਰੋੜ ਵਾਲੀ ਗੱਡੀ ਲੈਣੀ, ਜਦੋਂ ਆਈ ਮੈਂ ਗੱਡੀ ਲੈਣੀ, ਇਹ ਨੀਅਤ ਕਰ ਲਈ ਤੂੰ, ਹੁਣ ਤੇਰੇ ਕੋਲ ਪੈਸਾ ਜ਼ਰੂਰੀ ਨਹੀਂ, ਤੂੰ ਨੀਅਤ ਕਰ ਲਈ, ਤੇ ਜਦੋਂ ਤੇਰੇ ਕੋਲ ਆ ਗਿਆ ਤੇ ਤੂੰ ਲੈ ਲਈ। ਹੁਣ ਤੇਰੇ ਕੋਲ ਇਹਦਾ ਜਿਹੜੀ ਤੂੰ ਨੀਅਤ ਕਰ ਲਈ, ਇਹਦੇ ਨਾਲ ਇਹ ਨਹੀਂ ਕਿ ਤੇਰੇ ਕੋਲ ਪੈਸਾ ਹੈਗਾ ਕਿ ਨਹੀਂ ਹੈਗਾ, ਹਾਂ ਇਰਾਦੇ ਤੇ ਤੂੰ ਖਰਚਣ ਦਾ ਸੋਚ ਲਿਆ। ਸਹੀ ਗੱਲ। ਹੁਣ ਤੇਰੇ ਕੋਲ 1 ਕਰੋੜ ਰੁਪਈਆ ਵੀ ਹੋਵੇ, 2 ਕਰੋੜ ਹੋਵੇ, 4 ਕਰੋੜ ਹੋਵੇ, ਲੋਕੀ ਇੱਥੇ ਮੋਟਰਸਾਈਕਲ ਨਹੀਂ ਬਦਲਦੇ ਛੇਤੀ, ਸਹੀ ਗੱਲ ਹੈ ਸਰ। ਇਦਾਂ ਹੀ ਹੈ। ਜ਼ਲੀਲ ਹੁੰਦੇ ਰਹਿੰਦੇ ਆ, ਮੋਟਰਸਾਈਕਲ ਨਹੀਂ ਬਦਲਦੇ। ਇੱਥੇ ਗੱਡੀ ਦੇ ਟਾਇਰ ਨਹੀਂ ਲੋਕੀ ਬਦਲਵਾਉਂਦੇ, ਇਦਾਂ ਹੀ ਆ। ਹਰ ਟੂਬ ਪੂਰੀ ਤੇ ਪੈਂਚਰ ਲੱਗੇ ਹੁੰਦੇ, ਵਿੱਚ ਟੂਬ ਨਜ਼ਰ ਹੀ ਨਹੀਂ ਆ ਰਹੀ ਹੁੰਦੀ, ਸਹੀ ਗੱਲ ਹੈ। ਹਾਂਜੀ ਤੇ ਟੂਬ ਨਹੀਂ ਪਵਾਉਂਦੇ। ਆ ਮੋਟਰਸਾਈਕਲ ਦੀ ਟੂਬ ਮਤਲਬ 1200-1400 ਦੀ, 1500 ਦੀ, 2000 ਦੀ, ਇੱਕ ਮਿਸਾਲ 3000 ਦੀ ਟੂਬ ਆ। ਬਮੇ ਟਾਇਰ ਕੱਲੀ ਟੂਬ ਕਿੰਨੇ ਦੀ ਹੈ? ਸਾਜੀ 500 ਦੀ, 600 ਦੀ। 300 ਦੀ। ਓਏ ਕਿੰਨੇ ਦੀ? ਨਹੀਂ ਨਹੀਂ 300 ਦੀ, ਉਹ 400 ਰੁਪਏ ਦੀ ਮੇਰੇ ਉਸਤਾਦ ਜੀ 600 ਰੁਪਏ, 700 ਦੀ। ਉਸਤਾਦ ਜੀ 650 ਦੀ। ਉਹ ਉਹ ਯਾਰ ਠਹਿਰ ਜੋ, 800 ਰੁਪਏ ਦੀ ਟੂਬ ਆ। ਓਕੇ। ਇੱਕ ਪੈਂਚਰ ਕਿੰਨੇ ਦਾ ਲੱਗਦਾ? 100 100 ਰੁਪਏ ਦਾ। 100 ਰੁਪਏ ਦਾ। ਹਾਂਜੀ 5 ਪੈਂਚਰ ਲੱਗੇ ਕਿੰਨੇ ਹੋ ਗਏ? 500। ਐ ਤੇਰੇ ਪੈੜੀਆਂ ਪੁੱਤਰ ਨੂੰ ਦੇਖੀ ਤੂੰ। ਤੈਨੂੰ ਮੈਂ ਦਿਖਾ ਦਿੰਦਾ ਵਾ ਕਸਮੇ, ਆ ਤੂੰ ਬੜਾ ਆ ਤੂੰ ਖੋਲ ਲੈ ਗੱਡੀਆਂ, 14 ਪੈਂਚਰ ਲੱਗੇ 1400 ਦੇ, ਸਾਜੀ 600 ਦੇ। ਦੇਖ ਮੇਰੀ ਗੱਲ ਸੁਣ, ਬੰਦਾ ਸੋਚਦਾ ਉਸਤਾਦ ਜੀ ਇੱਕ ਪੈਂਚਰ ਲੱਗ ਗਿਆ ਓਕੇ, ਦੂਜਾ ਪੈਂਚਰ ਲੱਗ ਗਿਆ ਓਕੇ, 200-250 ਦੇ ਪੈਂਚਰ ਲੱਗ ਗਏ, ਹਾਂਜੀ 650 ਦੀ ਟੂਬ ਨਵੀਂ ਆ। ਹੁਣ ਤੀਜਾ ਪੈਂਚਰ ਲੱਗੂਗਾ ਨਾ ਤੇ ਪਿਛਲੇ 3 ਪੈਂਚਰਾਂ 'ਚ ਲੀਕ ਹੋਣ ਦਾ ਮਾਰਜਨ ਜ਼ਿਆਦਾ ਹੋ ਗਿਆ, ਹਾਂਜੀ ਚੌਥਾ ਲੱਗੂ 400 ਤੇ ਫਿਰ ਮੈਂ 600 ਦੀ ਯਾਨੀ ਮੈਂ ਹੁਣ 6 ਪੈਂਚਰ ਲਵਾ ਲਵਾਂ, 7 ਪੈਂਚਰ ਲਵਾ ਲਵਾਂ, ਜਦੋਂ ਮੈਨੂੰ ਦੁਕਾਨਦਾਰ ਕਹਿਣਾ
ਅੱਛਾ ਸਾਡਾ ਇੱਕ ਹੋਰ ਰੌਲਾ ਵਾ, ਜਦੋਂ ਦੁਕਾਨਦਾਰ ਨੇ ਕਹਿਣਾ ਨਾ ਭਾਜੀ ਪਤਾ ਕੀ ਗੱਲ ਹੈ, ਫਾਇਦਾ ਕੋਈ ਨਹੀਂ, ਹੁਣ ਟੂਬ ਹੀ ਪਵਾ ਲਓ, ਉਦੋਂ ਪਵਾਉਣੀ। ਜੇ ਪੈਂਚਰਾਂ ਵਾਲਾ ਲਾਈ ਜੇ ਤੇ ਹਰਾਮ ਆ ਟੂਬ ਬਦਲੀ ਆ। ਤੂੰ ਬਦਲੀ ਜਾਏ ਨਾ, ਜੇ ਪੈਂਚਰ ਵਾਲਾ ਗੱਲ ਨਾ ਕਵੇ ਸਹੀ ਗੱਲ ਹੈ ਸਰ। ਤੇ ਤੂੰ ਟੂਬ ਨਹੀਂ ਬਦਲਾਉਣੀ। ਕੋਈ ਹੈ ਸ਼ਾਦੋ ਨਾਦਰ ਜਿਹੜਾ ਆਪਣੀ ਚੀਜ਼ਾਂ ਦੀ ਹਿਫਾਜ਼ਤ ਕਰਦਾ। ਨਹੀਂ ਕਈ 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 ਕਹਿ ਵੀ ਦਿੰਦੇ ਨਹੀਂ ਯਾਰ ਮੈਂ ਵੇਚ ਦੇਣੀ ਹੈ ਤੂੰ ਪੈਂਚਰ ਹੀ ਆਹੋ, ਤੇ ਉਸਤਾਦ ਜੀ ਕਈਆਂ ਨੇ ਹੁਣ 2600 ਦੇ ਪੈਂਚਰ ਲੱਗੇ ਨੇ ਟੂਬ ਨੂੰ ਤੇ 650 ਦੀ ਟੂਬ ਨਵੀਂ ਆ। ਤੇ ਟੂਬ ਨਹੀਂ ਪੋਈ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਣ ਜਾਣਾ, ਮੇਰਾ ਕੈਮਰਾ ਖਰਾਬ ਹੋ ਗਿਆ ਸੋਨੀ ਦਾ, ਆਪਣਾ A74, ਹਾਂਜੀ ਉਹਦਾ ਕੈਮਰਾ ਖਰਾਬ ਹੋ, ਉਹਦਾ ਬੋਰਡ ਨੂੰ ਮਸਲਾ ਬਣ ਗਿਆ, ਬੋਰਡ ਹੀਟ ਅਪ ਹੋ ਗਿਆ। ਉਹਨਾਂ ਦਾ ਲੱਖ ਸਵਾ ਲੱਖ ਰੁਪਏ ਦਾ ਬੋਰਡ ਆ ਨਵਾਂ, ਹਾਂ ਮੈਂ ਲਾਹੌਰ ਦਿੱਤਾ ਇੱਕ ਬੰਦੇ ਨੂੰ, ਠੀਕ ਹੈ ਜੀ। 2-3 ਨੂੰ ਚੈੱਕ ਕਰਾਇਆ ਮੈਂ, ਇਹ ਕਿਸੇ ਨੂੰ ਵੀ ਨਹੀਂ ਕਹਿ ਸਕਦਾ ਵੀ ਕਿੰਨੇ ਉਹਨੂੰ ਕੰਮ ਲਾਇਆ ਵਾ, ਹਾਂ ਹਾਂ ਠੀਕ ਹੈ ਨਾ, ਮੈਂ ਇਹ ਨਹੀਂ ਕਹਿ ਸਕਦਾ। ਲੇਕਿਨ ਜਦੋਂ ਫਾਈਨਲ ਇੱਕ ਬੰਦੇ ਨੂੰ ਮੈਂ ਦਿੱਤਾ ਨਾ, ਦੋ ਕੁ ਬੰਦੇ ਆ, ਤੀਸਰਾ ਉਹ ਬੰਦਾ ਸੀ ਜਿਹਨੇ ਠੀਕ ਕੀਤਾ, ਜਿਹਨੇ ਮੈਨੂੰ ਉਹ ਸਾਰੀ ਇਨਫੋਰਮੇਸ਼ਨ ਦੱਸੀ ਕਿ ਆਹ ਕੰਮ ਲੱਗ ਗਿਆ, ਤੁਹਾਨੂੰ ਥੋੜੀ ਦੇਰ ਦਾ, ਤੂੰ ਜਿੱਥੋਂ ਕਹਿਣਾ ਪਤਾ ਨਹੀਂ ਕਿੱਥੋਂ ਚੈੱਕ ਕਰਾਇਆ ਤੂੰ। ਤੂੰ ਜਿੱਤੋਂ ਕਿੰਨਾ ਪਤਾ ਨਹੀਂ ਕਿੰਨੇ ਕੱਢ ਲਿਆ। ਆਹੋ ਸਮਝ ਆਈ ਹੁਣ, ਸਮਝ ਆਈ ਕਿ ਨਹੀਂ? ਨਹੀਂ ਉਸਤਾਦ ਜੀ ਤੁਹਾਡੀ ਗੱਲਾਂ ਮੇਰੇ ਦਿਲ ਨੂੰ ਲੱਗੀਆਂ। ਜਿਹੜੀ ਤੁਸੀਂ ਗੱਲ ਕੀਤੀ ਪੈਂਚਰਾਂ ਵਾਲੀ, ਹੁਣ ਉਹ ਭਾਈ ਨੂੰ ਸਭ ਤੋਂ ਬਹੁਤਾ ਸ਼ੇਰ ਮਾਰਿਆ, ਲੇਕਿਨ ਇਹਨੂੰ ਇਹ ਨਹੀਂ ਪਤਾ ਕਿ ਇੱਕ ਪੈਂਚਰ ਦਾ ਕਰਕੇ ਤੂੰ ਗੱਡੀ ਉਸਤਾਦ ਜੀ ਵਾਲੀ 5 ਮਹੀਨੇ ਘਰ ਖੜੀ ਰੱਖੀ ਹੈ, ਤੂੰ ਸ਼ੇਰ ਕਿੱਦਾਂ ਮਾਰਨਾ? ਉਹ ਚੱਪਾ ਏਦਾਂ ਹੀ ਆ, ਬਾਕੀ ਆਪਣਾ ਨਹੀਂ ਪਤਾ ਤੂੰ ਤੁਰ ਕੇ ਆਉਂਦਾ ਰਿਹਾ ਵਾ, ਤੂੰ ਜਿਗਰਾ ਚਾਹੀਦਾ ਬੇਟੇ, ਪੈਸੇ ਉਹ 70 ਖੜੀ ਆ, 2 ਟੂਪਾ ਖਲਾਲਾ ਸ਼ਰਤ ਲਾ ਕੇ ਇੱਕ ਪੈਂਚਰ ਨਿਕਲਾ ਸਾਨੂੰ ਪਾ ਲਈ 700 ਰੁਪਏ, ਤੈਨੂੰ ਤਾਂ ਰੇਟ ਹੀ ਨਹੀਂ ਪਤਾ, 300 ਦਾ ਸਿਰ ਮਾਰਤਾ ਤੂੰ। ਲੇਕਿਨ ਉਸਤਾਦ ਜੀ ਤੁਸੀਂ ਮੇਰੇ ਤੇ ਫਖਰ ਕਰੋਗੇ, ਕਿਉਂ? ਕੱਲ ਦੀ ਗੱਲ ਹੈ, ਉਹਨੂੰ ਉਹ ਜਾਣਦਾ ਵਾ, ਇੱਕ ਗੱਡੀ 1 ਕਰੋੜ 30 ਲੱਖ ਰੁਪਈਆ ਮੇਰੇ ਕੋਲ ਮੰਗਿਆ, ਮੈਂ 1 ਕਰੋੜ 10 ਲੱਖ ਰੁਪਇਆ ਲਾਤਾ, 1 ਰੁਪਇਆ ਨਹੀਂ ਸੀ ਜੇਬ 'ਚ ਹੈ। ਲਾਤਾ ਇਹ ਗੁੱਟ ਖਾਣ ਵਾਲੀ ਗੱਲ ਹੈ, ਇਹ ਜਿਗਰੇ ਵਾਲੀ ਇੱਕ ਮਿੰਟ ਹੁੰਦੀ ਜੀ ਉਸਤਾਦ ਜੀ, ਤੁਸੀਂ ਮੀਰਾ ਦਿੱਤੀ ਭਾਜੀ ਨੂੰ, ਹਾਂ ਮੀਰੇ ਦਾ ਕਿਉਂ ਉਹ ਪੰਜਾਂ ਟੰਗਿਆ ਹੋਇਆ ਸੀਗਾ, ਆਪਣੇ ਕੈਮਰੇ ਕੀ ਲੱਗਾ, ਉਹ ਥੱਲੇ ਲੱਥ ਕੇ ਡਿੱਗਿਆ ਹੋਇਆ। ਲਓ ਮੈਂ ਕਿੰਨੀ ਵਾਰੀ ਭਾਈ ਦੀ ਗੱਡੀ ਸਫ਼ਰ ਕੀਤਾ, ਭਾਈ ਉਹ ਨਹੀਂ ਉੱਤੇ ਲਵਾਉਣ ਡਿਆ, ਉਹ ਨਹੀਂ ਲੱਗਣ ਡਿਆ, ਲੈ ਕੇ ਲੱਗਣ ਨਹੀਂ ਉਹ ਡਿਆ। ਭਾਈ ਲੋਰੋਂ ਲੱਗਣਾ ਵਾ, ਫੈਸਲਾਬਾਦ 'ਚ ਕੋਈ ਐਸਾ ਮਿਸਤਰੀ ਨਹੀਂ ਹੈ ਜਿਹੜਾ ਲਾ ਸਕੇ। ਪੰਜਾ ਨਹੀਂ ਸੀ ਯਾਰ, ਪੰਜਾ ਨਾ ਕਹੋ, ਉਹ ਹੋਰ ਚੀਜ਼ ਹੁੰਦੀ ਹੈ। ਉਹ ਛਪਕੂ ਹਾਂ, ਉਹ ਹੋਰ ਪੁਰਜ਼ਾ ਸੀ ਉਹਦਾ ਕੋਈ, ਕੈਮਰਾ ਵਾ ਸਾਜੀ ਆਹੋ ਕੈਮਰੇ ਆ। ਤਾਂ ਜੀ ਮੇਰਾ ਇੱਕ ਸਵਾਲ ਆ, ਤੁਹਾਡਾ ਘਰ ਜੋ ਹੋਵੇ ਮਤਲਬ ਕਸ਼ਮੀਰ ਪੁਲ ਦਾ 2 ਪੁਲ ਅੱਗੇ ਤੇ ਫੁੱਲ ਧੁੰਦ, ਸਰਦੀ, ਅੰਬਾਰ ਪੈਣ ਡਿਆ ਸਰਦੀ ਦਾ, ਤੇ ਤੁਸੀਂ ਮੋਟਰਸਾਈਕਲ ਵੀ ਆ ਤੁਹਾਡੇ ਕੋਲ ਤੇ ਕਾਰ ਵੀ ਆ, ਤੁਸੀਂ ਕਾਰ ਮੋਟਰਸਾਈਕਲ ਤੇ ਇੱਕ ਬੰਦਾ ਘਟੀਆ ਦਿਮਾਗ ਦਾ ਮੋਟਰਸਾਈਕਲ ਤੇ ਆਉਂਦਾ ਰਿਹਾ, ਧੁੰਦ ਤੇ ਵੱਜਣ ਦਾ ਡਰ ਹੁੰਦਾ ਸੀ, ਉਹ ਧੁੰਦ ਜੀ ਸੇ ਮੋਟਰਸਾਈਕਲ ਦੇ ਉੱਤੇ ਬੱਤਰ ਆਉਂਦਾ ਰਿਹਾ। ਸਵਾਲ ਓਕੇ ਉਸਤਾਦ ਜੀ, ਮੇਰਾ ਇੱਕ ਸਵਾਲ ਆ, ਉਹ ਕਿਹੜਾ ਅੱਲਾ ਨੇ ਤੁਸੀਂ ਇੱਕ ਮਿੰਟ ਦੱਸ ਦਿਓ। ਓਏ, ਅੱਧੀ ਗਲੀ ਤੇਰੀ ਰਿਸ਼ਤੇਦਾਰ ਹੋਵੇ, ਤੇਰੇ ਭੈਣ ਭਰਾ ਸਿਰੋਂ ਸੂਕ ਵੀ ਹੋਵੇ, ਫੁੱਲ ਧੁੰਦ ਪੈਣ ਡਈ ਹੋਵੇ, ਤਾਂ ਧੁੰਦ ਕਹੇ ਮੈਂ ਅੱਜ ਹੀ ਆ, ਮਾਵਾ ਬੱਚੇ ਨਾਲ ਸਵਾਲ, ਤੁਸੀਂ ਫੇਰ ਬਾਹਰ ਚਿੰਗ ਚਿੰਗ ਸੌਵੋ, ਬਣਦਾ ਵਾ? ਫੇਰ ਤੁਸੀਂ ਮੁਦੱਸਰ ਦੀ ਬੈਠ ਖੜਕਾਓ, ਮਮਾ ਜੀ ਰਾਤ ਕਢਾ ਲਾ, ਬਣਦਾ ਉਸਤਾਦ ਜੀ ਦੱਸਣਾ? ਮੇਰਾ ਗੁਨਾਹ ਜ਼ਿਆਦਾ ਕਿ ਇਹਦਾ ਗੁਨਾਹ ਜ਼ਿਆਦਾ ਵਾ? ਉਸਤਾਦ ਜੀ ਮਿੱਠੇ ਅੱਲਾ ਦੀ ਤੁਹਾਨੂੰ ਹਰ ਪਾਸੋਂ ਪੈਸੇ ਦੇ ਰਿਹਾ, ਸਜਾਦੇ ਨੇ ਆਫੀਸ਼ੀਅਲ ਤੁਸੀਂ ਲੁੱਟ ਕੇ ਖਾ ਗੋ, ਕੁੱਟ ਘਟਾਈਏ ਬਸ, ਮੁਦੱਸਰ ਤੁਸੀਂ ਲੁੱਟ ਕੇ ਖਾ ਗਏ ਹੋਵੋ, ਟਿਕਟੌਕ ਤੋਂ ਆਉਂਦੇ ਹੁਣ ਫੇਰ ਦੁਕਾਨ ਪਾਈ ਬਿਠਾ, ਸਵੇਰੇ ਨਾਲ ਲੈ ਕੇ ਜਾਣਾ, ਕਿਹਦਾ ਦੁੱਖ ਵੱਡਾ ਵਾ? ਨਹੀਂ ਮੈਂ ਦੱਸਦਾ ਨਹੀਂ ਤੇ ਤੂੰ ਬੜਾ ਕਿਕਲੀ ਪਾ ਕੇ ਸੋਨਾ, ਤੇਰਾ ਵੀ ਇੰਜ ਦਾ ਹੀ ਹੈ। ਉਸਤਾਦ ਜੀ ਗੱਲਾਂ ਕਰਨ ਦਿਆ, ਮੈਂ ਹੁਣੀ ਤੁਹਾਨੂੰ ਤੁਸੀਂ ਮੈਂ ਸਬੂਤ ਨਾਲ ਪ੍ਰੂਫ ਨਾਲ ਗੱਲ ਕਰੂੰਗਾ। ਕੱਲ ਮੈਂ ਦੁੱਧ ਲੈਣ ਗਈ ਦੀ ਮੋਟਰਸਾਈਕਲ ਦੇ, ਉਹ ਹੈਂਡਲ ਦਾ ਬੈਰਿੰਗ ਨਹੀਂ ਪਾਉਣ ਦਿਆ। ਕੌਣ? ਤੁਸੀਂ ਹਲੋ ਜੀ, ਹੈਂਡਲ ਜਾਮ ਆ, ਇੱਕ ਪੂਰਾ ਜਾਮ ਆ। ਓਏ ਉਹਨੇ ਤੇ ਵੇਚਣੀ ਆ। ਮੈਂ ਆਪ ਚਲਾਈ ਉਸਤਾਦ ਜੀ, ਉਹ ਬਬਲਿੰਗ ਕਰਦੀ ਗੱਡੀ ਐ ਬਬਲਿੰਗ ਕਰਦੀ ਬੰਦਾ ਇੰਜ ਕਹਦਾ ਕੋਈ ਡਾਂਸ ਸਟੈਪ ਮੇਰੀ ਕਰ ਵਾਰੀ ਦਿਆ। ਚੁੱਪ। ਹੁਣ ਤੁਸੀਂ ਇਹ ਦੇਖੋ, ਦੁੱਧ ਲੈਣ ਕੇ ਗੱਡੀ ਕਿਹਦੀ ਲੈ ਕੇ ਆ? ਤੁਹਾਡੀ ਮੇਰੀ। ਤੇਰੀ ਇਸ ਕਾਬਲ ਹੀ ਨਹੀਂ ਹੈ ਕਿ ਤੂੰ ਆਪਣੀ ਗੱਡੀ ਤੇ ਚੱਲ ਜਾਵੇਂ। ਮੱਕੂਆਣੇ ਉਹ ਆ ਗਿਆ ਗੱਡੀ ਤੇ, ਇੱਥੇ ਖਿਲਾ ਕੇ ਕੋਈ ਪਾਈ ਬਿਠੇ ਚਾਬੀ ਦੇ, ਮੈਂ ਕਹਾਂ ਤੇਰੀ ਗੱਡੀ, ਉਹਦਾ ਸਹੀ ਨਹੀਂ ਕੰਮ ਹੋਣ ਵਾਲਾ ਵਾ। ਕਿਦੋਂ ਕਿਹਾ ਮੈਂ? ਉਹ ਤੂੰ ਹੈ ਕਿਦੋਂ ਕਿਹਾ ਮੈਂ? ਤੇ ਬੈਰਿੰਗ ਕਿੱਦਾਂ ਟੁੱਟਾ ਵਾ? ਕਿਹੜਾ ਉਹ? ਮੇਰੀ ਗੱਲ ਸੁਣ ਲੈ, ਤੇਰੀ ਗੱਡੀ ਦਾ ਬਹੁਤ ਲੇਟ ਬੰਦ ਹੋਣੇ ਨਾ ਕਰੀ। ਪੈਸੇ ਪੱਕੇ ਪਾਏ, ਕਿੰਨਾ ਅੱਛਾ ਟੌਪਿਕ ਛੇੜਿਆ ਸੀ, ਕਿੱਥੇ ਗੱਲ ਕਰ ਰਹੇ ਸੀ ਆਪਾਂ ਸਾਡੀ? ਪੈਸਾ ਖਰਚਣ ਲਈ ਪੈਸਾ ਹੋਣਾ ਜ਼ਰੂਰੀ ਨਹੀਂ ਆ। ਅੱਛਾ ਹੁਣ ਮੈਂ ਜਿਹੜੀ ਗੱਡੀ ਦਾ ਸੌਦਾ ਮਾਰਿਆ, ਮੇਰੇ ਕੋਲ ਰੁਪਈਆ ਨਹੀਂ ਸੀ ਆ, ਮੈਂ ਕਿਹਾ 1 ਕਰੋੜ 10 ਲੱਖ ਰੁਪਈਆ ਲੈ ਲੱਭਿਆ ਨਾ, ਮੈਂ ਕਾਰਡ ਸੁੱਟਿਆ ATM ਬੇਟੇ, ਮੈਂ ਕਾਰਡ ਸੁੱਟਿਆ ਹੌਸਲੇ ਨਾਲ, 1 ਰੁਪਈਆ ਨਹੀਂ ਅਕਾਊਂਟ 'ਚ ਵੀ ਤਾਂ ਜੇਬ 'ਚ। ਤੁਹਾਡੇ ਤੇ ਅੱਲਾ ਦੀ ਰਹਿਮਤ ਆ, ਇਹਨੂੰ ਕੁੰਜੋ। ਤੁਸੀਂ ਗੱਡੀ ਦੇ ਪਿੱਛੇ ਸ਼ਰਟਾਂ 10 ਟੰਗੀਆਂ, ਜਿਵੇਂ ਅੱਜ ਭਾਈ ਜੀ ਜੀਤੋ ਪਾਕਿਸਤਾਨ 'ਚ ਐਂਟਰੀ ਆ, ਲੇਕਿਨ ਇੱਥੇ ਫਿਰ ਟੋਕ ਵਾਲੀ ਸ਼ਰਟ ਪਾ ਕੇ ਬੈਠਾ ਭਾਈ। ਉਸਤਾਦ ਜੀ ਅੱਗੋਂ ਲੋਕਾਂ ਪੋਲੋ ਦੀ ਆ, ਪੋਲੋ ਦੀ। ਪੋਲੋ ਦਾ ਮੋਨੋਗ੍ਰਾਮ ਹਾਕੀ ਵਾਲਾ ਹੁੰਦਾ ਨਾ, ਘੋੜੇ ਤੇ ਬੈਠਾ, ਉਹ ਪੋਲੋ ਚੈੱਕ ਕਰਿਓ। ਉਹ ਦੇਖੋ ਪੋਲੋ ਚੈੱਕ ਕਰੋ, ਕੁੱਤੇ ਥੱਲੇ ਪੋਲੋ ਲੈ ਪੋਲੋ ਨਹੀਂ, ਇੱਕ ਤੇ ਕੋਲੋ ਹੀ ਬਣਾਈ ਜਾਂਦੇ। ਇਹ ਕੋਲੋ ਆ। ਨਹੀਂ ਉਸਤਾਦ ਜੀ ਆ ਪ੍ਰੋਫੈਸ਼ਨਲ ਬ੍ਰਾਂਡ ਹੈ। ਉਸਤਾਦ ਜੀ ਭੌਂਕੋ ਲੋ ਆ। ਔਰ ਅੱਲਾਹ ਦੀ ਜ਼ਿੰਦਗੀ ਕਰੇ, ਸਿਹਤ ਦੇਵੇ ਮਾਲਕ। ਇੱਧਰ ਪਾਰੇ ਕਿਉਂ 9 ਲੱਖ ਵੀ ਮੁਜ਼ਾਕਰਾ ਚੋਂ 2.5 ਲੱਖ ਤੁਹਾਡੇ ਕੋਲੋਂ, 11-12 ਲੱਖ ਤੁਹਾਡੇ ਕੋਲ ਟਿਕਟੌਕ ਤੋਂ, ਤੇ ਫਿਰ ਉੱਥੇ ਖਲੋ ਕੇ ਭਾਈ ਸਿਰਫ ਉਹ ਲਿੰਕ ਲੱਭਣਿਆ ਸੀ ਯਾਰ,
ਉਹ ਮਰੀਮ ਨਵਾਜ਼ 10,000 ਕਿੱਥੇ ਦੇ ਰਹੀ ਹੈ 12,000 ਉਹ ਲਿੰਕ ਲਪੋੜਿਆ ਸੀ ਭਾਈ ਹਾਂਜੀ ਰਮਜ਼ਾਨ ਪੈਕੇਜ ਉੱਥੇ ਸੇਲ ਦੀ ਐਡਵਰਟਾਈਜ਼ਮੈਂਟ ਕਰਨ ਦੇ ਤਸਵੀਰਾਂ ਦੇਣ ਡਏ ਉੱਥੇ ਇਦਾਂ ਨਹੀਂ ਹੁੰਦਾ ਯਾਰ ਮਾਫੀ ਦੇ ਦਿਓ ਹੁਣ ਤੁਸੀਂ ਕੀ ਚਾਹੁੰਦੇ ਆ ਕੁਛ ਵੀ ਨਹੀਂ ਚੱਲਦਾ ਯਾਰ ਉਸਤਾਦ ਜੀ ਨਾਲੇ ਨੋਨੀ ਦਾ ਬੈਗ ਲਵਾ ਦਿਓ, ਤੁਹਾਡੀ ਮਿਹਰਬਾਨੀ ਹੈ। ਇੱਕ ਬੈਗ ਲਿਆਂਦਾ ਵਾ ਇਹਨੇ ਉਹ ਕਾਹਤੋਂ ਪਾਇਆ ਹੁੰਦਾ ਤੂੰ? 24 ਘੰਟੇ ਉਹ ਪਾਈ ਰੱਖਦਾ। ਉਸਤਾਦ ਜੀ ਤੁਹਾਡੀ ਮਿਹਰਬਾਨੀ ਉਹ ਲਵਾ ਦਿਓ, ਵਿੱਚ ਕੱਖ ਵੀ ਨਹੀਂ। ਉਹਦੀ ਮਰਜ਼ੀ ਆ, ਉਹਦਾ ਤੈਨੂੰ ਕੁਝ ਕਹਿਣ ਦਿਓ। ਨਹੀਂ ਨਹੀਂ ਉਹਨੂੰ ਇੰਜੋਏ ਕਰਨ ਦਿਓ। ਇੱਕ ਚੀਜ਼ ਦੀ ਰਿਕੁਆਇਰਮੈਂਟ ਆ ਨਾ ਪਾਇਣ ਤੁਹਾਨੂੰ ਉਹਦੇ ਨਾਲ ਕੀ ਪ੍ਰੋਬਲਮ ਆ? ਉਹ ਪਾ ਕੇ ਆਲਾ ਤਾਂ ਯਾਰ ਉਹਦਾ ਪ੍ਰੋਬਲਮ ਆ, ਉਹ ਬੈਗ ਪਾਵੇ ਨਾ ਪਾਵੇ ਉਹਦਾ ਬੈਗ ਆ, ਤੁਹਾਨੂੰ ਕੀ ਨੁਕਸਾਨ ਦੇ ਰਿਹਾ ਉਹ? ਉਸਤਾਦ ਜੀ ਮੇਰਾ ਲੋਕੀ ਬੈਗ ਵੇਖਦੇ ਇੱਧਰ ਇਹਨੂੰ ਟੰਗਿਆ ਉਹ ਯਾਰ ਤੇਰਾ ਟੰਗਿਆ ਰਵੇ, ਉਹ ਨਹੀਂ ਟੰਗਦਾ ਭਾਈ, ਉਹਦਾ ਬੈਗ ਆ। ਇਹ ਚ ਕਿਹੜੀ ਗੱਲ ਆ? ਤੂੰ ਕੋਈ ਜ਼ਬਰਦਸਤੀ ਉਹਦੇ ਕੋਲ ਉੱਥੇ ਟੰਗਾਉਣਾ ਤੂੰ? ਉਹਨੂੰ ਕੋਈ ਪਾਪਾ ਅਕਸ਼ੇ ਲੈ ਦੇ ਪੂਰਾ ਗਾਰਡ ਬਣ ਜਵੇ ਉਹ ਯਾਰ ਹੁਣ ਦੱਸ ਤੇ ਛੋਜ ਵੀ ਪਾ ਕੇ ਰੱਖਿਆ ਕਰੇ। ਬਾਜ਼ਾਰ ਜਾਂਦਾ ਲੋਕੀ ਵੇਖਦੇ ਮੁੜ ਮੁੜ ਕੇ ਆ ਕੀ ਆਟਮ ਯਾਰ ਵੇਖਣ ਦੇ ਲੋਕਾਂ ਦੀ ਗੱਲ ਨਹੀਂ ਕਰਨੀ ਇੱਥੇ ਸਾਡੇ। ਅੱਗੇ 20 ਮਿੰਟ ਪਹਿਲੇ ਉਸਤਾਦ ਜੀ ਨੂੰ ਸਮਝਾ ਲਓ ਕੀ ਕਹਿਣਗੇ। ਲੋਕੀ ਪਰੇ ਉਸਤਾਦ ਜੀ ਨਾਲੇ ਨਾ ਮਾਜ਼ਰਤ ਦੇ ਨਾਲ ਅੱਛੀ ਗੱਲ ਹੈ, ਸਲਾਹ ਕਰਨੀ ਚਾਹੀਦੀ ਇਹਨਾਂ ਨੂੰ। ਤੁਸੀਂ ਦੱਸ ਦਿਓ ਕਿ ਵੀ ਪੈਸਾ ਖਰਚਣਾ, ਇਹਨੂੰ ਵੀ ਉਸਤਾਦ ਜੀ ਸਮਝਾਓ। ਹਾਂ ਇਹ ਕਹੂੰ ਕੀ ਕਹਿੰਦਾ ਜੁਗਤਾਂ ਵਾਲੇ ਦਫ਼ਤਰੋਂ ਬੋਲਣ ਡਿਆ ਵਾ, ਜੁਗਤਾਂ ਵਾਲੇ ਘਰੋਂ ਬੋਲਣ ਡਿਆ ਇਹਨੂੰ ਵਾ। ਸਮਝਾਓ ਜਿਹਦਾ ਵੀ ਨਹੀਂ ਉਸਤਾਦ ਜੀ, ਇੱਕ ਵਾਰੀ ਜਦੋਂ ਇੱਕ ਵਾਰੀ ਨਹੀਂ ਉਹ ਸਹੀ ਕਹਿੰਦੇ ਸਿਆਣੇ ਵਾਲੇ ਬੋਲਣ। ਫਿਰ ਤੂੰ ਕਹਿੰਦਾ ਸਾਜੀ ਲੋਕੀ ਮੈਨੂੰ ਆ ਕਹਿੰਦੇ ਛੇੜਦੇ। ਨਹੀਂ ਅੱਛਾ ਲੇਕਿਨ ਨਾ ਤੁਹਾਡੀ ਗੱਲ ਨੂੰ ਮੈਂ ਵੱਡੀਆਂ ਕਰਾਂਗਾ, ਤੁਹਾਡੀ ਅੱਖਾਂ ਖੋਲੋ। ਤੁਸੀਂ ਜਿਹੜਾ ਸਿਸਟਮ ਮਾਸ਼ਾਅੱਲਾ 24-25 ਲੱਖ ਰੁਪਏ ਮਹੀਨੇ ਦਾ ਕਮਾਉਣ ਡਏ ਹੋ, ਇਹਨੂੰ ਕਰੋ। ਉੱਥੇ ਬਹਿ ਕੇ ਮੇਰੇ ਸਾਹਮਣੇ ਕਾਲੂ ਗਵਾਹ ਫੋਨ ਕੀਤਾ 400 ਰੁਪਏ ਦੀ ਮਣ ਅਰਾਨੀ ਖਜੂਰ ਲਈ, ਮਣ 400 ਰੁਪਏ ਦੀ ਸੁੰਡੀ ਵਾਲੀ ਵੀ ਘਰ ਬੱਚਿਆਂ ਰੋਦਾ ਖੋਲਣਾ ਵਾ। ਤੇ ਬਚਾਵ ਦਿੱਤੀ ਅੱਜ ਤੇਲ ਨੂੰ ਫੋਨ ਕਰਤਾ ਚੱਕ ਲਿਆ। ਗੱਲ ਪਤਾ ਕੀ, ਮੈਂ ਕਸਮ ਵਾਲੀ ਗੱਲ ਹੈ, 골ਡਨ ਟਾਈਮ ਹੁੰਦਾ ਜਦੋਂ ਮੇਰੇ ਕੋਲ ਉਸਤਾਦ ਜੀ ਬੈਠਦੇ ਨੇ ਨਾ, ਉਹਨਾਂ ਕੋਲ ਕੰਮ ਦੀਆਂ ਗੱਲਾਂ ਲੈ ਲਓ ਕੁਛ। ਕਸਮ ਵਾਲੀ ਗੱਲ ਹੈ, ਇਹ ਟਾਈਮ ਲੱਭਣਾ। ਯਾਰ ਤੁਸੀਂ ਲੋਕੀ ਕਹਿੰਦੇ ਨੇ ਹਾਂਜੀ ਸਾਜ ਜਿਹਦੇ ਨਾਲ ਉਹਨੇ ਕਿਹਾ ਵੀ ਲੋਕੀ ਕੀ ਕਹਿਣਗੇ ਜਦ ਉਹਦਾ ਬੈਗ ਹੋ ਕੇ ਤਾਂ ਕਿਉਂ ਪਾਉਂਦਾ ਵੀ ਉਹ ਜਿੱਦਾਂ ਮਰਜ਼ੀ ਪਾਵੇ ਉਹਦਾ ਬੈਗ ਆ। ਸਾਨੂੰ ਕੋਈ ਇਸ਼ੂ ਨਹੀਂ ਅਜਵੇ ਤੁਹਾਨੂੰ ਇਸ਼ੂ ਨਹੀਂ ਵੀ ਤੁਸੀਂ ਕਰੋ ਵੀ ਨਾ ਉਹਦਾ ਬੈਗ ਉਹ ਪਾਈ ਫਿਰੇ ਉਹ ਭਾਵੇਂ ਸੌਵੇਂ ਪਾ ਕੇ, ਤੁਹਾਨੂੰ ਕੀ ਪ੍ਰੋਬਲਮ ਆ? ਸਰ 15 ਦਿਨ ਬਾਅਦ ਗੱਲ ਸਰ ਕੀਤੀ ਸੁਣ ਲਓ ਨਾ, ਮੈਂ ਕਹਿ ਰਿਹਾ ਆ ਜਿਹੜਾ ਤੁਸੀਂ ਘਰ ਬੈਠੇ ਹੁੰਦੇ ਹੋ, ਤੁਹਾਨੂੰ ਕੋਈ ਵਿਆਹ ਦਾ ਸੱਦਾ ਆ ਜਾਂਦਾ ਵਾ, ਤੁਸੀਂ ਕਹਿੰਦੇ ਹੋ ਕਿ ਵਿਆਹ ਦਾ ਸੱਦਾ ਆ ਗਿਆ ਵਾ ਤੇ ਖਰਚਾ ਪੈ ਗਿਆ ਵਾ, ਸਾਰਿਆਂ ਦੇ ਸੂਟ ਬਣਾਉਣੇ ਪੈਣੇ ਆ, ਨਾ ਗਏ ਤੇ ਲੋਕੀ ਕੀ ਕਹਿਣਗੇ? ਹਾਂਜੀ ਉਹ ਲੋਕੀ ਕੌਣ ਹੁੰਦੇ ਨੇ ਤੁਹਾਡੇ ਸਾਹਮਣੇ? ਆਪਣੇ ਉਸਤਾਦ ਹੁੰਦੇ ਜੀ ਸਾਜ ਬਿਲਕੁਲ ਅਸੀਂ ਫੈਸ਼ਨ ਲਿਆ ਇੱਕ ਦੂਸਰੇ ਗੈਰ ਜਿਹੜਾ ਹੁੰਦਾ ਨਾ, ਉਹ ਲੋਕੀ ਕਦੀ ਵੀ ਨਹੀਂ ਹੁੰਦੇ ਮੇਰੇ ਹਿਸਾਬ ਨਾਲ, ਜਿਹਦੇ ਨਾਲ ਤੁਹਾਡਾ ਤਲਕ ਹੀ ਕੋਈ ਨਹੀਂ, ਨਾ ਤੁਹਾਡੀ ਰਿਸ਼ਤੇਦਾਰੀ ਹੈ ਨਾ ਤੁਹਾਡਾ ਕਾਰੋਬਾਰ ਆ। ਜਿਹਨੂੰ ਤੁਸੀਂ ਕਹਿੰਦੇ ਨਾ ਲੋਕੀ, ਜਿਹਨੂੰ ਤੁਸੀਂ ਕਹਿੰਦੇ ਦੁਨੀਆ ਕੀ ਕਹੇਗੀ, ਉਹ ਤੁਹਾਡੇ ਸਾਰੇ ਆਪਣੇ ਹੀ ਹੁੰਦੇ ਆ। ਆਪਣੇ ਹਾਂਜੀ ਰਿਸ਼ਤੇਦਾਰਾਂ ਦਾ ਨਾਂ ਤੁਸੀਂ ਲੋਕੀ ਰੱਖਿਆ ਹੁੰਦਾ। ਮੈਂ ਸਹੀ ਕਹਿ ਰਿਹਾ? ਕੋਟ ਵਰਡ ਇੱਕ ਬੰਦਾ ਹੁਣ ਤੂੰ ਵਿਆਹ ਤੇ ਚੱਲ ਜਾ, ਸਾਰੇ ਵਿਆਹ ਤੇ ਤੇਰੀ ਬਰਾਦਰੀ ਆਈ ਆ, ਤੂੰ ਮਾੜਾ ਜਿਹਾ ਹਾਨੋ ਜਿਹਾ ਸੂਟ ਪਾ ਕੇ ਚੱਲ ਜਾ, ਠੀਕ ਆ? ਹੁਣ ਤੇਰਾ ਇੱਕ ਯਾਰ ਦੋਸਤ ਮਤਲਬ ਉਹ ਹੋਰ ਕਿਸੇ ਮਹੱਲੇ ਸੁੱਤਾ, ਉਹਨੂੰ ਪਤਾ ਨਹੀਂ ਇਸ ਟਾਈਮ ਨੋਨੀ ਨੇ ਕਿਹੜਾ ਸੂਟ ਪਾ ਕਿਹੜੇ ਵੇ, ਉਹਨੂੰ ਕੀ ਤਕਲੀਫ ਆ? ਉਹਨੂੰ ਕੁਛ ਨਹੀਂ। ਠੀਕ ਆ? ਉਹ ਦੁਨੀਆ ਜਿਹੜੀ ਆ, ਦੁਨੀਆ ਨੇ ਉੱਥੇ ਜਿਹੜੀਆਂ ਗੱਲਾਂ ਕੀਤੀਆਂ ਨੋਨੀ ਨੂੰ, ਉਹ ਦੁਨੀਆ ਪਤਾ ਕਿਹੜੀ ਆ? ਉਹ ਜਿਹੜਾ 100-125 ਬੰਦਾ ਦੁਨੀਆ ਦੇ। ਬਾਕੀ ਹੁਣ ਤੈਨੂੰ ਕਿਤੋਂ ਆਸਟ੍ਰੇਲੀਆ ਚੋਂ ਮੈਸੇਜ ਆਇਆ ਵੀ ਲੱਖ ਲਾਣਾ ਤੇਰੇ ਤੇ, ਸਹੀ ਗੱਲ, ਉਹ ਕਰਿਆ ਮਾਲ। ਕਿਤੋਂ ਵੀ ਨਹੀਂ, ਪੂਰੀ ਤੇਰੀ ਦੁਨੀਆ ਕਿਹੜੀ ਭਲਾ? ਮਾਮੇ ਦਾ ਮੁੰਡਾ ਚਾਚਾ ਓਏ 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 ਤੇਰੀ ਦੁਨੀਆ, ਹੀ ਹੈ। ਠੀਕ ਹੈ ਨਾ? ਉਸਤਾਦ ਜੀ ਉਤੋਂ ਸਾਡੇ ਜਿਹੜੇ ਆ पहले लगता था तुम ही दुनिया हो, ਹਾਏ ਹਾਏ अब लगता है तुम भी दुनिया हो। ਵਾਹ ਵਾਹ ਵਾਹ। ਇਹ ਗੱਲ ਵੱਡੀ ਸਾਰੀ ਗੈਰ ਨੂੰ ਤਾਂ ਪਤਾ ਨਹੀਂ ਐਸੀ ਸੱਟ ਕਿੱਥੇ ਮਾਰਨੀ ਹੈ। ਆਪਣੇ ਹੀ ਗਿਰਾਤੇ ਹੈ ਨਸ਼ੇ ਮਨ ਪੇ ਬਿਜਲੀ ਹੈ। ਮਨ ਪੇ ਵੀ। ਓਏ 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 ਹੁਣ ਜਿਹੜੇ ਰਸਮੋ ਰਿਵਾਜ ਨੇ, ਹੁਣ ਵੇਖੋ ਨਾ, ਅਸੀਂ ਸ਼ਾਦੀ ਤੇ ਜਾਣਾ ਜਾਂ ਕਿਸੇ ਨੇ ਸਾਡੇ ਲਾਣਾ। ਹੁਣ ਛੋਟੇ ਦੀ ਸ਼ਾਦੀ ਸੀਗੀ ਪੋਮੇ ਦੀ, ਤੁਹਾਨੂੰ ਪਤਾ, ਲਾਲੇ ਨੇ 23,000 ਰੁਪਇਆ ਲੁਟਾਇਆ ਸੀਗਾ, ਮੈਨੂੰ ਯਾਦ ਹੈ। ਹੁਣ ਉਹਦੇ ਬੇਟੇ ਦੀ ਸ਼ਾਦੀ ਮੈਂ 43,000 ਰੁਪਇਆ ਉਸਤਾਦ ਜੀ ਲੁਟਾਇਆ, ਠੀਕ ਹੈ ਨਾ? 46 ਬਣਦਾ ਵਾ। 23 ਗੁਣ 46 ਨਹੀਂ, ਮੈਂ 45-43 ਦੇ ਰੋਣ ਮੋੜ। दो ਦਾ ਲਟਾਉਣ ਜਾਣਾ ਸੀ, ਤੇਲ ਨਹੀਂ ਪਾਉਣਾ। ਐਸੇ ਤਰ੍ਹਾਂ ਸਲਾਮੀ ਵੀ ਯਾਨੀ ਕਿ ਵੱਧ ਪਾਣੀ। ਤੁਸੀਂ ਅਗਰ 10 ਪਾਈਏ, ਮੈਂ 15 ਪਾਣੀ ਜਾਂ 20 ਪਾਣੀ। ਵਾਹ ਵਾਹ ਭਾਈ ਨੇ ਤੁਸੀਂ ਬਾਜਾ 3 ਵਾਰੀ ਬੰਦ ਕਰਾਇਆ ਡਿਪਰੈਸ਼ਨ ਦਾ ਇਹਦਾ ਕਹਿ ਕੋਈ ਕੇ। ਤਲਕ ਬਣਦਾ ਜਿਹੜੀ ਮੈਂ ਗੱਲ ਕਰ ਰਿਹਾ ਉਹਦੇ ਨਾਲ ਸਲਾਮੀ? ਓਹੋ ਮੈਂ ਤੁਹਾਨੂੰ ਰਸਮਾਂ ਉਹਨੇ ਦੇ ਬਾਨੇ ਚ ਲਾਲੇ ਨੂੰ ਦੱਸ ਦਿੱਤਾ, ਲਾਲਾ ਤੈਨੂੰ ਉਹਨੇ ਦੱਸਤਾ ਵੀ ਤੂੰ 23 ਲਟਾਇਆ ਸੀ, ਉਹਨੇ 46 ਲਟਾਇਆ। ਉਹਨੇ ਇਹ ਗੱਲ ਨਹੀਂ ਕੀਤੀ। ਗੱਲ ਉਹੀ ਲੋਕਾਂ ਦੀ ਓਏ ਯਾਰ ਸਮਝੂ। ਪੁੱਠੀ ਗੱਲ ਨਾ ਲੈ ਕੇ ਜਾ। ਆਇਆ ਲੈ ਲਾਲਾ। ਮੈਂ ਕਹਿੰਦਾ 골ਡਨ ਨਹੀਂ, ਟਾਈਮ ਇਹਦੇ ਚ ਲੋਕਾਂ ਨੇ ਕੀ ਗੱਲ ਕੀਤੀ ਤੈਨੂੰ? ਉਸਤਾਦ ਜੀ ਗੱਲ ਕਰਨੇ, ਅਗਰ ਮੈਂ ਨਾ ਜਾਂਦਾ ਗੱਲਾਂ ਤੇ ਹੋਣੀਆਂ। ਨਹੀਂ ਤੂੰ ਚੱਲ ਜਾਂਦਾ, ਤੂੰ 23 ਵੀ ਲਟਾ ਦਿੰਦਾ, ਤੈਨੂੰ ਲਾਲੇ ਨੇ ਕੁਝ ਨਹੀਂ ਸੀ ਕਹਿਣਾ। ਲਾਲੇ ਦੀ ਗੱਲ ਕਿਉਂ ਨਾ ਜਾਂਦਾ? ਤੂੰ ਜਾਣਾ ਸੀ। ਗੱਲ ਕਰਨੇ ਆ ਮੈਂ ਕਹਿੰਦਾ ਤੂੰ ਕਿਉਂ ਨਾ ਜਾਂਦਾ? ਤੂੰ ਜਾਣਾ ਹੀ ਸੀ। ਜਾਣ ਦਾ ਨਹੀਂ ਰੌਲਾ, ਰੌਲਾ ਇਹ ਕਿ ਕਿਹੜੇ ਕੱਪੜੇ ਕਿੱਦਾਂ ਕੀ ਮਿਲਣੀ ਵਰਤੀ ਕਰਨ ਜਾਣਾ। ਆ ਨਾ ਕੀਤਾ ਲੋਕੀ ਗੱਲਾਂ ਕਰਨ ਗਿਆ, ਨਾ ਕੀਤਾ ਲੋਕ ਅੰਤਰੀ ਵੇਖਿਆ ਵਰੀ ਲੈ ਕੇ ਆਈ ਹੈ, ਆ ਵਰੀ ਸੀ ਅੰਤਰੇ 8-800 ਵਾਲੇ ਸੂਟ ਇੱਥੋਂ ਮਿਲਦੇ, ਮੈਂ ਆ ਪਾਉਣੇ ਆ। ਹਾਂ ਇਦਾਂ ਹੀ। ਇਹ ਦੁਨੀਆ, ਇਹ ਲੋਕੀ ਗੱਲਾਂ ਕਰਦੇ ਆ। ਵਰੀ ਚੰਗੀ ਬਣਵਾ ਲਓ, ਐਵੇਂ ਗੱਲਾਂ ਕਰਨਗੀਆਂ। ਇਹ ਸਹੀ ਗੱਲ ਉਹਦੀ ਹੈ ਸੱਸ ਦਾ ਪਤਾ ਨਾ, ਉਹ ਆਪ ਉਹਦੇ ਸੂਟ ਵੇਖਿਆ ਕਿਦਾਂ ਦੇ ਪਾਉਂਦੀ ਆ, ਉਦਾਂ ਦੇ ਸਾਨੂੰ ਲੈਣੇ ਪੈਣੇ। ਤੁਹਾਨੂੰ ਫਸੇ ਪਏ ਹੁੰਦੇ ਨੇ ਕੁੜੀ ਵਾਲੇ ਮੁੰਡਿਆਂ ਵਾਲੇ, ਵਿਚਾਰੇ ਮਜਬੂਰਨ ਨਹੀਂ ਸੀਅਤ ਹੈਗੀ,
ਤੇ ਉਹਨਾਂ ਨੇ ਉੱਥੇ ਪਹੁੰਚਣਾ ਵਾ, ਉਹ ਜੋ ਮਰਜ਼ੀ ਕਰਨ, ਭਾਵੇਂ ਕਰਜ਼ੇ ਲਾਉਣ, ਭਾਵੇਂ ਕਮੇਟੀਆਂ ਪਾਉਣ, ਭਾਵੇਂ ਲੋਕਾਂ ਕੋਲ ਮੰਗਣ। ਉਹਨੇ ਮੁੰਡੇ ਦੀ ਮਾਂ ਦੀ ਜਿਹੜੀ ਨਾ ਉਹ ਸੋਚ, ਉਹਦੇ ਤੇ ਪੂਰਾ ਉਤਰਨਾ ਉਹਨੇ। ਇਹ ਬਿਲਕੁਲ ਸਹੀ ਗੱਲ ਹੈ, ਉਸਤਾਦ ਜੀ ਨੇ ਸਹੀ ਗੱਲ ਕੀਤੀ। ਦੁਸ਼ਮਨ ਨਾ करे दोस्त ने जो काम किया है गैर तो पता ਸਾਸ ਨੇ जो काम किया है गैर तो पता नहीं सट किथे मार रही है। ਸਾਜੀ ਮਿੱਠੇ ਦੀ ਸ਼ਾਦੀ ਸੀ ਨਾ, ਇਹਨੇ ਉਹ ਪੱਟ ਜਿਹੜੇ ਉਹਨਾਂ ਨੂੰ ਉਹ ਕਵਰ ਚੜਾਇਆ ਸੀ ਚਾਂਦੀ ਦਾ ਵਰਗਾ, चांदी का वर्क ਫੇਰ ਵੀ ਕਿਹੜੇ ਪੱਟ? ਉਹ ਲੈਗ ਪੀਸ ਸੀ, ਉਹ ਉਹ ਕਵਰ ਤੇ ਮਿਲ ਜਾਂਦਾ ਇੱਥੋਂ ਕਿੰਨੇ ਦਾ, ਥੋੜੇ ਜਿਹੇ ਪੈਸਿਆਂ ਦਾ ਕਿੰਨਾ ਬੜਾ ਮਿਲ ਜਾਂਦਾ। ਚਾਂਦੀ ਦਾ ਵਰਗਾ। ਆਹੋ, ਇਹਦੀ ਦਲੀਲ ਵਾਲੀ ਤੇ ਗੱਲ ਹੀ ਕੋਈ ਨਹੀਂ ਵੀ ਉਹਨੇ ਕਵਰ ਚੜਾਇਆ ਸੀ ਉੱਤੇ। ਲੋਕਾਂ ਨੇ ਫੇਰ ਗੱਲਾਂ ਕੀਤੀਆਂ, ਕਵਰ ਹੁਣ ਤੂੰ ਉਥੋਂ 66 ਮੋਬਾਈਲ ਲੈ ਕੇ ਉੱਤੇ ਕਵਰ ਚੜਾ ਲਾ ਕੋ ਅੱਛਾ ਜਿਹਾ, ਤੇ ਉਹ ਮੋਬਾਈਲ ਲੰਗਾ ਹੋਣਾ ਅੰਦਰ ਪੀਸ ਤੇ ਦੇਖ ਨਾ, ਲੈਗ ਪੀਸ ਸੀਗਾ, ਅੱਧੇ ਕੱਚੇ ਸੀ ਵਿੱਚੋਂ, ਉੱਤੇ ਕਵਰ ਚੜਾਇਆ। ਲੋਕਾਂ ਨੇ ਫੇਰ ਗੱਲਾਂ ਕੀਤੀਆਂ ਉਸਤਾਦ ਜੀ। ਉਹ ਲੋਕੀ ਗੱਲਾਂ ਕਰਦੇ ਹੀ ਨੇ। ਸਹੀ ਗੱਲ ਉਸਤਾਦ ਜੀ ਉਹਨੇ ਕਸਰ ਨਹੀਂ ਛੱਡੀ ਉਸਤਾਦ ਜੀ। ਉਹ ਭਰਾਵਾ ਕਿੱਧਰ ਨੂੰ ਮੂੰਹ ਕਾਜਾ ਜੀ ਇਹ ਕਿੱਧਰ ਨੂੰ ਮੂੰਹ ਕਰ ਲਿਆ ਵਾ, ਕੋਮਾ ਕਿੱਥੇ ਗਿਆ ਹੁਣ? ਉਸਤਾਦ ਜੀ ਹਾਲਾਂਕਿ ਭਾਈ ਮਿੱਠੇ ਦੇ ਵਿਆਹ ਤੇ ਕਸਟਰਡ ਖਾਣ ਵਾਲਾ ਨਹੀਂ ਸੀ ਹੈਗਾ, ਪੀਣ ਵਾਲਾ ਸੀਗਾ। ਲੋਕਾਂ ਨੇ ਗੱਲਾਂ ਕੀਤੀਆਂ ਵੀ ਕਰਨਾ ਤੇ ਕਰਨ ਵਾਲਾ ਸੀ, ਇਸ਼ਤਿਹਾਰ ਲਾਉਣ ਵਾਲਾ ਸੀਗਾ। ਏਦਾਂ ਲੱਗਦਾ ਇਸ਼ਤਿਹਾਰ ਲਾਉਣ ਵਾਲਾ ਸੀ। ਡਿਸਟੈਂਪਰ ਚ ਕੇਲੇ ਕੱਟੇ। ਕਹਿੰਦਾ ਇਹ ਲੱਗਦਾ ਸੀ ਡਿਸਟੈਂਪਰ ਚ ਕੇਲੇ ਕੱਟੇ। ਇਹ ਉਸ ਕਸਟਮਰ ਨਾਲ ਸੀ, ਯਾਨੀ ਕਿ ਨਾਨ ਵੀ ਤਲੇ ਯਾਨੀ ਕਰਕੇ ਓ ਯੂ ਕਸਟਰਡ। ਥੈਂਕ ਯੂ ਸਰ, ਥੈਂਕ ਯੂ, ਇਟਸ ਓਕੇ। ਲੇਕਿਨ ਜਿਗਰਾ ਚਾਹੀਦਾ ਦੋਸਤੋ, ਜਿਗਰਾ ਓ ਚਾਹੀਦਾ। ਯਾਰ ਤੂੰ ਕਿਉਂ ਇਹ ਗੱਲ ਬਾਰ-ਬਾਰ ਕਰੀ ਜਾਂਦਾ? ਤੈਨੂੰ ਤਾਂ ਚਾਹੀਦਾ ਤੂੰ ਇਸ ਟੌਪਿਕ ਦੇ ਵਿੱਚ ਹੂੰ ਹਾਂ ਵੀ ਨਾ ਕਰੇ। ਤੂੰ ਵੜ-ਵੜ ਬੋਲਣੇ ਆ ਸਾਰਿਆਂ ਤੋਂ ਅੱਗੇ। ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ, ਮੈਂ ਤੇ ਸਿਆਹ ਖਰਚੇਗਾ ਵਾ। ਸ਼ਰਮਿੰਦਾ ਹੋ ਤੂੰ, ਸ਼ਰਮਿੰਦਾ ਹੋਈ ਜਾ। ਸ਼ਾਦੀ ਅੱਜ ਤੇ ਭਰਾ ਸੀ ਨਾ ਮਿੱਠੇ ਦੀ, ਉਹ ਸਾਰੇ ਬੜੇ ਪਿੱਛੋਂ ਕਿਸੇ ਨੇ ਚੜਰ ਸਿੱਟਦਾ, ਉਹ ਡਾਲਾ ਪਿਆ ਸੀ ਭਾਜੀ, ਡਾਲਾ ਪੈ ਗਿਆ ਸੀਗਾ। ਚੜਰ ਸਿੱਟਦਾ ਸਾਰੇ ਖੜਗਾਲ ਬਾਹਰ। ਤੁਸੀਂ ਇਹ ਦੇਖੋ, ਮੈਂ ਕਿਹਾ ਨਹੀਂ ਉਹ ਸ਼ਾਦੀ ਹਾਲ ਨਹੀਂ ਸੀ ਯਾਰ, ਉਹ ਭੋਰਾ ਸੀ ਕਿਸੇ ਦਾ, ਉਹਦੀ ਸ਼ਾਦੀ ਹੋਈ ਸੀ। ਗਦਾਮ ਭਰਾਵਾ ਬੇਸਮੈਂਟ ਸੀ। ਉਹ ਮਜਬੂਰੀ ਸੀਗੀ, ਉਹ ਸਾਈਕਲ ਸਟੈਂਡ ਸੀਗਾ, ਸਟੈਂਡ ਲੱਗਦਾ ਸੀ ਰਾਤ ਨੂੰ, ਚਾਰ ਰਕਸ਼ੇ ਰੁਕਸ਼ੇ, ਉਹ ਅੱਲਾ ਦਾ ਉਹ ਭਲਾ ਕਰਿਓ, ਰਾਤ ਸਾਨੂੰ ਦੇਤੀ ਉਹਨੂੰ ਰਕਸ਼ੇ ਤੋਂ ਬਾਹਰ ਖਿਲਾਰੇ। ਮੈਂ ਭਾਈ ਮਿੱਠੇ ਦਾ ਪਹਿਲਾ ਵਿਆਹ ਸੀਗਾ ਉਸਤਾਦ ਜੀ, ਆਲੂ ਗੋਸ਼ਤ ਪੱਕਾ ਵੇਖਿਆ, ਨਹੀਂ ਤੇ ਕੱਲਾ ਗੋਸ਼ਤ ਹੀ ਪੱਕਦਾ ਵੇਖਿਆ। ਵਿਚਾਰੇ ਦਾ ਮਾੜੇ ਹਾਲਾਤ ਸੀਗੀ। ਲੇਕਿਨ ਪਹਿਲਾ ਵਿਆਹ ਅੱਛਾ ਆਲੂ ਵੀ ਸੀ ਵਿੱਚ ਹਾਂਜੀ ਸਰ। ਵਿਆਹ ਦੇ ਸਾਲਨ ਚ? ਵਿਆਹ ਦੇ ਸਾਲੇ ਉਹਦਾ ਦੌਰ ਫਿੱਟੇ ਮੂੰਹ ਯਾਰ ਤੇਰਾ ਵਿੱਚ। ਉਹ ਮਰਿਓ, ਪਹਿਲਾ ਵਿਆਹ ਕੀ ਹੁੰਦਾ? ਮਤਲਬ ਮੈਂ ਕਿਹੜਾ ਗਿਆ ਨਹੀਂ ਮਤਲਬ ਉਹਨੇ ਕਿਹਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦੇਖਿਆ ਕਿ ਵਿਆਹ ਦੇ ਸਾਲਨ 'ਚ ਆਲੂ ਨੇ। ਲਓ ਜੀ ਮੇਰੇ ਕਸਟਰਡ ਕੋਲ ਦੇ ਰੰਗ ਬਰੰਗੀਆਂ ਸੇਵੀਆਂ ਪਈਆਂ ਸਾਜੀ। ਨਹੀਂ ਆਲੂ ਵਾਲੀ ਗੱਲ ਦਾ ਤੇਰਾ ਜਵਾਬ ਦਿਓ। ਨਹੀਂ ਹੈ ਬਿਲਕੁਲ, ਇਹਨੇ ਸਿਰਫ ਜਸਟ ਕਾਮੇਡੀ ਕੀਤੀ ਹੈ। ਮਟਨ ਜਿਹੜਾ ਵਾ ਮੇਰੇ ਬੂਜੀ ਅੱਲਾ ਜਨਤਾ ਦੇ ਘਰ ਦੇ ਵਿੱਚ ਫੌਤ ਹੋਈ ਸੀਗਾ, ਮਿੱਠਿਆ ਮਟਨ ਪਕਣਾ ਚਾਹੀਦਾ, ਉਹ ਗੱਲ ਵੀ ਆਈ ਹੈ। ਇਹ ਪੁਰਾਣੇ ਸ਼ੋਅ ਵਾਲੀ ਗੱਲ ਆ ਜਿਹੜੀ ਉਸਤਾਦ ਜੀ, ਮੈਂ ਪਿਛਲੇ ਸ਼ੋਅ 'ਚ ਗੱਲ ਕੀਤੀ, ਮੈਂ ਕਿਹਾ ਭਾਈ ਮਿੱਠੇ ਦੇ ਵਿਆਹ ਤੇ ਮਟਨ ਚੱਲਿਆ, ਇੱਕ ਬੰਦਾ ਰੋਟੀ ਖਾਣ ਡਿਆ ਸੀ, ਉਹ ਇੱਕ ਬੱਕਰਾ ਲੈ ਕੇ ਕਦੀ ਐਰ ਜਦੋਂ ਕਦੀ ਕਹਿੰਦੇ ਭਾਈ ਰੁਕ ਜਾ, ਅੰਦਰ ਮਟਨ ਚੱਲਣ ਡਿਆ। ਮਟਨ ਫਿਰਨ ਡਿਆ, ਮਟਨ ਚੱਲਣ ਫਿਰਦੇ ਆ। ਉਹ ਕਹੇ ਯਾਰ ਉੱਥੇ ਉਹ ਮਟਨ ਚੱਲਿਆ ਰਾਤੀ, ਵੀ ਮਟਨ ਚੱਲਿਆ ਐਂਡ ਮਟਨ ਪੈ ਹੀ ਗਿਆ ਖਾ ਕੇ, ਇੰਨਾ ਚੱਲਿਆ। ਮਹਿੰਦੀ ਤੇ ਗੁਰਦਾ ਭੂਰਾ ਸੀਗਾ। ਨਹੀਂ ਇੱਕ ਮਿੰਟ ਠਹਿਰ ਜਾ, ਤੂੰ ਜਿਹੜੀ ਗੱਲ ਕਰਨੇ ਆਲੂ ਸਹੀ ਗੱਲ ਹੈ ਝੂਠ ਹੈ? ਉਸਤਾਦ ਜੀ ਜੈਨੂਇਨ ਨਹੀਂ ਕਿ ਬਰਾਤ ਠਹਿਰ ਜਾ, ਬਰਾਤ ਵਾਲੇ ਦਿਨ ਵਲੀਮੇ ਵਾਲੇ ਦਿਨ, ਵਲੀਮੇ ਵਾਲੇ ਦਿਨ। ਹਾਂਜੀ ਵਲੀਮੇ ਵਾਲੇ ਦਿਨ ਤੁਸੀਂ ਜਿਹੜਾ ਸਾਲਨ ਪਕਾਇਆ ਮਟਨ ਸੀ ਕਿ ਚਿਕਨ ਸੀ? ਚਿਕਨ। ਚਿਕਨ ਸੀ। ਵਲੀਮੇ ਵਾਲੇ ਦਿਨ ਤੁਸੀਂ ਚਿਕਨ ਪਕਾਓ ਚ ਆਲੂ ਹੈਗੇ ਸੀ, ਹਾਂ ਜਾਂ ਨਾ? ਨਹੀਂ ਤਾਂ ਇਹਨਾਂ ਨੇ ਤਾਂ ਕਹਿਣਾ ਹੀ ਆ ਨਹੀਂ ਲੋਕ। अच्छा कसम खा दे कॉमेडी की खातिर यार, कहाँ जाओगे तुम मुझे मैं बताओ? तो इसके अलावा बहुत रास्ते हैं बेटा, अच्छी कर सकते हो। ਓਏ ਐਂਜੀ ਸੀ ਤੇਰੇ ਵਿਆਹ ਤੇ ਯਾਰ, ਸਾਰਾ ਕੁਝ ਛੱਡ ਦੇ, ਸਾਨੂੰ ਪਤਾ ਹੀ ਹੈ। यार आलू कौन पाਉਂਦਾ ਵਾ यार? ਯਾਰ ਉਹਨੇ ਪਾਏ ਨਹੀਂ, ਵੀ ਮੇਰੇ ਕਿਤੇ ਉਹ ਤੇਰੇ ਸਾਹਮਣੇ ਬੈਠਾ ਜਿਹਨੇ ਆਲੂ ਪਾਤੇ ਮੇਰੇ ਪੀਰਾਂ ਨੇ ਆਉਣਾ ਸੀ ਮੇਰੇ ਵਿਆਹ ਤੇ ਵੀ। ਨਹੀਂ ਨਹੀਂ ਤੂੰ ਇਹ ਗੱਲ ਕਿੱਦਾਂ ਕਰਤੀ? ਉਸਤਾਦ ਜੀ ਮੈਂ ਵੇਖਿਆ ਵਾ ਆਲੂ। ਲੈ 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 ਲੈ, ਉਹ ਕਿਸੇ ਦਾ ਵਿਆਹ ਦੇਖ ਲਿਆ ਹੋਣਾ। ਉਹ ਤੂੰ ਆਲੂ ਪਿਆ ਦੇਖ ਲਿਆ ਕਿਸੇ ਦੇ? ਲੇਕਿਨ ਮੈਂ ਉਹ ਤਿੰਨ ਚਾਰ ਜਣੇ ਲੜੇ, ਉਹਨਾਂ ਦੇ ਆਲੂ ਪਏ ਸੀ, ਰੋਟੀ ਖਾ ਰਹੇ ਸੀ, ਇਹਨੇ ਸਮਝਿਆ ਵੀ ਵਿੱਚ ਹੀ ਆ। ਇਹ ਬਾਹਰ ਲੇਕਿਨ ਬੰਦਾ ਮੈਂ ਅਟੈਂਡ ਕੀਤਾ ਵਿਆਹ ਇਹਦਾ, 2 ਡਿਸ਼ ਸੀ ਉਸਤਾਦ ਜੀ, ਬਹੁਤ ਮਜ਼ੇਦਾਰ ਸਿਸਟਮ ਸੀ। ਚੋਲ ਸੀਗੇ ਤੇ ਮੁਰਗਾ। ਸਲਾਮੀ ਵੀ ਦਿੱਤੀ ਅਸੀਂ 5000। ਅੱਛਾ ਅੱਛਾ ਬਾਹਰ ਇਹ ਦੱਸਣਾ ਸੀ ਪਹਿਲੇ, ਇਹ ਸੁਣ ਲੈ ਜਿਹੜੀ ਗੱਲ ਉਹਨੇ ਦੱਸਣ ਲਈ ਗੱਲ ਸ਼ੁਰੂ ਕੀਤੀ। ਕਿੰਨੀ ਦਿੱਤੀ ਸਲਾਮੀ? 5000 ਰੁਪਏ ਉਸਤਾਦ। ਲਓ ਜੀ ਇਹ ਵੀ ਝੂਠ ਆ। ਉਦੋਂ ਭਾਈ ਉਹਦੇ ਝੂਠ ਤੇ ਪਰਦਾ ਪਾਉਣ ਲਈ ਆਪ ਹੀ ਗੁਨਾਹਗਾਰ ਹੋ ਉਸਤਾਦ ਗਏ। ਜੀ ਇਹ ਦੋਨੋਂ ਬੰਦੇ 90% ਕਾਮੇਡੀ ਕਰਦੇ ਨੇ, ਗੁਨਾਹਗਾਰ ਹੁੰਦੇ ਹੀ। ਮੈਂ ਉਹੀ ਗੱਲ ਉਹੀ ਨਾ ਕਿ ਲੋਕ ਕੀ ਕਹਿਣਗੇ, ਸਹੀ ਗੱਲ। ਅਸੀਂ ਤਾਂ ਸਲਾਮੀ ਦੇ ਕੇ ਵੀ ਦਲੀਲ ਹੋ ਗਏ। ਉਹੀ ਗੱਲ ਆ ਜੀ। ਉਹ ਲੋਕਾਂ ਨੂੰ ਛੱਡ ਦੇ, ਮੈਂ ਸਾਹਮਣੇ ਬੈਠਾ ਕੀ ਕਹੂੰਗਾ? ਉਹਨੇ ਲਾਲੇ ਦੇ ਵਿਆਹ ਦਾ ਵੀ ਦੱਸਤਾ ਅਜੋ ਉਹਨੇ ਕੀਤਾ, ਉਹਨੇ ਤੇਰੇ ਵਿਆਹ ਦਾ ਵੀ ਦੱਸਤਾ, ਉਹਨੇ ਹੁਣ ਹੋਰ ਵੀ ਇੱਕ ਦੋ ਗੱਲਾਂ ਉਹਨੇ ਦੱਸਣੀਆਂ ਨੇ। ਹੁਣ ਮੈਂ ਦੱਸਾਂ, ਸਾਡੇ ਘਰ ਸਾਰੇ ਸ਼ਕੀਨ ਬੀਫ ਦੇ ਮੱਠਾ ਕਿਆ ਕਿਆ ਬਾਤ। ਉਹ ਸੀ ਹਦਾਇਤ ਵਾਲਾ। ਵੱਖਰੀ ਗੱਲ ਹੈ ਤੈਨੂੰ ਕਰਾਤਾ ਦੇ ਬਾਹਰ ਹੀ ਰੋਟੀ ਪਚਾਈ ਗਈ ਹੈ, ਤੂੰ ਨਹੀਂ ਤੈਨੂੰ ਫੜ ਦਿੰਦਾ। ਮਜਬੂਰਨ ਵੀ ਕੋਈ ਬੰਦਾ ਮਜਬੂਰਨ ਵੀ ਕਿਸੇ ਚੀਜ਼ ਦਾ ਸ਼ੌਕੀਨ ਹੋ ਜਾਂਦਾ ਵਾ। ਹਾਂਜੀ ਲੇਕਿਨ ਉਸਤਾਦ ਜੀ ਮਟਨ ਦੇ ਕਿੱਦਾਂ ਸ਼ੌਕੀਨ ਹੋ ਜਾਓ ਤੁਸੀਂ? ਦੇਖੋ ਨਾ ਉਹ ਤਾਂ ਹਿਸਾਬ ਤੇ ਦੇਖੋ ਕੁੱਤੇ ਹਾਂਜੀ। ਲੇਕਿਨ ਇੱਕ ਬੰਦਾ ਉਸਤਾਦ ਕੱਟੇ ਜੀ, ਦਾ ਸ਼ੌਕੀਨ ਆ ਤੂੰ ਠੀਕ ਬੜਾ ਹੈ। ਸਾਫ਼ ਜਿਹਾ ਯਕੀਨ ਕਰ ਰਹੇ ਹੋ ਤੁਸੀਂ। ਮੈਂ ਸਦਕੇ ਜਾਵਾਂ ਉਸ ਲੇਕਿਨ ਬੰਦੇ ਹੁਣ ਤੂੰ ਥੋੜੀ ਕੋਸ਼ਿਸ਼ ਕਰੇਂਗਾ ਤੇਰੇ ਘਰ ਦੇ ਮਟਨ ਦੇ ਵੀ ਸ਼ੌਕੀਨ ਹੋ ਸਕਦੇ। ਨਹੀਂ ਨਹੀਂ ਅਲਹਮਦੁਲਿਲਾ ਸਾਈ ਸੱਤੇ ਕਹਿ ਰਹਾ ਹਾਂ। ਲੇਕਿਨ ਤੂੰ ਸਾਲ ਕੋਸ਼ਿਸ਼ ਕਰ। ਸਾਲਣ ਪੈਂਦਾ ਨਾ ਖਾਲੀ, ਮਤਲਬ ਸੁੱਕਾ ਸਾਲਣ, ਉਹ ਬੋਡੀਆਂ ਡਿੱਗਦੀਆਂ ਕੜਕੜ ਕੜਕੜ। ਉਹ ਕਿਹੜਾ ਸਾਲਣ ਸੀ ਜਿਹੜਾ ਵਿਆਹ ਤੋਂ ਬਾਅਦ ਵਜਾ
ਅੱਛਾ ਬੋਟੀ ਕਿਹੜੀ ਡਿੱਗਦੀ ਕੜਕੜ ਕੜਕੜ ਇਹ ਤਾਂ ਇੱਕ ਐਸੀ ਗੱਲ ਆ ਹੱਡੀਆਂ ਵਾਲੀ ਓਏ ਵਿੱਚ ਉਹਨੇ ਸਿੱਟੀ ਹੈ ਉਸਤਾਦ ਜੀ ਠੀਕ ਹੈ ਲੇਕਿਨ ਏਦਾਂ ਵੀ ਪ੍ਰੋਟੀਨ ਡਿਗਰੀ ਉਸਤਾਦ ਜੀ ਉਹ ਚਾਚਾ ਜੀ ਕੁੱਕ ਕਰਕੇ ਦਿਖਦੀ ਹੈ। ਚਾਚਾ ਜੀ ਬਹੁਤ ਅੱਛੇ ਸਨ ਜਿਹੜੇ ਬਾਲਟੀ ਲੈ ਕੇ ਤੇ ਉਹ ਡੋਂਗੇ ਦੇ ਨਾਲ ਦੇਈ ਜਾਣਦੇ ਸੀ ਸਾਰਿਆਂ ਹਾਂ ਨੂੰ ਉਹ ਅੱਛੇ ਉਹ ਵੀ ਕਮਾਲ ਹੁਣ ਕਿਸੇ ਦਾ ਨਹੀਂ ਵਿਆਹ ਆ ਰਿਹਾ ਯਾਰ ਮੇਰਾ ਉਸਤਾਦ। ਦੇਗੀ ਯਾਰ ਦੇਗੀ ਸਾਲਣ ਨੂੰ ਦੇਗੀ ਚੌਲ ਖਾਦੇ ਸੀ ਮਜ਼ਾ ਆਇਆ ਕਿੰਨਾ ਮਜ਼ਾ ਆਇਆ। ਯਾਰ ਉਹਨੂੰ ਬੁਲਾ ਫੁੱਫੜ ਨੂੰ ਯਾਰ ਤਾਜੀ ਉਹ ਤੇ ਆ ਪੜਨ ਚਾਹ ਰਿਹਾ ਵਾ ਕਿਉਂ ਉਹਦਾ ਕੰਮ ਤੁਰ ਪਿਆ ਵਾ ਫੁੱਫੜ ਦਾ ਹਾਂਜੀ ਮਾਸ਼ਾਅੱਲਾ ਬੜਾ ਕੰਮ ਆਉਣ ਲੱਗ ਪਿਆ ਨਹੀਂ ਉਹਦਾ ਹੱਥ ਚੰਗਾ ਸੀ ਉਹਦਾ ਕੋ ਬੰਦ ਦੱਸ ਅੱਛਾ ਤੇਰੇ ਵਿਆਹ ਤੇ ਕੀ ਸੀ ਡਿਸ਼ ਤਾਜੀ ਤਲੋਰ ਹੈ ਪੱਕਾ ਸੀ ਤਲੋਰ ਅੱਲਾ ਮਾਫੀ ਦੇ ਮੈਨੂੰ ਸ਼ਿਕਾਰ ਇੰਨਾ ਪਤਾ ਵਾ ਜਿਹੜੀ ਭਾਂਡੇ ਧੋਣ ਵਾਲੀ ਬਾਈ ਸੀ ਨਾ ਉਹਨੇ ਸਕਾਚ ਬਾਰ ਦੀ ਟਿੱਕੀ ਕੋਲੋਂ ਲਾਈ ਸੀਗੀ ਯਾਰ ਦੀ ਟਿੱਕੀ ਉਹਦੀ ਹੋਰ ਦਿੱਤੀ ਇਹਨਾਂ ਨੇ ਤਾਜੀ ਸਾਰੇ ਉਹ ਤਲੌਰ ਕੀ ਹੁੰਦਾ ਵਾ ਤਾਜ। ਉਹ ਜਿਹੜਾ ਤਿੱਤਰ ਟੈਪ ਤਿੱਤਰ। ਤਿਲੀਅਰ ਹਾਂਜੀ ਉਹ ਚਿੜੇ ਟੈਪ ਹਾਂਜੀ ਪੁੱਜਵੇਂ ਤੇਰੇ ਵਿਆਹ ਤੇ ਹਾਂਜੀ ਸੀਖਾਂ ਨਾ ਇੰਜ ਲਾਏ ਸੀਗੇ ਮਤਲਬ ਜਿਹੜੇ ਸਾਲ ਪਹਿਲੇ ਘਰ ਦੇ ਉੱਤੋਂ ਨੰਗੀ ਕੇ ਫੜੀ ਗਿਆ ਤੂੰ ਹਾਂਜੀ ਮੇਰੇ ਅੱਬੂ ਦੇ 1 ਮਿੰਟ ਨੂੰ ਨਹੀਂ ਹੁਣ ਇੱਕ ਗੱਲ ਮਿੰਟ ਓਏ ਮੇਰੀ ਗੱਲ ਤੈਨੂੰ ਨਹੀਂ ਪਤਾ ਇਹਨਾਂ ਘਰ ਉਸਤਾਦ ਜੀ ਸਾਰੇ ਥੱਦੇ ਸੀ ਉਹ ਆਪ ਜੇ ਕਹਿੰਦੇ ਸੀ ਤਲੋਰ ਤੋਂ ਆਵੇ ਹੀ ਉਦਾਂ ਤੇ ਕਹਿੰਦਾ ਤਲੋਰ ਚ ਗਿਆ ਅੱਜ ਮੇਰੇ ਅੱਬੂ ਸਾਊਦੀ ਅਰਬ ਕੰਮ ਕਰ ਗਏ ਸੀ ਉੱਥੇ ਅਰਬੀ ਇੱਕ ਦੋਸਤ ਬਣਿਆ ਉਹ ਲਈ ਰੇਵੀਆ ਰਖਾ ਹੁੰਦਾ ਸੀ ਸ਼ਿਕਾਰ ਕਰਦਾ ਸੀ ਬਕਾਇਦਾ ਉਹਨੂੰ ਵੀ ਅਸੀਂ ਇਨਵਾਈਟ ਕੀਤਾ ਸੀ ਉਹ ਮੇਰੀ ਸ਼ਾਦੀ ਤੇ ਆਇਆ ਸੀ ਲੰਮੀ ਗੱਡੀ ਤੇ ਲਿਮੋਜ਼ਿਨ ਤੇ 12 ਉਹਦੇ ਦਰਵਾਜ਼ੇ ਸੀ ਗੱਡੀ ਦੇ ਕਿੱਥੇ ਮਿਨੀ ਮੁੰਬਈ ਮਕਵਾਣਾ ਤੇਰੇ ਵਿਆਹ ਦਾ ਕੀ ਪੱਕਾ ਸੀ ਮੇਰੇ ਕਾਲਾ ਹਰਨ ਸੀ ਉਸਤਾਦ ਜੀ ਹੈ ਹਾਂਜੀ ਉਸਤਾਦ ਜੀ। ਹਾਂਜੀ ਕਾਲਾ ਹਰਨ ਹਾਂਜੀ ਖਰਾਬ ਕਰਕੇ ਪਕਾਇਆ ਇਹਨਾਂ ਨੇ। ਹਾਂਜੀ ਉਸਤਾਦ ਜੀ ਕਾਲਾ ਰੰਗ ਚੱਲਿਆ ਸੀ ਨਹੀਂ ਉਸਤਾਦ ਜੀ ਉਹ ਜੈਨ ਜਿਹਨੂੰ ਮਰਜ਼ੀ ਅੱਛਾ ਤਲੋਰ ਅੱਛਾ ਦੀ ਅੱਛਾ ਸ਼ੇਰ ਦਾ ਹਾਂ ਤੂੰ ਪਹਿਲੇ ਲਿਆ ਕੇ ਬੰਨ ਲਏ ਸੀ ਬਾਹਰ ਉਹ ਲੋਕੀ ਇਹ ਵੀ ਕਹਿੰਦੇ ਸੀ ਭਾਈ ਤੁਹਾਡਾ ਹਰਨ ਦਲੱਤੀਆਂ ਮਾਰਨ ਦਿਆ ਬਾਅਦ 'ਚ ਰੋਟੀ ਖਾ ਕੇ ਬੱਚੇ 2-3 ਬੱਚੇ ਉਹਨੇ ਜ਼ਖਮੀ ਕੀਤੇ ਹਿਰਨ ਨੇ ਸਾਜੀ ਇਸ ਪ੍ਰੋਣੇ ਕਿਸਮ ਦਾ ਹਾਂ ਪ੍ਰੋਣੇ ਰੋਟੀ ਖਾ ਕੇ ਕਿਹੜਾ ਹਿਰਨ ਆ ਜਿਹੜਾ ਭੁਰ ਕਰਦਾ ਪਾਣੀ ਚ ਪੀਣ ਤੋਂ ਬਾਅਦ ਹਿਰਨ ਤਾਂ ਕਰਦਾ ਹੀ ਨਹੀਂ ਮਾਨਾ ਜਿਹੜਾ ਬੋਟੀ ਖਾਦਾ ਸੀ ਉਹਨੂੰ ਨਾਲ ਤੂੜੀ ਫੱਕ ਵੀ ਲੱਗੀ ਹੁੰਦੀ ਸੀਗੀ। ਆਹ ਦੱਸ ਨਹੀਂ ਜਿਹੜਾ ਅਰਬੀ ਆ ਸੀ ਕੀ ਕਰਕੇ ਗਿਆ ਸੀ ਦੱਸੋ ਜ਼ਰਾ। ਓਏ ਇਹ ਤਾਂ ਪੁੱਛ ਯਾਰ ਨਹੀਂ ਚੱਲਣ ਦਿਆ ਤੂੰ ਭਾਵੇਂ ਸਵਾਲ ਤੇ ਉਹ ਕਰ ਵੀ ਜਿਹੜਾ ਅਸੀਂ ਲਾ ਸਕੀਏ ਐਡੀਟਰ ਨੇ ਕੱਟ ਦੇਣਾ ਨਹੀਂ ਉਹ ਰਿਆਲ ਸੁੱਟੇ ਭਾਜੀ ਤੇ ਮੱਲੇਦਾਰਾਂ ਨੇ ਸੁੱਟੇ ਨਹੀਂ ਤੇਰੇ ਜਾਲੀ ਲਟਾਉਣ ਡਿਆ ਰਿਆਲ ਵੀ ਸਿੱਟੇ ਹੋਣੇ? ਅੱਛਾ ਰਿਆਲ ਇੰਜ ਕੌਣ ਸਿੱਟਦਾ ਯਾਰ ਰਿਆਲ ਉਹ ਇਹਦੇ ਚ ਤੂੰ ਲਟਾਏ ਅਰਬੀ ਆਇਆ ਉਤੋਂ ਤੈਨੂੰ ਪੁੱਛਣ ਦਿਆ ਕੀ ਕਰਕੇ ਗਿਆ ਸੀ ਉਤੋਂ ਕਹਿੰਦਾ ਰਿਆਲ ਵੀ ਸਿੱਟੇ ਨੇ ਨਾ ਜਦੋਂ ਬਰਾਤ ਜਾਂਦੀ ਸੀ ਨਾ ਸਾਜੀ ਬ੍ਰੇਕ ਹੀ ਖੁੱਲਾ ਸੀ ਏਦਾਂ ਉਹ ਫੜਦਾ ਸੀ ਐ ਟੁੱਟ ਜਾਂਦਾ ਸੀ ਮੇਰੇ ਤੋਂ। ਹਾਂ ਦੱਸਿਆ ਕਿਸੇ ਮੱਲੇਦਾਰ ਨੇ ਰੁਪਈਆ ਚੁੱਕੇ ਨੇ ਉਹਨੇ ਕਿਹਾ ਪਤਾ ਨਹੀਂ ਅਰਬੀ ਕੀ ਸੁੱਟੀ ਜਾਣ ਡਿਆ ਬਸ। ਉਹਦੇ ਹਿਸਾਬ ਨਾਲ ਸਾਊਦੀ ਅਰਬ ਵਿੱਚ ਝੰਡੀਆਂ ਸੀਗੀਆਂ। ਤਾਜੀ 3 ਦਿਨ ਦੇ ਪੈਸੇ ਚੁੱਕਦੇ ਰਹੇ ਮੱਲਿਆਂ ਚੋਂ ਬੰਦੇ ਇੰਨਾ ਰੁਪਿਆ ਸੁੱਟਿਆ ਯਾਰ ਅੱਛਾ ਯਾਰ ਬਸ ਕਰ ਦੇ ਯਾਰ ਉਸਤਾਦ ਜੀ ਹੁਣ ਵਿਆਹ ਤਾਂ ਦੂਸਰੇ ਨੂੰ ਫੇਕ ਕਰ ਦਿੰਦੇ ਵਿਆਹ ਹੁਣ ਕਿਹਦਾ ਰਹਿ ਗਿਆ ਢੋਨੀ ਦਾ ਰਹਿ ਢੋਨੀ ਗਿਆ ਦਾ ਰਹਿ ਗਿਆ ਤੇ ਲੇਕਿਨ ਇਹ ਦੁਆ ਕਰੋ ਰਹਿ ਜਾਏ ਇਹਦਾ ਰਹਿ ਗਿਆ ਇਹਦੇ ਵਿਆਹ ਤੇ ਕੀ ਕਰਾਂਗੇ ਕੱਖ ਵੀ ਨਹੀਂ ਹੋਣਾ ਇੱਕ ਲੜੀ ਦਾ ਸਿਹਰਾ ਹੋਣਾ ਆਪ ਯਾਰ ਨੇ ਆਪੇ ਗਾਉਣਾ ਵਾ ਆਪੇ ਵੇਲਾਂ ਕਰਾਉਣੀਆਂ ਵਾਲਸਾ ਸੁੱਤੇ ਹੋਣੇ ਹਾਂਜੀ। ਉਹੀ ਰਕਸ਼ਾ ਸਜਿਆ ਹੋਣਾ ਵਾ ਮਦਸਰ ਨੇ ਨਾਲ ਜਾਣਾ ਵਾ ਅਸੀਂ ਬਾਹਰ ਸਾਰੀ ਉੱਥੇ ਰਕਸ਼ੇ ਦੀ ਬੈਗ ਜੇ ਇੱਕ ਚੀਜ਼ ਦੇ ਵਿੱਚ ਕਦੀ ਥੋੜੀ ਅੱਗੇ ਗੱਲ ਹੋ ਸਾਰੀ ਕਦੀ ਪਿੱਛੇ ਗੱਲ ਹੋ ਇਹ ਹੋਣਾ ਤਾਜੀ ਇਹਦਾ ਉਹ ਉਹਦੇ ਘਰ ਦੇ ਵਿੱਚ ਰਸਮ ਰਹਿ ਜਾਣੀ ਆ ਉਹ ਕੁੱਕੜ ਘਮਾਉਣ ਵਾਲੀ ਘਰ ਹੀ ਹੈ ਨਹੀਂ ਨਿੱਕਾ ਜਿਹਾ ਤੱਕ ਦਾ ਘਰ ਕੁੱਕੜ ਇੰਜ ਘਮਾਉਣਾ ਉੱਤੇ ਇੰਜ ਉੱਤੋਂ ਦੀ ਬਸ ਬਾਵੇਂ ਨਹੀਂ ਖੁੱਲਣੀਆਂ ਪੂਰੀਆਂ ਅਸੀਂ ਸਿੱਧੇ ਕੁੱਕੜ ਘੁਮਾ ਲਾਂਗੇ ਮੇਰੇ ਕੋਲ ਖਾਲ ਜੇ ਪੂਰਾ ਕੁੱਕੜ ਮਾਰ ਚਣੇ ਕਹਿੰਦਾ ਅਸੀਂ ਅੱਜ ਕਮਾ ਲਾਂਗੇ ਜਿਵੇਂ ਸਾਈਕਲ ਦਾ ਪੈਡਲ ਚੱਲਦਾ ਜੇ ਵਿਆਹ ਵਾਲੀ ਰੋਟੀ ਖਾਣੀ ਭੁੱਖਣ ਨੂੰ ਸਾਦੇ ਆ ਨਾ ਰੋਗੜੀ ਨਾ ਮੰਗਾਵਾਂਗੇ ਪੂਰੇ ਭਾਅ ਨਾਲ ਪਹਿਲੇ ਉਹਦਾ ਕੋਈ ਹਿਸਾਬ ਕਿਤਾਬ ਤੇ ਲੱਗੇ ਨਾ ਕਿਹਦਾ ਓਏ ਉਹਨੂੰ ਕੁਝ ਕਰ ਤੇ ਲੈਣ ਦੋ ਜੇ ਕੁਝ ਬੈਂਕ ਬੈਲੈਂਸ ਹੋਵੇ ਉਹਦੇ ਕੋਲ ਪੰਜ ਫੈਸਲੇ ਇਹਨੂੰ ਪੁਰਕਰਾ ਉਸਤਾਦੀ ਰਮਜ਼ਾਨ ਸ਼ਰੀਫ ਅੱਗੇ ਆ ਰਿਹਾ ਵਾ ਆਪਾਂ ਇੱਥੇ ਗੁਫਤਾਰੀ ਹਦਾਇਤ ਲਈ ਕਰਦੇ ਫੁੱਫੜ ਕੋ ਐਟਮ ਪਕਾਉਂਦੇ ਆ ਫੁੱਫੜ ਨੂੰ ਬੁਲਾ ਯਾਰ ਉਸਤਾਦ ਜੀ ਜਦੋਂ ਫੁੱਫੜ ਤੁਸੀਂ ਨੂੰ ਬੁਲਾ ਬਈ ਫੁੱਫੜ ਨੂੰ ਬੁਲਾ ਜਦੋਂ ਤੁਸੀਂ ਕਹੋ ਸਾਜੀ ਕੀ ਹੋ ਤੇ ਇਹਨੇ ਕਹਿਣਾ ਕੋਈ ਸ਼ਾਇਦ ਪਕਾਉਣੀ ਤੁਸੀਂ ਕੋਈ ਵੈਸੇ 10 ਮਿੰਟ ਉਸਤਾਦ ਜੀ ਬੁਲਾਉਣੇ ਸ਼ੁਰੂ ਕਰਦੇ ਉਸਤਾਦ ਜੀ ਜਦੋਂ ਵੀ ਖਾਦਾ ਇੱਥੇ ਅਸੀਂ ਮਟਨ ਹੀ ਖਾਦਾ ਦੇਸੀ ਕੁੱਕੜ ਲਿਆਓ ਕਲੀਆਂ ਵਾਲੇ ਸੱਚੀ ਮੁੱਚੀ ਵਾਲੇ ਮੈਂ ਤੁਹਾਨੂੰ ਦੱਸਦਾ ਵਾਂ ਨਾ ਉਹ ਲੋਕੀ ਕਹਿ ਰਹੇ ਨੇ ਫੁੱਫੜ ਨੂੰ ਬੁਲਾ ਉਹਦੇ ਕੋ ਪਕਵਾਉਣੇ ਚਿਕਨ ਦੇਗੀ ਠੀਕ ਹੈ ਉਹਦੀ ਮੈਂ ਕਰਾਂਗਾ ਰਿਕਾਰਡਿੰਗ ਖੁਫੀਆ ਕੈਮਰੇ ਲਾ ਕੇ ਓਕੇ ਠੀਕ ਆ ਓਕੇ ਜ਼ੂਮ ਵਾਲੇ ਕੈਮਰੇ ਉੱਤੇ ਨੁਕਰਾਂ 'ਚ ਲਾ ਕੇ ਨਾ ਉਹਦੀ ਇੱਕ ਇੱਕ ਚੀਜ਼ ਵੀ ਕਿੰਨੀ ਚੀਜ਼ ਕਿਹੜੀ ਪਾ ਰਿਹਾ ਪੂਰੀ ਉਹਦੀ ਰੈਸਿਪੀ ਰਿਕਾਰਡ ਕਰਕੇ ਦੇਗ ਤੋਂ ਜਦੋਂ ਦੇਗ ਮੁੱਕ ਗਈ ਸਾਲਨ ਮੁੱਕ ਗਿਆ 3-4 ਦਿਨ ਬਾਅਦ 5 ਦਿਨ ਬਾਅਦ ਉਸ ਤੋਂ ਫੌਰਨ ਮੈਂ ਪਕਾਉਣੀ ਦੇਗੀ ਦੇਗੀ ਦੇਖ ਰੱਖ ਲਾਂਗੇ ਸਾਜੀ ਉਹਦੀ ਦੇਗ ਉਹਦੀ ਰੱਖ ਲਾਂਗੇ ਬਾਲਣ ਆਪਾਂ ਲਿਆਉਣਾ ਵਾ ਇੱਥੇ ਆਪਾਂ ਸ਼ੁਰੂ ਹੋ ਜਾਣਾ ਸੇਮ ਵੀਡੀਓ ਚਲਾਈ ਜਾਣੀ ਆ ਤੇ ਆਪਾਂ ਪਕਾਈ ਜਾਣੀ ਉਸਤਾਦ ਜੀ ਕੰਮ ਹੋਰ ਵੀ ਹੋ ਸਕਦਾ ਫੁੱਫੜ ਦੀ ਪੱਕੀ ਪਕਾਈ ਦੇਗਾ ਆਪਾਂ ਲੁਕੋ ਦਿਆਂਗੇ 4 ਦਿਨ ਬਾਅਦ ਜਦੋਂ ਤੁਸੀਂ ਪਕਾਉਣੀ ਉਹੀ ਉੱਪਰ ਰੱਖ ਦਾਂਗੇ ਪੱਕੀ ਪਕਾਈ ਐਂ ਕਰਕੇ ਨੋ ਨਹੀਂ ਪਹਿਲੇ ਸ਼ੋਅ ਤੋਂ ਬਾਅਦ ਨਾ ਤੂੰ 1 ਕਿਲੋ ਚਿਕਨ ਆ ਲੈ ਹਾਏ ਅੱਧਾ ਕਿਲੋ ਆਲੂ ਹਾਏ 4-5 ਪਿਆਜ਼ 4-5 ਟਮਾਟਰ ਅਦਰਕ ਲਸਣ ਲੈ ਕੇ ਆਉਣਾ ਉਧਰ ਸਾਲਨ ਕੈਸਾ ਸੀ ਜਿਹੜਾ ਮੈਂ ਪਕਾਇਆ ਸੀ ਆਲੂ ਸ਼ੋਰਬਾ ਗ੍ਰੇਵੀ ਵਾਲਾ ਸਾਲਨ ਬੜਾ ਅੱਛਾ ਸੀ ਲੇਕਿਨ ਕਿ ਆਲੂ ਥੋੜਾ ਛੋਟਾ ਹੋ ਜਾਂਦਾ ਆਲੂ ਮੇਰੇ ਉਸਤਾਦ ਨੇ ਕਿਹਾ ਸੀ ਆਲੂ ਥੋੜੇ ਬੜੇ ਰੱਖਣੇ ਆ ਲੇਕਿਨ ਉਹ ਉਹ ਜ਼ਿਆਦਾ ਹੀ ਵੱਡੇ ਹੋ ਗਏ ਸੀ ਬਹੁਤ ਵੱਡੇ ਹੋ ਗਏ ਸੀ ਮਿੱਠੇ ਨਾਲ ਲਿਆਈ ਉਹਨੂੰ ਕਿ ਯਾਰ ਆਲੂ ਮਿੱਠੇ ਨਾ ਹੋਣ ਜੀ ਮੈਂ ਉਸਤਾਦ ਜੀ ਮੇਰਾ ਨਾ ਦਮ ਪੁਖਤ ਖਾਣ ਨੂੰ ਦਿਲ ਕਰ ਰਿਹਾ ਕੜਿੰਬਾ ਵੀ ਨਾਲ ਕੜਿੰਬਾ ਨਹੀਂ ਉਸਤਾਦ ਜੀ ਦਮ ਪੁਖਤ ਮੈਂ ਉਸਤਾਦ ਜੀ ਖਾਣਾ ਮੇਰਾ ਦਮ ਪੁਖਤ ਕੀ ਹੁੰਦਾ ਉਸਤਾਦ ਜੀ ਉਹ ਬੱਕਰਾ ਪੂਰਾ ਹੁੰਦਾ ਹੈ
ਉਹਨੂੰ ਵਿੱਚੋਂ ਚੀਰ ਕੇ ਨਾ ਉਹਦੇ ਵਿੱਚ ਚਾਵਲ ਭਰਦੇ ਨੇ, ਸਾਲਣ ਭਰਦੇ ਨੇ, ਹਰ ਮਸਾਲੇ। ਕਿਸਮ ਦਾ ਉਹਨੂੰ ਮਸਾਲਾ ਪਾ ਦੇਣਾ, ਵੱਡੀ ਗੋਭੀ ਪਾ ਦੇਣੀ, ਕਾਜੂ ਕਾਜੂ, ਬਦਾਮ, ਲਓ ਜੀ, ਲਓ। ਪਿਸਤਾ, ਉਹਦੇ ਢਿੱਡ 'ਚ ਅਮਰੂਦ, ਉਹ ਫਿਰ ਤੇ ਸੀਲ ਉਹ ਕੱਟ ਕੇ ਚੁਪਾਉਣੇ ਨੂੰ ਵੈਸੇ ਪਹਿਲੇ ਖਵਾ ਦਿਓ। ਸਾਡੀ ਫੇਰ ਨਾ ਉਦੋਂ ਟੋਇਆ ਖੋਦਣਾ, ਜ਼ਮੀਨ ਖੋਦ ਕੇ ਉੱਤੇ ਕੋਲੇ ਯਾਨੀ ਕਿ ਬਾਲ ਦੇਣੇ ਹੈਗੇ ਨੇ। ਬਾਲ ਤੇ ਠੀਕ ਹੈ ਨਾ, ਉੱਤੇ ਫਿਰ ਉਹ ਲਾਣੀਆਂ ਹੈਗੀਆਂ ਨੇ ਸੀਖਾਂ, ਸੀਖਾਂ ਕਿਹੜੀਆਂ? ਲੋਹੇ ਖਾਲੀ ਲੋਹੇ ਦੀਆਂ ਖਾਲੀ ਠੀਕ ਆ। ਸੀਖਾਂ, ਉਹਦੇ ਉੱਤੇ ਰੱਖ ਦੇਣਾ ਤੁਸੀਂ ਬੱਕਰਾ। ਠੀਕ ਹੈ। ਠੀਕ ਹੈ ਨਾ, ਉਸ ਤੋਂ ਬਾਅਦ ਫਿਰ ਉਹਦੇ ਉੱਤੇ ਸੀਖਾਂ ਰੱਖਣੀਆਂ ਨੇ, ਫਿਰ ਫਿਰ ਉੱਤੇ ਕੋਲੇ। ਤੁਸੀਂ ਕੋਲੇ ਉਹਦੇ ਸੀਖਾਂ ਦੇ ਉੱਤੇ ਲਾ ਦੇਣੇ ਨੇ। ਠੀਕ ਹੈ। ਫਿਰ ਉਸ ਤੋਂ ਬਾਅਦ ਉੱਤੇ ਯਾਨੀ ਕਿ 4 ਦੀਵਾਰੀ ਕਰ ਦੇਣੀ। ਤੇ ਤਖਤੀ ਗਿੱਲੀ ਉੱਤੇ- ਮਿੱਟੀ ਲਾਉਣੀ ਛੱਤ ਪਾ ਭਾਜੀ। ਦੇਣੀ। ਉਹ ਜਿਹੜਾ ਬਿਲਕੁਲ ਨਰਮ ਜਿਹਾ ਥੱਲੇ ਨਿਕਲਦਾ ਹਾਂਜੀ ਵਾ। ਉਸਤਾਦ ਇਹ ਜੀ। ਤਾਂ ਤਖਤੀ ਨਹੀਂ ਲਾਉਣੀ। ਇੱਥੇ ਬਣਦਾ ਹੋਣਾ ਕਈਆਂ ਦੇ ਉਸਤਾਦ ਜੀ ਬਣਦਾ ਹੈ ਤੇ ਮੈਨੂੰ ਦੱਸ ਦਿਓ, ਉਹ ਮੈਨੂੰ ਮੰਗਾ ਦਿਓ ਸਾਜ। ਉਸਤਾਦ ਇੱਥੇ ਪੁੱਟਰ ਕੇ ਆਪਾਂ ਕਰ ਲੈਨੇ ਉਸਤਾਦ ਜੀ ਇੱਥੇ ਹੀ ਮੈਂ ਕਹਿਣ ਡਿਆ ਸੀਗਾ, ਇੱਥੇ ਬਣਾਣਾ ਮੈਨੂੰ ਆਂਦੀ ਕੱਢ ਸਵੇਰੇ ਤੋਂ ਕੱਢ, ਜੇ ਸਹੀ ਪੱਕ ਗਿਆ ਠੀਕ ਹੈ, ਨਹੀਂ ਤੇ ਉਹਦੇ 'ਚ ਤੈਨੂੰ ਦੱਬ ਕੇ ਉੱਤੇ ਸੋਹਣੀ ਜਿਹੀ ਢੇਰੀ ਪਾ ਦੇਾਂਗੇ। ਹਾਂ ਤੁਹਾਡਾ ਦਮ ਚੁਸਤ ਕਰ ਦਿਆਂਗੇ, ਸਹੀ ਨਹੀਂ? ਉਸਤਾਦ ਜੀ 25 ਤੋਂ 30 ਹਜ਼ਾਰ ਰੁਪਏ ਦਾ ਬੱਕਰਾ ਹੈ। ਹਾਂਜੀ ਬਾਜੀ ਆ ਤੇਰੇ ਵਾਸਤੇ ਅੰਮੀ ਦਾ ਮੈਸੇਜ ਆ, ਉਹ ਸੁਣ ਲੈ। ਅਮੀ ਜੀ ਸਾਰੀ ਕਰੇ ਮੇਰੀ ਅੰਮੀ ਆਪਣੇ ਵੀ ਹਾਂਜੀ। अस्सलाम वालेकुम जानी साहब, अज तो मैं हस हस के कली बैड के उत्ते पागल हो गई। आ जेड़े पानी वाले तो शो कीता ना चो ਅੱਗੇ ਮਾਂ ਪਿਓ ਪਾਣੀ ਮੰਗਦਾ ਪਹਿਲਾ ਮਾਰ ਵਾਲਾ। ते बड़ा वधिया, मैनू बहुत पसंद आया। ते एक शो जेड़ा करदा ना सैर ड्रामा तेरी बीमारी दा ਕੋਲ ਬਹਿ ਕੇ ਵੈਨ ਪਾਉਂਦਾ, ਉਹਨੂੰ ਕਹੋ ਵੀ ਮੇਰੀ ਅੰਮੀ ਦਾ ਸੁਣਾ ਵਾ, ਮੁੜ ਕੇ ਤੂੰ ਇਹ ਕੰਮ ਕੀਤਾ ਤੇ ਮੈਂ ਸੱਚੀ ਮੁੱਚੀ ਤੇਰੇ ਨਾਲ ਬਹੁਤ ਭੈੜਾ ਹਾਲ ਕਰੂੰਗੀ। ਬਹੁਤ ਭੈੜੀ ਵੈਨ ਪਾਉਂਦਾ ਉਹ, ਜਦੋਂ ਤੂੰ ਬਿਮਾਰ ਪੈ ਜਾਣਾ ਨਾ ਆਪਣੇ ਵੱਲੋਂ ਤੂੰ ਸ਼ੋਅ ਕਰਦਾ ਵਾ। ਤੇ ਮੈਂ ਜਦੋਂ ਦੇਖਦੀ ਆ, ਮੇਰੇ ਕੋਲ ਦੇਖਿਆ ਨਹੀਂ ਜਾਂਦਾ, ਜਦੋਂ ਮੂੰਹ ਚੋਂ ਲਫਾਜ਼ ਕੱਢਦਾ, ਉਹਨੂੰ ਮੇਰਾ ਸੁਣਾ ਦੇ ਦੇ। ਤੇ ਆਹ ਜਿਹੜਾ ਸ਼ੋਅ ਆ ਨਾ ਪਾਣੀ ਵਾਲਾ, ਇਹ ਤੇ ਮੈਨੂੰ ਅੱਜ ਇੰਨਾ ਪਸੰਦ ਆਇਆ ਨਾ, ਕੋਈ ਸ਼ੋਅ ਨਹੀਂ ਇੰਨੀ ਦੇਰ ਦਾ ਪਸੰਦ ਆਇਆ ਇੰਨਾ ਜਿੰਨਾ ਮੈਨੂੰ ਅੱਜ। ਵਿੱਚੋਂ ਨਿਆਣਿਆਂ ਨੇ ਕਹਿੰਦਾ ਵਾ ਵੀ ਪਿਆਸ ਉਹਨਾਂ ਨੂੰ ਲੱਗੀ ਮਾਪਿਆਂ ਨੂੰ ਤੇ ਛਿੱਲ ਸਾਨੂੰ ਸੁੱਟੇ। ਬਾਜੀ ਇਹਨਾਂ ਨੇ ਆਪ ਕਿਹਾ ਸੀਗਾ। ਉਹ ਵੌਇਸ ਆ 2 ਦਿਨ ਪਹਿਲੇ ਦਾ ਆਇਆ। ਹਾਏ ਹਾਏ ਉਸਤਾਦ ਜੀ ਐਸੀ ਗੱਲ ਆ, ਤੁਸੀਂ ਆਪ ਹੁਣ ਬੱਚਿਆਂ ਵਾਲੇ ਤੇ ਬਾਜੀ ਨੂੰ ਹਲੇ ਵੀ ਵੈਸੇ ਹੀ ਗੱਲ ਕਰਦੇ ਆ ਤੇ ਬਾਜੀ ਕਿੰਨਾ ਦੁੱਖ ਹੁੰਦਾ। ਇਹ ਯਾਰ ਸਾਰਾ ਹੀ ਨਾ ਕਰਿਆ ਕਰੋ ਜਿਹੜਾ ਅਸੀਂ ਵੀ ਕਹਿੰਦੇ ਆ ਨਾ। ਉਸਤਾਦ ਜੀ ਅਸੀਂ ਕਰਨਾ ਹੀ ਨਹੀਂ, ਨੈਕਸਟ ਅੱਲਾ ਪਾਕ ਜ਼ਿੰਦਗੀ ਕਰੇ ਉਸਤਾਦ ਜੀ ਤੁਹਾਡੀ। ਅਸੀਂ ਤੇ ਤੁਹਾਡੇ ਕਹਿਣ ਤੇ ਹੀ ਕੀਤਾ, ਤੁਸੀਂ ਕਿਹਾ ਕਿ ਇੰਜ ਮੈਂ ਪੈਣਾ ਵਾ ਤੇ ਉਹ, ਮੈਂ ਤੇ ਕਦੇ ਵੀ ਕੋਲੋਂ ਕੁਝ ਕੀਤਾ ਹੀ ਨਹੀਂਗਾ। ਸਟਾਰਟ ਮਾਈ ਅਲਫਾਜ਼ ਸੁਣੇ ਜਾਨੀ ਸਾਹਿਬ, ਆ ਹਾ ਹਾ ਕੀ ਬਾਤ ਹੈ। ਹਾਂਜੀ ਜਾਨੀ ਸਾਹਿਬ। ਆ ਹਾ ਹਾ ਵਾਹ ਵਾਹ ਵਾਹ। ਅੱਲਾ ਜ਼ਿੰਦਗੀ ਮਾਰਕਟਾਈ ਵਾਲਾ ਵੀ ਨਹੀਂ ਕਰਨਾ ਸ਼ੋਅ ਯਾਰ, ਹੈ ਮਾਰਕਟਾਈ ਵਾਲਾ ਵੀ ਨਹੀਂ ਕਰਨਾ। ਨਾ ਮਾਰ ਪਟਾਈ ਵਾਲਾ ਕਰਦਾ। ਸਾਜੀ ਬੱਚੇ ਕਰੋ ਪਰੇ। ਤੁਹਾਨੂੰ ਮੈਂ ਇੱਕ ਸ਼ੋਅ ਦੱਸਦਾ ਮਜ਼ੇ ਦਾ। ਹਾਂਜੀ ਉਸਤਾਦ ਤੁਸੀਂ ਨਾ ਘਰ ਚੱਲਣਾ ਅੰਮੀ ਕੋ, ਕੈਮਰੇ ਲੈ ਕੇ ਨਾ, ਜਾਨੀ ਟੀਮ ਵਾਸਤੇ ਜਾਂ ਟੀ ਟਾਈਮ ਕਰਨਾ ਸੀ। ਠੀਕ। ਤੇ ਤੁਸੀਂ ਕਹਿਣਾ ਸਾਨੂੰ ਨਾ ਉਸਤਾਦ ਦੇ ਬਚਪਨ ਦੀਆਂ ਕਹਾਣੀਆਂ ਸੁਣਾ, ਜਿਹੜੇ ਭੁੱਲਦਾ ਸੀ ਇਹਨੇ ਜਿਹੜੀਆਂ ਐਟਮਾਂ ਕੀਤੀਆਂ, ਕਦੀ ਕੋਈ ਗਵਾਇਆ ਚੀਜ਼। ਓਕੇ ਪੂਰਾ ਘੰਟੇ ਦਾ ਸ਼ੋਅ ਤੁਸੀਂ ਨਾ ਸਿਰਫ ਅੰਮੀ ਬੋਲੇ, ਤੁਸੀਂ ਨਹੀਂ ਬੋਲਣਾ। ਤੁਸੀਂ ਹਲਕਾ ਹਲਕਾ ਕਿ ਅੱਛਾ ਉਦੋਂ ਇਦਾਂ ਕਰਦੇ ਸੀ, ਉਦੋਂ ਕਿਦਾਂ ਦਾ ਸੀ, ਉਦੋਂ ਕੀ ਹਿਸਾਬ ਸੀ, ਸਾਰਾ ਪੁੱਛ ਕੇ ਆਉਣਾ ਅੰਮੀ ਕੋ। ਕਸਮੇ ਵੀ ਪੂਰਾ ਸ਼ੋਅ ਕਰਕੇ ਆਓ ਜਾਓ, ਤੁਹਾਨੂੰ ਮਜ਼ਾ ਆਏਗਾ। ਓਕੇ ਹੋ ਗਿਆ ਉਸਤਾਦ ਜੀ। ਉਸਤਾਦ ਜੀ ਉਧਰ ਵੀ ਦੱਸ ਦਿਓ ਸਾਨੂੰ, ਨਾਲੇ ਉਹ ਚਾਚੇ ਹੋਰ ਹਾਲ ਵੀ ਭੇਜੋ। ਉਹ ਚਾਚਾ ਨੰਨਾ ਉਸਤਾਦ ਜੀ। ਚਲੋ ਯਾਰ ਉਧਰ ਚੱਲਦੇ ਆ ਯਾਰ। ਕੱਲ ਚੱਲੀਏ। ਚਲੋ ਸੱਚੀ ਚਲੋ ਕੱਲ ਚੱਲਦੇ ਆ। ਉਹਨੂੰ ਮਜ਼ਾ ਕਰਦੇ ਆ। ਚਲੋ ਡਨ ਹੋ ਗਿਆ। ਹਾਏ ਤੇ ਰਮਜ਼ਾਨ ਦੇ ਵਿੱਚ ਆਪਾਂ ਫੇਰ ਠੀਕ ਆ ਜੀ, 2 ਸ਼ੋਅ ਕਰੋ ਤੁਸੀਂ ਯਾਰ, ਬੜਾ ਮਜ਼ਾ ਯਾਦਗਾਰ ਸਿੰਦੀ ਹੈ ਯਾਰ। ਸਹੀ ਹੋ ਗਿਆ। ਹਾਂ ਉਹ ਵੇਖਣਾ ਮੇਰੇ ਕਿੱਸੇ ਸੁਣਾਏਗੀ ਤੁਹਾਨੂੰ ਹਾਏ ਚੱਲ ਸਹੀ। ਐਟਮਾਂ। ਫਿਰ ਹੁਣ ਕਹਿਣਾ ਮਾਂ ਜੀ ਮੈਂ ਤੁਹਾਨੂੰ ਸਵਾਲ ਤੁਹਾਨੂੰ ਮੈਂ ਦੱਸੂਗਾ, ਇਹਨੂੰ ਸ਼ੌਕ ਕਿੱਦਾਂ ਪਿਆ? ਪਹਿਲੇ ਇਹਨੂੰ ਗਾਣੇ ਦਾ ਗੁਲੂਕਾਰ ਦਾ ਸ਼ੌਕ ਸੀ ਜਾਂ ਇਹੀ ਸ਼ੌਕ ਸੀ? ਫਿਰ ਉਹ ਫਿਲਮ ਭੱਟੀ ਕਿੱਦਾਂ ਬਣਾਈ, ਇਹ ਕਿੱਦਾਂ ਇਸ ਪਾਸੇ ਆਏ, ਕੰਮ ਪਹਿਲੇ ਕੀ ਕਰਦੇ ਸੀ, ਇਹਦੇ ਅੱਬੂ ਕੀ ਕੰਮ ਕਰਦੇ ਸੀ, ਇਹ ਇੱਧਰ ਨੂੰ ਕਿੱਦਾਂ ਆ ਗਿਆ, ਇਹਨੇ ਮਾਰ ਕਿੰਨੀ ਖਾਧੀ ਆਪਣੇ ਅੱਬੂ ਕੋ, ਲਾਈਫ ਦੇ ਮੇਰੇ ਕੋ ਇਹਨੇ ਕਿੰਨੀ ਖਾਧੀ, ਇਹ ਹੈ ਕਿੱਦਾਂ ਦਾ ਸੀ, ਸਾਰਾ ਕੁਝ ਸਵਾਲ ਪੁੱਛਣਾ। ਤੇ ਉਸਤਾਦ ਜੀ ਅਸੀਂ ਪਹਿਲੇ ਦੱਸਣਾ ਮਾਈ ਨੂੰ ਕਿ ਅਸੀਂ ਮਾਈ ਕੈਮਰਾ ਲਾਉਣ ਲੱਗੇ। ਨਹੀਂ ਆਹੋ ਲਾ ਦੇਣਾ ਤੁਸੀਂ, ਨਾ ਵੀ ਲਾਉਣਾ ਤੇ ਡੀਜੇ ਪਾਕਟ 3 ਲੈ ਜਾਣਾ, ਦੱਸ ਦੇਣਾ ਨਾ ਦਰੋ, ਕਿਉਂਕਿ ਉਹ ਅੱਛਾ ਪਾ ਲੈਣਗੇ ਸੂਟ ਇਹ ਉਹ। ਦਾਦੀ ਇਫ ਯੂ ਡੋਨਟ ਮਾਈਂਡ, ਤਾਜੀ ਤੁਹਾਡੇ ਬਚਪਨ ਦੀ ਸਿਰਾ ਹੋਣੀਆਂ ਮਾਂ ਜੀ ਕੋ। ਨਹੀਂ ਯਾਰ ਮੇਰੀ ਇੱਕੋ ਤਸਵੀਰ ਸੀ ਇੱਕ ਛੋਟੀ ਜੀ, ਯਾਰ ਉਹ ਵੀ ਨਹੀਂ ਹੈਗੀ। ਫਿਰ ਮੇਰੀਆਂ ਤਸਵੀਰਾਂ ਮੇਰੀ ਹਾਰਡ ਡਿਸਕ ਸੀ, ਉਹ ਆਰਡੀਪੀ ਸਾਹਿਬ ਜਿਹੜੇ ਸੀ ਉਹਨਾਂ ਨੇ। ਉਸਤਾਦ ਜੀ ਤੁਹਾਡੀ ਬਚਪਨ ਦੀਆਂ ਤਸਵੀਰਾਂ ਦੇਖ ਲਈਆਂ ਅਸੀਂ। ਨਹੀਂ ਉਹ ਇੰਨੇ ਬਚਪਨ ਦੇ ਨਹੀਂ। ਉਹ ਟਿਕਟੌਕ ਦੇਖਿਓ ਨਾ, ਆਤੇ ਜਾਤੇ ਖੂਬ। ਨਹੀਂ ਉਹ ਇੰਨਾ ਕੀ ਬਚਪਨ ਆ ਮੇਰਾ। ਮਤਲਬ ਇੱਕ ਤੇਰੀ ਤਸਵੀਰ ਆ ਉਸਤਾਦ ਗੁਲਾਮ ਮੁਹੰਮਦ ਸਾਹਿਬ ਨਾਲ ਜਿਹੜੇ ਮੈਡਮ ਨੂਰਜਹਾਂ ਦੇ ਉਸਤਾਦ ਸੀ, ਉਹ ਬਹੁਤ ਪੁਰਾਣੀ ਹੈ। ਉਹ ਬਹੁਤ ਪੁਰਾਣੀ ਹੈ, ਉਹਦੇ ਚ ਮੈਂ ਕੋਈ 16-17 ਸਾਲ ਦਾ ਹੋਊਗਾ। ਤੇ ਇੰਜ ਦੀ ਇੱਕ ਮੈਨੂੰ ਭੇਜਦੇ ਲੋਕੀ, ਲੇਕਿਨ ਉਸ ਦੌਰ ਦੀਆਂ ਨੇ ਜਦੋਂ ਮੈਂ ਇਸ ਫੀਲਡ ਦੇ ਵਿੱਚ ਸੀ। ਯਾਨੀ ਜਦੋਂ 8-9 ਸਾਲ ਦਾ ਬੱਚਾ ਹੁੰਦਾ, 10 ਸਾਲ ਦਾ 11, ਉਦੋਂ ਨਹੀਂ ਕੋਈ ਵੀ। ਉਦੋਂ ਤਸਵੀਰ ਦਾ ਦੌਰ ਨਹੀਂ ਸੀ ਹੁੰਦਾ ਹੋਣਾ। ਬਣਾਉਣੀ ਚਾਹੀਦੀ ਸੀ ਤਾਜੀ ਤੁਹਾਨੂੰ। ਸਟਾਈਲ ਕਰ ਤੋਂ ਪਹਿਲੇ ਉਦੋਂ ਪਤਾ ਹੀ ਨਹੀਂ ਸੀ। ਜਿਨ੍ਹਾਂ ਨੂੰ ਉਸਤਾਦ ਜੀ ਤਰੱਕੀ ਦਾ ਜਨੂਨ ਹੋਵੇ ਉਹ ਸ਼ੌਕ 'ਚ ਨਹੀਂ ਪੈਂਦੇ, ਉਹ ਤਰੱਕੀ ਵੱਲ ਨੂੰ ਜਾ ਰਹੇ। ਤੁਸੀਂ ਤਰੱਕੀ ਵੱਲ ਨੂੰ ਜਾ ਰਹੇ, ਤੁਸੀਂ ਬਾਹਾਂ ਪਾ ਕੇ ਕੈਮਰੇ ਵਾਲੇ ਕੋ ਗਏ ਹੀ ਨਹੀਂ ਜੰਗ ਬਾਜ਼ਾਰ। ਹਾਂ ਮੈਂ ਗਿਆ ਹਾਂ ਕਈ ਵਾਰੀ।
ਕਹਿੰਦਾ ਜੀ ਤਰੱਕੀ ਜੀ ਨੇ ਕਰਨੀ ਹੁਣ ਸ਼ੌਕ ਦਾ, ਉਹ ਸ਼ੌਕ ਵਾਲੇ ਪਾਸੇ ਨਹੀਂ ਜਾਂਦੇ। ਬਹੁਤ ਵੱਡੀ ਗੱਲ ਕੀਤੀ ਆ ਉਹਨੇ। ਉਹ ਭਾਈ ਡੌਨ ਭਾਣੇ ਬਾਜ਼ਾਰ ਦੇ ਵਿੱਚ ਹੁੰਦਾ ਸੀ ਡੌਨ ਫੋਟੋਗ੍ਰਾਫਰ, ਹਾਂਜੀ ਅੱਛਾ ਨੁੱਕਰ ਤੇ ਫੈਸਲਾਬਾਦ ਚ ਜਿਹੜੇ ਟੌਪ ਦੀ ਤਸਵੀਰਾਂ ਬਣਾਉਂਦੇ ਸੀ ਨਾ, ਬਹੁਤ ਅੱਛਾ ਉਹ ਬਣਾਉਂਦੇ ਸੀ ਡਾਊਨ ਵਾਲੇ। ਡੌਨ ਵਾਲੇ। ਉਹਨਾਂ ਕੋ ਮੈਂ ਤੇ ਮੇਰਾ ਇੱਕ ਯਾਰ ਸੀ ਆਹ ਤਸਵੀਰ, ਉਹ ਮੇਰਾ ਬੜਾ ਬੈਸਟ ਫਰੈਂਡ ਸੀ। ਮੈਂ ਕਿਹਾ ਆਹ ਤਸਵੀਰ ਖਿਚਾਈ ਗਈ ਹੈ, ਅਸੀਂ ਦੋਵਾਂ ਨੇ ਤਸਵੀਰ ਖਿਚਾਈ ਇੱਕ ਯਾਦਗਾਰ। ਉਹਦਾ ਐਡਾ ਵੱਡਾ ਪ੍ਰਿੰਟ ਕਢਾਇਆ ਸੀ, ਉਹਨੂੰ ਨਹੀਂ ਸੀ ਪਸੰਦ ਆਈ ਆਪਣੀ ਤਸਵੀਰ ਮੇਰੇ ਨਾਲ, ਤੇ ਉਹ ਡਿਸਾਈਡ ਹੋ ਗਿਆ। ਤੇ ਮੇਰੀ ਇੱਜ਼ਤ ਹੀ ਆਈ ਵੀ ਛੱਡ ਗੱਲਾਂ ਦੇ। ਵਾਹ ਉਹਨੇ ਕਿਹਾ ਨਹੀਂ, ਮੈਂ ਕਿਹਾ ਯਾਰ ਤੈਨੂੰ ਪਸੰਦ ਨਹੀਂ ਆਈ? ਕਹਿੰਦਾ ਨਹੀਂ। ਮੈਂ ਕਿਹਾ ਤੈਨੂੰ ਮਤਲਬ ਦਿਲ ਦੁਖਿਆ? ਕਹਿੰਦਾ ਯਾਰ ਮੇਰਾ ਵੇਲਾ ਕਿਦਾਂ ਦਾ ਇਹ ਉਹ, ਮੈਂ ਸਹੀ ਨਹੀਂ। ਮੈਂ ਤਸਵੀਰ ਫੜੀ ਤੋਂ ਵੀ ਪਾੜ ਦਿੱਤੀ, ਚਾਰੇ ਟੋਟੇ ਕਰ। ਹਾਏ ਹਾਏ। ਮੈਂ ਕਿਹਾ ਜੇ ਤੈਨੂੰ ਨਹੀਂ ਪਸੰਦ ਆਈ ਤੇ ਫਿਰ ਜਾ। ਮੈਂ ਕਿਹਾ ਮੈਨੂੰ ਵੀ ਨਹੀਂ ਆਈ। ਬਹੁਤ ਅੱਛੀ ਗੱਲ। ਉਸਤਾਦ ਜੀ ਦੁਨੀਆ 'ਚ ਸਭ ਤੋਂ ਖੂਬਸੂਰਤ ਤਸਵੀਰ ਹੁੰਦੀ ਹੋਵੇ ਜਿਹਨੂੰ ਤੁਸੀਂ ਡਿਲੀਟ ਕਰ ਦਿਓ। ਯਾਰ ਅਗਰ ਕੋਈ ਉਹਨਾਂ ਚੋਂ ਬੰਦਾ ਸੁਣ ਰਿਹਾ ਨਾ ਜਿਨ੍ਹਾਂ ਦਾ ਡੌਨ ਉਹ ਹੈ ਸੀ ਮੂਵੀ ਸੈਂਟਰ ਲਾ ਮੂਵੀ ਸੈਂਟਰ ਭਾਣੇ ਬਾਜ਼ਾਰ ਚ ਡੌਨ ਵਾਲੇ, ਤੇ ਉਹਨਾਂ ਕੋਲ ਨੈਗੇਟਿਵ ਤੇ ਉਹ ਜਿਹੜੀ ਉਹ ਲਾਜ਼ਮੀ ਪਈ ਹੋਏਗੀ ਅੱਜ ਵੀ। ਉਹ ਸੋਚਦਾ ਛੱਡ ਛੁੱਟ ਗਏ ਹੁਣ ਕਿਤੇ ਨਹੀਂ ਛੱਡ ਛੁੱਟ ਤੇ ਗਏ ਨੇ ਉਹ, ਡਾਟਾ ਤੇ ਪਿਆ ਹੁੰਦਾ ਲੇਕਿਨ ਨਾ। ਡਾਟਾ ਪਿਆ ਹੁੰਦਾ। ਡਾਟਾ ਕਿੱਥੇ ਰੱਖਿਆ ਹੋਣਾ ਉਹਨਾਂ ਨੇ? ਡਾਟਾ ਰੱਖ ਲੈਂਦੇ ਨੇ ਸਾਂਭ ਕੇ। ਥੋਮਨ ਆਡੀਓ ਕੇਸਟ ਵਾਲੇ ਹੁੰਦੇ ਸੀ ਹਾਰ ਰੋਡ ਤੇ। ਥੋਮਸਨ ਜਾਂ ਥੋਮਨ ਨਹੀਂ ਥੋਮਨ ਕਾਮਨ THOMA ਥੋਮਨ। ਉਹ ਜਿਹੜਾ ਮਾਲਕ ਸੀ ਨਾ ਥੋਮਨ ਦਾ ਹਾਰ ਰੋਡ ਤੇ, ਉਹ ਰਫੀ ਸਾਹਿਬ ਦਾ ਫੈਨ ਸੀ, ਉਹ ਬਹੁਤ ਵੱਡਾ ਫੈਨ ਸੀ ਰਫੀ ਸਾਹਿਬ ਦਾ। ਉਹਦੇ ਕੋਲ ਇੰਨੀ ਕੁ ਕਲੈਕਸ਼ਨ ਸੀ ਰਫੀ ਸਾਹਿਬ ਦੀ ਜਿਹੜੀ ਆਮ ਲੱਭਦੀ ਨਹੀਂ ਸੀ ਗਾਣਿਆਂ ਦੀ। ਹਾਏ ਉਹ ਜਿਹਨੇ ਪੁਰਾਣੇ ਗਾਣਿਆਂ ਦੇ ਫੈਨ ਸੀ ਉਹ। ਹੁਣ ਉਹ ਮਸ਼ਹੂਰ ਆ, ਉਹਦੇ ਕੋਲ ਅੱਜ ਵੀ ਉਹ ਪਈਆਂ ਹੋਣੀਆਂ ਜਿੱਥੋਂ ਉਹ ਕੇਸਟਾਂ ਬਣਵਾਉਂਦਾ ਸੀ ਜਾਂ ਜਿੱਥੋਂ ਲੈਂਦਾ ਸੀ। ਅੱਜ ਵੀ ਅਗਰ ਉਹਦਾ ਕੋਈ ਸਾਂਭਣ ਵਾਲਾ, ਕੁਝ ਜਿਹਨਾਂ ਨੇ ਕਈ ਬੱਚੇ ਹੁੰਦੇ ਨਾ, ਆ ਵੇਚੋ ਯਾਰ ਸਾਰਾ ਕੀ, ਹੁਣ ਅੱਪਾ ਜੀ ਫੌਤ ਹੋ ਗਏ ਨੇ ਵੇਚੋ ਦਾ, ਲੇਕਿਨ ਕਈ ਸੰਭਾਲ ਲੈਂਦੇ ਨੇ। ਕਈ ਸਮਾਨ ਲੱਗਾ ਤੇ ਉਹ ਅੱਜ ਵੀ ਉਹਨਾਂ ਕੋਲ ਪਈਆਂ ਹੋਣੀਆਂ ਨੇ। ਮੇਰੇ ਕੋਲ ਹੁਣ ਵੀ ਕੋਈ ਕੇਸਟਾਂ ਪਈਆਂ ਜਿਹੜੀਆਂ ਥੋਮਨ ਆਡੀਓ ਦੇ ਉਹਨਾਂ ਦੀ ਆਪਣਾ ਬ੍ਰਾਂਡ ਹੁੰਦਾ ਸੀ ਹਾਰ ਰੋਡ ਤੇ ਲਾਹੌਰ। ਅੱਛਾ ਹਾਂ ਨਹੀਂ, ਉਹਨਾਂ ਕੋਲ ਤਾਂ ਕੇਸਟਾਂ ਪਈਆਂ ਹੋਣੀਆਂ। ਤੁਸੀਂ ਕੇਸਟਾਂ ਕਿੱਦਾਂ ਕਰੋਗੇ ਮੋਬਾਈਲ ਦੇ ਵਿੱਚ? ਯਾਰ ਕੇਸਟਾਂ ਤਵੇ ਹੁੰਦੇ ਸੀ, ਹਾਂਜੀ ਤਵੇ ਤੋਂ ਲੱਥਦੀ ਸੀ ਕੇਸਟ, ਡਾਇਰੈਕਟ ਕੇਸਟ ਨਹੀਂ ਸੀ ਰਿਕਾਰਡ ਹੁੰਦੀ। ਆ ਹੁਣ ਤੁਸੀਂ YouTube ਤੇ ਕੋਈ ਗਾਣਾ ਲਾਉਂਦੇ ਹੋ ਉਹਦੇ ਕਾਰਵਾਂ ਮਿਊਜ਼ਿਕ, ਕਿਸੇ ਗਾਣੇ ਦੇ ਪਹਿਲੇ ਹੁੰਦਾ ਨਾ ਕਾਰਵਾਨ ਹੀ ਕਾਰਵਾਨ VAN। ਇਹ ਉਹ ਕੰਪਨੀ ਆ ਜਿਨਨੇ ਰਫੀ ਸਾਹਿਬ ਨੂੰ, ਕਿਸ਼ੋਰ ਸਾਹਿਬ ਨੂੰ, ਮੰਨਾ ਡੇ ਸਾਹਿਬ ਨੂੰ ਇੰਡੀਆ 'ਚ ਰਿਕਾਰਡ ਕੀਤਾ ਵਾ। ਓਹ ਇਹਨਾਂ ਦੇ ਕੋਲ ਓਰੀਜਨਲ ਫੀਤੇ ਬਿਨਾ ਜਿਹੜਾ ਮੇਰੇ ਕੋਲ ਕਾਰਵਾਨ ਦਾ ਰੇਡੀਓ ਆ, ਇਹ ਉਹਦਾ ਰਿਜ਼ਲਟ ਦੇਖੀ ਤੈਨੂੰ ਕਿਤੇ ਪੁਰਾਣੇ ਗਾਣੇ ਦਾ ਇਦਾਂ ਦਾ ਰਿਜ਼ਲਟ ਨਹੀਂ ਲੱਭੂਗਾ, ਨਹੀਂ ਲੱਭੂ। ਕਿਉਂਕਿ ਉਹ ਹੁਣ ਉਹਨਾਂ ਦੇ ਕੋਲ ਮਾਸਟਰ ਪਏ ਨੇ ਸਹੀ ਗੱਲ ਫੀਤੇ ਵੱਡੇ ਜਿਨ੍ਹਾਂ ਤੇ ਉਹਨਾਂ ਨੇ ਰਿਕਾਰਡ ਕੀਤੇ ਨੇ। ਇਦਾਂ ਹੀ ਉਥੋਂ ਉਹ CD ਬਣਾ ਲੈਣ, ਉਥੋਂ USB 'ਚ ਕਰ ਦੇਣ, ਉਥੋਂ ਉਹ MP3 ਬਣਾ ਲੈਣ, ਉਥੋਂ YouTube ਤੋਂ ਬਣਾ, ਲੇਕਿਨ ਉਹ ਉਹਨਾਂ ਕੋਲ ਰਿਜ਼ਲਟ ਪਿਆ ਵਾ। ਰਿਜ਼ਲਟ ਪਿਆ। ਉਹ ਕੰਪਨੀ ਉਹ ਜਿੰਨੇ ਉਹ ਰਿਕਾਰਡ ਕੀਤੇ ਨੇ, ਉਹਨਾਂ ਦਾ ਸਟੂਡੀਓ ਆ ਇੰਡੀਆ 'ਚ ਵੱਡੇ ਲੈਵਲ ਤੇ। ਉਹਨਾਂ ਦੀਆਂ ਪ੍ਰੋਡਕਟਸ ਨੇ। ਹੁਣ ਉਹਨਾਂ ਨੇ ਰੇਡੀਓ ਟੈਪ ਡਿਵਾਈਸ ਬਣਾਈ, ਉਹਦੇ ਅੰਦਰ 5000 ਗਾਣਾ ਉਹਨਾਂ ਨੇ ਹਾਰਡ ਡਿਸਕ 'ਚ ਪਾਤਾ। ਉਹ ਤੁਸੀਂ ਪਲੇ ਕਰੋ, ਰੇਡੀਓ ਟੈਪ ਚੱਲਦਾ ਰਹਿੰਦਾ। ਲਓ ਜੀ ਐਸੀ ਕਰਦਾ। हाँ जी, ਜਿਹੜਾ ਕਹਿੰਦਾ कारवान म्यूजिक, यहाँ पे मिलेंगे आपको 50,000 सुनहरे गीत। ਅੱਜ ਗੱਡੀ ਇਹ ਉਹਨਾਂ ਦੇ ਨੇ, ਰਾਈਟਸ ਉਹਨਾਂ ਦੇ ਕੋਲ ਨੇ। ਗੱਡੀ ਚਲਾਇਆ, ਪੂਰੀ ਗੱਡੀ ਲੱਗਦੀ ਸੀ। ਲਓ ਜੀ, ਲਵ ਯੂ ਜੀ ਭਾਜੀ, ਥੈਂਕ ਯੂ।